ਮੈਂ ਇੰਜ ਕੀਤਾ ਤੇ ਚੂਚੀ ਹੋਣੀ ਭਾਜੀ ਇੰਜ ਜਿਵੇਂ ਸੈਨ ਕੀਤੇ ਗਏ। ਬਾੜ ਚ ਬਸ ਦਿੱਲੀ ਦੇ ਇਲਾਕੇ ਚ ਵੈਪਰ ਵੱਧਦਾ ਤੇ ਚੀਕਦੀ ਕਹਿੰਦਾ ਹੀ ਪੇਟੀ ਥੱਲੇ ਪਿਆ ਚੂਚਾ ਲੈ ਕੇ ਗਈ ਵਿਦ ਥਿਕ ਸੰਗ ਗਾੜਾ। ਕਹਿੰਦਾ ਦੀ ਚੀਚੀ ਲਾ ਦਿਓ ਸਾਰੀ ਜ਼ਿੰਦਗੀ ਕਹਿੰਦਾ ਕਿਸੇ ਨਾਲ ਕੱਚੀ ਨਾ ਕਰ ਸਕੇ। ਵੀਰ ਸਰਕਾਰ ਗਿਆ ਸਲਾਮੁਅਲੈਕਮ। ਉਹ ਭਾਈ ਨਹੀਂ ਹੁਣ ਇਹੀ ਟੂਨ ਟੈਪੋ ਉਹਦਾ ਜਰਨਲ ਤੇ ਕਹੋ ਸਾਨੂੰ ਬੈਠ ਜੀ ਬੈਠੇ ਯਾਰ ਇੱਕਦਮ ਮੈਂ ਅੰਦਰ ਆਇਆ ਹਾਂ। ਅੱਛਾ ਤੁਸੀਂ ਲੱਗਾ ਚੁੱਪ ਆਪਣੇ ਆਪਣੇ ਮੋਬਾਈਲਾਂ ਤੇ ਲੱਗੇ ਸੀ। ਮੈਂ ਤੁਹਾਨੂੰ ਡਿਸਟਰਬ ਨਹੀਂ ਕੀਤਾ। ਮੈਂ ਕਲੈਪ ਲਈ ਹੱਥ ਦਿੱਤਾ। ਨਹੀਂ ਮੈਂ ਤਾਂ ਕਿਹਾ ਸਲਾਮੁਅਲੈਕਮ ਕੀ ਹਾਲ। ਹਾਂਜੀ ਠੀਕ ਹੈ ਬੈਠੋ ਤੁਸੀਂ ਮੈਨੂੰ ਪੁੱਛਿਆ ਕਰੋ ਕਿੱਧਰ ਇਹ ਪੁੱਛਿਆ ਕਰੋ ਤੁਸੀਂ ਇਹ ਸਮਝਿਆ ਕਰੋ ਕਿ ਮੈਂ ਤੁਹਾਡੀ ਬੈਠਕ 'ਚ ਆਇਆ। ਠੀਕ ਆ ਹਾਂ ਸਲਾਮੁਅਲੈਕਮ ਬਈ। ਬਲਾ ਬਾਬੂ ਜੀ ਕਿੱਧਰ ਬਾਸ਼ੋ ਮੈਂ ਕਿਹਾ ਯਾਰ ਚਲੋ ਜਰਾ ਅੱਜ ਲੇਟ ਨਹੀਂ ਹੋ ਗਏ ਘੰਟਾ ਤੁਹਾਡੇ ਨਾਲ ਬਹਿ ਜੀ। ਕਿੱਥੇ ਗਏ? ਕਿਤੇ ਵੀ ਨਹੀਂ ਮੈਂ ਘਰ ਬੈਠਾ ਸੀ। ਕੰਮ ਤੋਂ ਛੁੱਟੀ ਅੰਮੀ ਕਹਿੰਦੀ ਜਾ ਬਾਹਰੋਂ ਫਿਰ ਕੇ ਆ ਜਾ ਚੱਲ ਜਾ ਉਹਨਾਂ ਕੋਈ ਚਲਾ ਜਾ ਜਿੰਨਾ ਕੋ ਤੂੰ ਕੇ ਜਾਣਾ। ਤੇ ਉਹਨਾਂ ਕੋਲ ਜਾਣਾ ਸੀ ਤੁਸੀਂ ਇੱਧਰ ਆ ਗਏ ਮੈਂ ਕਿਹਾ ਇੱਧਰ ਹੀ ਆ ਜਾਣਾ ਉਹ ਵੀ ਇੱਥੇ ਹੀ ਲੱਭਣੇ ਆ। ਚਲੋ ਹੁਣ ਆ ਹੀ ਗਏ ਤੇ ਫਿਰ ਕੀ ਖਾਣਾ ਬਣਵਾਈ? ਆਇਆ ਹੁੰਦਾ ਪਿਆਰ। ਮੈਂ ਵੀ ਇਹੀ ਪੁੱਛ ਰਿਹਾ ਕੀ ਖਾਣਾ ਪੀਣਾ ਨਾ ਚਾਹ ਬਣਾ ਲਓ ਯਾਰ ਚਾਹ ਬਣਾ ਲਓ। ਦਿਓ ਫਿਰ ਪੈਸੇ ਦੁੱਧ ਮੈਂ ਉਦੋਂ ਦਾ ਹੀ ਡਿੱਕਣ ਯਾਰ ਤੁਹਾਡਾ ਇਹੀ ਕੰਮ ਆ ਕਸਮ ਹੈ ਜਦੋਂ ਆਓ ਵੀ ਪੈਸੇ ਵੀ ਅਸੀਂ ਦਿਓ। ਹੁਣ ਸਾਡੇ ਚੋਂ ਕੰਮ ਕਾਰ ਵਾਲਾ ਇੱਕ ਭਾਈ ਤੁਸੀਂ ਹੋ ਅਸੀਂ ਤੁਹਾਡੇ ਸਿਰ ਤੇ ਇੱਥੇ ਯਾਰ ਤੁਸੀਂ ਚਾਰ ਜਣੇ ਇੱਥੇ ਬੈਠੇ ਤੁਸੀਂ ਚਾਹਾਂ ਤੇ ਪੱਲਿਓਂ ਪੀ ਲਿਆ ਕਰੋ। ਕੋਈ ਬੰਦਾ ਆਉਂਦਾ ਮੇਰੀ ਜਗ੍ਹਾ ਕੋਈ ਮਹਿਮਾਨ ਆ ਜਾਂਦਾ ਕੋਈ ਤੇਰਾ ਸਾਲਾ ਆਪਣਵਈਆ ਸਾਂਢੂ ਸਹੁਰਾ ਸੱਸ ਤੈਨੂੰ ਲੱਭਦੇ ਆ ਜਾਂਦੀ ਉਹਨੂੰ ਵੀ ਇਹ ਕਹਿੰਦਾ ਵੀ ਲਿਆ ਪੈਸੇ ਦੇ। ਉਹਨੇ ਕਿਹੜੇ ਇੱਥੇ ਆਣਾ ਇਹ ਤੇ ਆਪਣੀ ਬੈਠਕ ਭਾਜੀ ਸਾਰਿਆਂ ਨੂੰ ਪਤਾ ਲੱਗ ਗਿਆ ਤੁਹਾਡਾ ਪੂਰੇ ਪਾਕਿਸਤਾਨ 'ਚ ਪਤਾ ਤੁਸੀਂ ਇੱਥੇ ਬੈਠੇ ਹੁੰਨੇ ਆ। ਅੱਛਾ ਜੀ। ਲੇਕਿਨ ਜੀ ਪਾਕਿਸਤਾਨ ਤੋਂ ਇਲਾਵਾ ਵੀ ਪਤਾ ਜੀ। ਹਾਂਜੀ ਤੁਸੀਂ ਛੱਡ ਦਿਓ ਇਹ ਗੱਲ ਤੁਹਾਡੇ ਕੋਲ ਕੋਈ ਵੀ ਆ ਸਕਦਾ ਮਹਿਮਾਨ। ਨਾਲੇ ਅਸੀਂ ਸਾਮੀ ਲੱਭਦੇ ਸੀ ਹੁਣ ਸਾਮੀ ਆ ਗਈ ਹੁਣ ਆਪੇ ਚਾਹ ਮੰਗਾਉਗੀ ਹਾਂ ਮੈਨੂੰ ਤੁਸੀਂ ਇਸੇ ਕੰਮੇ ਰੱਖਿਆ ਯਾਰ ਅੱਲਾ ਦਿਓ ਬੰਦੇ ਹੁਣ ਖਿਦਮਤ ਕਰੀਏ। ਦੱਸੋ ਕਰ ਯਾਰ ਖਿਦਮਤ। ਚਾਹ ਦਾ ਆਰਡਰ ਦੇ ਆਰਡਰ ਖਿਦਮਤ ਤਾਂ ਤੂੰ ਕਰਨੀ ਸੀ। ਹੁਣ ਭਾਠਕ ਉਹਦੀ ਹੈ ਨਾ। ਨਹੀਂ ਬੈਠਕ ਤੇਰੀ ਹੁੰਦੀ ਹੈ। ਨਹੀਂ ਭਾਜੀ ਇਹ ਤੁਹਾਡੇ ਕਰਕੇ ਅਸੀਂ ਇੱਥੇ ਆਈਦਾ ਤੁਹਾਡੇ ਨਾਲ ਬੈਣ ਖਲੋਣ ਲਈ ਆ ਭਾਬੀ ਓਏ ਚਾਹ ਬਣਾ ਦੇ ਦੋ। ਭਾਬੀ ਓਏ ਕਾਸ਼ੀ ਭਾਬੀ ਓਏ ਅੱਛਾ ਆਪਣੀ ਲੋਕ ਘਰ ਹੀ ਬੈਠਾ ਹਾਂ ਭਾਬੀ ਤੇਰੀ ਨੇ ਆਉਣਾ ਉਹਨੇ ਕਹਿਣਾ ਕਿੰਨੇ ਕੱਪ ਬਣਾਉਣੇ ਆ। ਚਾਰ ਬਣਾਉਣੇ ਆ ਕਿ ਪੰਜ ਹੀ ਬਣਾਉਣੇ ਆ। ਉਸਤਾਦ ਜੀ ਹੋਰ ਉਹਨੇ ਉੱਤੋਂ ਸਿੱਟਤਾ। ਮੈਂ ਕਿਹਾ ਬਿੱਲੀ ਕਿਹਦਾ ਕੀ ਬਣਿਆ। ਉਹ ਉਸਤਾਦ ਜੀ ਉਹ ਨਾ ਬਾਹਰ ਚਲੀ ਗਈ। ਮੈਂ ਕਿਹਾ ਬਾਹਰ ਕਿੱਦਾਂ ਚਲੀ ਗਈ ਉਹ ਬਾਹਰ ਨਿਕਲ ਗਈ। 2 ਵਾਰੀ ਸਾਂਝੀ ਪੜਨ ਦੀ ਕੋਸ਼ਿਸ਼ ਕੀਤੀ ਆ ਉਹ ਬਾਹਰ ਭੱਜ ਜਾਂਦੇ। ਜਦੋਂ ਮਰਜ਼ੀ ਫੜ ਲਓ ਉਹਨੂੰ ਤੁਹਾਨੂੰ ਤਰੀਕਾ ਨਹੀਂ ਹੁੰਦਾ ਬਿੱਲੀ ਫੜਨ ਦਾ। ਇੱਧਰ ਆਰਡਰ ਲਾਓ ਲਾ ਦੇ ਬੰਦੇ ਉਹਨੂੰ ਵਰਗਲਾ ਕੇ ਫੜੀ ਦਾ ਬਿੱਲੀ ਨੂੰ। ਅੱਛਾ ਜੀ ਅੱਛਾ ਜੀ 2-3 ਦਿਨ ਮੈਂ ਕੋਲੀ ਜੀ ਦੁੱਧ ਪਾ ਕੇ ਫਿਰ ਮੈਂ ਤੁਹਾਨੂੰ ਦੱਸਦਾ ਤੁਸੀਂ ਬਾਹਰ ਪਾਰਕ 'ਚ ਰੋਟੀ ਖਾਣੀ ਹਾਂ ਠੀਕ ਉਹਨੇ ਲਾਗੇ ਆ ਜਾਣਾ। ਠੀਕ ਹੈ ਸਰ। ਉਹਨੇ ਬਿਲਕੁਲ ਬੇਪਰਵਾਹ ਹੋ ਜਾਂਦੀ ਜਦੋਂ ਉਹਨੂੰ ਬੋਟੀ ਨਜ਼ਰ ਆਉਂਦੀ ਨਾ ਉਹ ਨਹੀਂ ਵੇਖਦੀ ਫਿਰ ਕਿ ਮੈਂ ਫੜੀ ਜਾਊਂਗੀ ਉਹ ਨਹੀਂ ਵੇਖਦੀ ਫਿਰ ਉਹਦਾ ਸਾਰਾ ਫੋਕਸ ਰੋਟੀ ਆ ਰੋਟੀ ਅੱਲਾ। ਮੈਂ ਕਹਿੰਦਾ ਉਹਨੂੰ ਪਹਿਲੇ 2 ਦਿਨ ਫਰੈਂਕ ਕਰੀਏ ਆਪਣੇ ਨਾਲ ਫਰੈਗਨੈਂਸ ਕਰਕੇ ਉਹਨੂੰ ਧੋਖਾ ਦਈਏ। ਫਰੈਂਕ ਨਹੀਂ ਫਰੈਂਕ ਕਿੱਦਾਂ। ਤੁਸੀਂ ਕਦੀ ਫੜੀ ਬਿੱਲੀ? ਇੱਕ ਵਾਰੀ ਭਰਾਵਾ ਮੈਂ ਵੈਪਰ ਮਾਰਿਆ ਸੀ ਉਹਦੇ ਲੱਕ 'ਚ ਉਹ ਵੱਜਾ ਵੀ ਸੀ। ਹਾਂਜੀ। ਉਸ ਤੋਂ ਬਾਅਦ 3 ਦਿਨ ਮੈਨੂੰ ਚੁੱਕ ਪਈ ਰਹੀ ਸੀ। ਮੈਂ ਫਿਰ ਮਾਫੀ ਮੰਗ ਲਈ ਰੱਬ ਕੋ ਮੈਂ ਕਿਹਾ ਮੈਨੂੰ ਮਾਫ ਕਰ ਦੇ ਬਿੱਲੀ ਦੀ ਮੈਂ ਹੁਣ ਵੈਪਰ ਨਹੀਂ ਹਾਂ ਮੈਂ ਕਿਹਾ ਸਿੱਧਾ ਦੂਰੋਂ ਫੈਰ ਹੀ ਮਾਰਾਂਗਾ। ਨਹੀਂ ਦਰਦੇ ਦੇ ਲੱਲੋ ਤੇ ਤੁਹਾਨੂੰ ਅਸੀਂ ਨਹੀਂ ਉਹ ਭਾਈ ਉਹ ਯਾਰ ਮੈਨੂੰ ਗੁੱਸਾ ਚੜਦਾ ਲੇਕਿਨ ਇੱਕ ਵਾਰੀ ਤਾਂ ਹੋਇਆ ਸੀ। ਬਾਸ ਤੈਨੂੰ ਮੈਂ ਤਰੀਕਾ ਦੱਸਾਂ ਕਿ ਜਦੋਂ ਮੈਂ ਤੇਰੇ ਤੋਂ ਵੀ ਤੂੰ ਤੇ ਵੱਡਾ ਹੋ ਗਿਆ ਛੋਟਾ ਕੋ 18 17 20 ਸਾਲ ਦਾ ਬੜਾ ਹੀ ਮੇਰਾ ਦਿਮਾਗ ਚੱਲਦਾ ਸੀ। ਓਏ ਹੋਏ ਹੋਏ ਹਾਂਜੀ ਮੈਂ ਤੇ ਮਸ਼ਹੂਰ ਹੋਣਾ ਸੀ ਮੈਂ ਗਲੀ ਚ ਮਹੱਲੇ ਚ ਕਿ ਯਾਰ ਇਹ ਕੋਈ ਲਿਫਟਾ ਟੈਪ ਐਟਮ ਤੇ ਫੁਰਤੀਲਾ ਵੀ ਉੱਡਾ ਹੀ ਤੇ ਨਾ ਮੇਰਾ ਚੂਚਾ ਖਾ ਗਈ ਬਿੱਲੀ ਸਾਲ ਵਾਲਾ ਬੱਚਾ ਕਿੱਡਾ ਹੁੰਦਾ ਜਿਹਨੇ ਚੂਚੇ ਵੀ ਰੱਖੇ 14 15 16 17 ਸਾਲ ਉਮਰ ਹੋ ਗਈ ਘੱਟ ਹੀ ਹੋਣੀ ਘੱਟ ਇਸ ਤੋਂ ਮੇਰਾ ਚੂਚਾ ਖਾ ਗਈ। ਓਏ ਕਿਸਮਤ ਮਾੜੀ ਉਹਦੀ। ਤੇ ਹੁਣ ਜਿਹੜਾ ਸਾਡਾ 2.5 ਮਰਲੇ ਦਾ ਮਕਾਨ ਸੀ ਨਾ ਹਾਂਜੀ ਉਹ ਇੰਜ ਬਾਹਰੋਂ ਆਉਂਦੀ ਸੀ ਤੇ ਪੌੜੀਆਂ ਉੱਤੇ ਚੜ ਜਾਂਦੀ ਸੀ ਤੇ ਇਹ ਪੌੜੀਆਂ ਚੜ ਰਹੀ ਨਾ ਤੇ ਇੱਧਰ ਕੰਧ ਦੇ ਨਾਲ ਨਾ ਮੈਂ ਵੈਪਰ ਇੰਜ ਲੈ ਕੇ ਨਾ ਤੇ ਪੱਥਰ ਹੋ ਗਏ। ਉਹਨੇ ਪਤਾ ਨਹੀਂ ਹਲੇ ਕਿਦੋਂ ਆਉਣਾ ਪਹਿਲੇ ਹੀ ਪੋਜੀਸ਼ਨ ਸਾਂਭ ਲਈ। ਹਾਂ ਕਿਉਂਕਿ ਉਹ ਏਡੀ ਤੇਜ਼ ਸੀ ਕਿ ਉਹ ਹਰਕਤੋਂ ਨੂੰ ਪਤਾ ਲੱਗ ਜਾਂਦਾ ਸੀ। ਓਏ ਏਦਾਂ ਮੈਂ ਜੰਮ ਗਿਆ ਹਿੱਲਿਆ ਹੀ ਨਹੀਂ ਹਿੱਲਿਆ ਹੀ ਨਹੀਂ।
ਅੰਮੀ ਕਮਰੇ 'ਚ ਲੰਮੀ ਪਈ। ਅੰਮੀ ਕਹਿੰਦੀ ਇੱਥੇ ਕੀ ਕਰਦਾ? ਮੈਂ ਕਿਹਾ ਤੁਸੀਂ ਬਾਹਰ ਨਹੀਂ ਆਉਣਾ ਬਸ। ਤੇ ਇੰਜ ਤੇ ਉਸਤਾਦ ਜੀ ਮੇਰੀ ਕਿਸਮਤ ਚੰਗੀ, ਕੋਈ 2-4 ਮਿੰਟ ਲੰਘੇ ਆ ਤੇ ਕਰੈਕਟਰ ਅੰਦਰ ਆਇਆ ਤੇ ਮੈਂ ਉੱਥੇ ਹੀ। ਉਹਨੇ ਮੇਰਾ ਦੇਖਿਆ ਤਾਂ ਉਹਨੇ ਸਮਝਿਆ ਕੋਈ ਚੀਜ਼ ਪਈ ਆ, ਸਟੈਚੂ ਟੈਪ ਹੀ ਆ। ਛਪਿਆ ਕੋਈ ਉਸੇ ਸਲੋਅਰ ਟੈਂਪੋ 'ਚ ਹੀ ਆਈ ਉਹ ਮੇਰੇ ਕੋਲੋਂ ਨਾ ਕਿ ਸਿੱਧੀ ਜਿਹੜੀ। ਤੇ ਮੈਂ ਹੁਣ ਹਿਸਾਬ ਲਾ ਰਿਹਾ ਕਿ ਉਹਨੂੰ ਮੈਂ ਪਹਿਲੇ ਇੱਕ ਹਿਸਾਬ ਲਾਇਆ ਵਾ, ਨਾਪਿਆ ਸੀ। ਨਾਪਿਆ ਹਿਸਾਬ ਕੇ ਇੱਥੇ ਜਦੋਂ ਆਏਗੀ ਨਾ ਤੇ ਉਹਦੇ ਬਿਲਕੁਲ ਲੱਕ 'ਚ ਪਏਗਾ। ਤੇ ਮੈਨੂੰ ਦੁੱਖ ਇਹ ਹੈ ਕਿ ਮੇਰਾ ਚੂਚਾ ਖਾਦੇ ਬੜਾ ਮੈਨੂੰ ਉਹਦਾ ਪਿਆਰ ਸੀ ਇੰਤਕਾਮ ਚੂਚੇ ਦੀ ਨਾਲ। ਅੱਗ। ਉਹਨੇ ਮੇਰੇ ਮਗਰ ਫਿਰਨਾ ਚੂਚੇ ਨੇ। ਝਾੜੂ ਤੇ ਲੱਗਾ ਸੀ, ਤੈਨੂੰ ਮੈਂ ਦੱਸਦਾ ਕਿ ਝਾੜੂ ਤੇ ਕਿੱਦਾਂ ਲੱਗਾ ਸੀ। ਐ ਮੈਂ ਖੜਾ ਵਾ, ਉਹ ਸਕੂਲ ਨਾਲ ਚੜੀ ਟਿਉਂ ਟਿਉਂ, ਦੇਖਿਆ ਉਹਨੇ ਵੀ ਕੋਈ ਨਹੀਂ ਹੈਗਾ। ਜਦੋਂ ਬਿਲਕੁਲ ਉਸ ਰੇਂਜ ਚ ਆਈ ਤਾਂ ਤੇਰੇ ਭਰਾ ਨੇ ਉਹਦੇ ਬਿਲਕੁਲ ਲੱਕ ਦੇ ਸੈਂਟਰ 'ਚ ਪਿਆ ਵੈਪਰ। ਹਾਏ ਤਕਸੀਮ ਹੋ ਗਿਆ। ਪਾਲੀ ਬਿੱਲੀ ਐ ਹੋ ਗਈ, ਹੋਲਡਿੰਗ ਵਾਲੀ ਬਣੀ। ਉਹ ਇੰਝ ਹੋ ਗਈ ਤੇ ਉਹਨੂੰ ਸਮਝ ਨਾ ਆਵੇ ਮੈਨੂੰ ਹੋਇਆ ਕੀ। ਇਹ ਤੇ ਪਿੱਛੇ ਕੋਈ ਚੀਜ਼ ਸੀ, ਸਟੈਚੂ। ਇਹ ਕੀ ਹੋਇਆ? ਸਾਜੋ ਇੰਝ ਹੋ ਕੇ ਨਾ ਉਸ ਤੋਂ ਬਾਅਦ ਮੈਂ ਯਾਨੀ ਉਹਦੇ ਏਡਾ ਭੈੜਾ ਵੱਜਾ ਦਾਨਸ਼ ਕਿ ਉਹਨੂੰ ਮੇਰਾ ਪਤਾ ਵੀ ਲੱਗ ਗਿਆ ਕਿ ਮੈਂ ਅੱਗੋਂ ਵੀ ਕੁਝ ਕਰ ਸਕਦਾ ਤੇ ਉਹਦੇ ਕੋਲ ਤੁਰਿਆ ਨਹੀਂ ਜਾ ਰਿਹਾ। ਲੇਕਿਨ ਉਹ ਇੰਝ ਨਹੀਂ ਕਰਦੀ ਨਾ, ਕਿਉਂਕਿ ਇਹ ਬੜੀਆਂ ਫਲੈਕਸੀਬਲ ਜਿਹੀਆਂ ਹੁੰਦੀਆਂ। ਹਾਂਜੀ ਹਾਂਜੀ। ਸਿੱਧੀ ਹੋ ਕੇ ਨਾ ਥੋੜੀ ਇੰਝ ਕਰਦੀ, ਵਿੰਗੀ ਚੀਪੀ ਚੜ ਗਈ ਉੱਤੇ। ਮੈਂ ਬੜਾ ਰਾਜ਼ੀ ਕਿ ਬਦਲਾ ਲੈ ਲਿਆ। ਮੈਨੂੰ ਮੇਰਾ ਇੰਝ ਕਰਕੇ ਨਾ ਇੱਥੇ ਕਰਕੇ ਆਉਂਦਾ ਹੁੰਦਾ ਟੀਵੀ 'ਚ ਨੁੱਕਰ ਦੇ ਇੱਕ ਚੂਚਾ ਬਦਲ ਗਿਆ। ਉਹ ਉੱਪਰੋਂ ਆ ਕੇ ਬੱਦਲ ਜੇ ਚੂਹਾ ਨਿਕਲਿਆ, ਖੁਸ਼ੀ ਨਾਲ ਉਹਨੇ ਮੈਨੂੰ ਫਲਾਈਂਗ ਕਿੱਸਾ ਕੀਤੀਆਂ। ਤਿਉਂ ਕਰਕੇ ਫਿਰ ਬੰਦ ਹੋ ਗਏ ਇਹ ਟਾਈਮ ਦਾ। ਨਹੀਂ ਤੇ ਉਹਦੀ ਆਤਮਾ ਭਟਕਦੀ ਰਹਿਣੀ ਸੀ ਉਸਤਾਦ ਜੀ। ਹਾਂਜੀ ਉਸਤਾਦ ਜੀ, ਉਹਨੇ ਮੈਨੂੰ ਕਿਹਾ ਕਿ ਮੈਂ ਉੱਤੇ ਤੋਂ ਰਾਜ਼ੀ ਹਾਂ। ਚੂਚੇ ਨੇ ਮੈਨੂੰ ਕਿਹਾ। ਉਸਤਾਦ ਜੀ ਬਿੱਲੀ ਨੂੰ ਤੁਸੀਂ ਜਿੰਨਾ ਮਰਜ਼ੀ ਮਾਰਿਆ ਲੇਕਿਨ ਉਹਨੂੰ ਕੁਝ ਵੀ ਨਹੀਂ ਹੋ ਸਕਦਾ। ਤੇ ਉਹਨੇ ਬਾਬਾ ਜੀ ਪਤਾ ਨਹੀਂ ਮੇਰਾ ਪੈਰ ਤਿਲਕਿਆ ਜਾਂ ਕੋਈ ਐਸਾ ਕੰਮ ਹੋਇਆ ਕਿ ਮੈਨੂੰ ਚੁੱਕ ਜੀ ਐਸੀ ਪੈ ਗਈ ਕਿ ਮੈਂ 3 ਦਿਨ ਮੰਜੇ ਤੇ ਜਦੋਂ ਮੈਂ ਮਾਰਿਆ ਮੇਰੀ ਮਾਂ ਮੈਨੂੰ ਉਦੋਂ ਹੀ ਬੋਲਣ ਲੱਗ ਪਈ। ਕਹਿੰਦੀ ਮੈਨੂੰ ਜੇ ਪਤਾ ਹੁੰਦਾ ਮੈਂ ਤੈਨੂੰ ਕਦੇ ਇਹ ਫਲਾਣ। ਜਿੱਦਾਂ ਹੀ ਮੈਨੂੰ ਸੱਟ ਲੱਗੀ ਮੇਰੀ ਮਾਂ ਮੇਰੇ, ਭਾਵੇਂ ਉਹ ਵੈਸੇ ਹੀ ਲੱਗੀ ਹੋਵੇ ਇਤਫਾਕਨ, ਮੇਰੀ ਮਾਂ ਨੇ ਉਹ ਪਾਤੀ ਮੇਰੇ। ਬਿੱਲੀ ਤੇ ਉੱਥੇ ਬਿੱਲੀ ਦੇ ਪੈਰ। ਇਹਨੂੰ ਤੂੰ ਕਿਉਂ ਮਾਰਿਆ? ਵੇਖਿਆ ਮਾਫੀ ਮੰਗ ਰੱਬ ਕੋਈ ਇਹ। ਮੈਂ ਕਿਹਾ ਮਾਫੀ ਤੇ ਨਹੀਂ ਮੰਗਦਾ, ਮੈਂ 3 ਦਿਨ ਮੰਜੇ ਤੇ ਪੈ ਜਾਊਗਾ। ਇਹਦੀ ਨਹੀਂ ਮੈਂ ਮਾਫੀ ਮੰਗਦਾ, ਚੂਚਾ ਖਾ। ਇਹਨੂੰ ਨਹੀਂ ਮੈਂ ਛੱਡਣਾ ਯਾਰ। ਦਾਨਸ਼ ਉਹ ਸੀ 3 ਤੋਂ 4 ਚੂਚੇ, ਉਹਦੇ ਬ੍ਰੈਲਰ ਚੂਚੇ। ਬ੍ਰੈਲਰ ਜਦੋਂ ਤੁਸੀਂ ਲੈਂਦੇ ਨਾ ਉਦੋਂ ਹੀ ਸੋਹਣਾ ਲੱਗਦਾ। ਹਾਂਜੀ ਵੱਡਾ ਹੋ ਕੇ ਬੜਾ ਬੇਤਰਤੀਬਾ ਜਿਹਾ ਹੋ ਜਾਂਦਾ, ਥੋੜਾ ਵੱਡਾ ਜਿਹਾ ਹੋ ਕੇ ਨਾ ਉਹ ਬੜਾ ਗੰਦਾ ਮੰਦਾ ਜਿਹਾ ਹੋ ਜਾਂਦਾ। ਹਾਂਜੀ ਹਾਂਜੀ। ਉਹ ਉਦੋਂ ਹੀ ਸੋਹਣਾ ਲੱਗਦਾ ਤਾਂ ਨਿੱਕਾ ਨਿੱਕਾ ਹੁੰਦਾ। ਏਦਾਂ ਹੀ। ਸਹੀ ਗੱਲ। ਲੇਕਿਨ ਉਹ ਵੱਡੇ ਹੋ ਗਏ ਸੀ। ਮੈਂ ਝਾੜੂ ਤੇ ਕਿੱਦਾਂ ਲਾਇਆ? ਉਹਨਾਂ ਨੂੰ ਮੈਂ ਖਵਾਉਣਾ ਸੀ ਮੱਖੀਆਂ, ਮੱਖੀਆਂ ਚੂਚਿਆਂ ਨੂੰ, ਬੜੇ ਸ਼ੌਕ ਰੱਖਦੇ। ਉਹਨਾਂ ਦੀ ਫੇਵਰਟ ਆ। ਅੱਛਾ ਹੁਣ ਉਹ ਗਿੱਜੇ ਕਿਤੇ ਸੀ, ਉਹਨਾਂ ਨੂੰ ਪਤਾ ਮੈਂ ਨਾ ਕੋਈ ਚੀਜ਼ ਸਿੱਟਣੀ ਮਿੱਠੀ, ਹਾਂਜੀ। ਉੱਤੇ ਜਦੋਂ ਮੱਖੀਆਂ ਇਕੱਠੀਆਂ ਹੋਈਆਂ ਨੇ ਨਾ, ਮੈਂ ਕਰਕੇ ਨਾ ਬੜੇ ਹਿਸਾਬ ਨਾਲ ਐਂ ਕਰਕੇ ਝਾੜੂ। ਹਾਂ, ਤੇ ਉਦੋਂ ਮੈਂ ਫੜ ਕੇ ਉਹਨਾਂ ਨੂੰ ਝਾੜੂ ਦੇ ਥੱਲੇ ਕਰਨਾ। 3-4 ਦਿਨਾਂ ਚ ਉਹਨਾਂ ਨੂੰ ਸਮਝ ਲੱਗ ਗਈ ਕਿ ਜਿੱਥੇ ਝਾੜੂ ਵੱਜਦਾ ਉਹਦੇ ਥੱਲੇ ਲੰਗਰ ਹੁੰਦਾ। ਲੰਗਰ ਵਾਲਾ ਝਾੜੂ। ਇਹ ਲੰਗਰ ਵਾਲਾ ਝਾੜੂ। ਉਸਤਾਦ ਜੀ ਉਹ ਜਿੱਥੇ ਵੀ ਫਿਰ ਰਹੇ ਨੇ ਨਾ, ਮੈਂ ਝਾੜੂ ਮਾਰਨਾ, ਉਹਨਾਂ ਨੇ ਤਰਪ ਝਾੜੂ ਦੇ ਕੋਲ ਆਪੇ ਹੀ। ਚੂਚੇ ਨੇ ਕਈ ਵਾਰੀ ਮੈਂ ਉਹਨਾਂ ਨੇ ਚੇਦਾ ਵੀ ਕਰਨਾ ਹੈ, ਠੈਪ ਉਹਨਾਂ ਨੇ ਥੱਲੇ ਵੇਚ ਦੇਣਾ ਵੀ ਕਿੱਥੇ ਫਿਰ। ਆਹੋ ਉਹ ਏਦਾਂ ਦਾ ਸੀ। ਉਹ ਕੀ ਇੱਕ ਵਿਚਾਰਾ ਗਿਆ, ਦੂਜਾ ਗਿਆ, ਉਹ ਇੱਕ ਰਹਿ ਗਿਆ ਮੇਰੇ ਕੋਲ। ਇੱਕ ਫਿਰ ਬੜੀ ਦੇਰ ਰਿਹਾ, ਓਡਾ ਵੱਡਾ ਹੋ ਗਿਆ। ਓਏ ਹੋਏ। ਉਹਨੂੰ ਲੈ ਗਈ ਸਾਲੀ। ਬਿੱਲੀ। ਓਏ ਹਾਂ ਉਹਦੇ ਨਾਲ ਦਿਲ ਲੱਗੀ ਵੀ ਹੋ ਗਈ ਹੋਣੀ ਨਾ। ਹਾਂਜੀ। ਉਸਤਾਦ ਜੀ ਉਹਨੂੰ ਲੈ ਗਈ। ਉਹਨੂੰ ਮੇਰਾ ਕੁਦਰਤੀ ਹਿਸਾਬ ਆ, ਮਤਲਬ ਕਹਿੰਦਾ ਮੈਂ ਅਗਰ ਕਿਸੇ ਨਾਲ ਪਿਆਰ ਪੈਂਦਾ ਨਹੀਂ ਜਲਦੀ, ਜੇ ਪਾ ਲਵਾਂ ਫਿਰ ਮੈਂ ਬੜਾ ਭੈੜਾ ਮੈਨਾਂ ਪੈ, ਫਿਰ ਮੇਰੀ ਉਹਦੇ ਲਈ ਵਕਫ ਕਰ ਦਿੰਦਾ ਮੈਂ ਸਾਰਾ ਕੁਝ, ਆਪਣਾ ਟਾਈਮ ਸਾਰਾ ਕੁਝ। 20 ਜਣੇ ਰੋਕਣ ਵਾਲੇ ਹੋਣ। ਤੋਤੇ ਦਾ ਵੀ ਮੈਂ ਤੁਹਾਨੂੰ ਸੁਣਿਆ ਨਹੀਂ, ਕਾਠਾ ਮੈਂ ਬੁਲਾ ਲਿਆ ਸੀ। ਹਾਂਜੀ। ਕਾਠਾ ਤੋਤਾ ਮੈਂ ਬੁਲਾ ਲਿਆ ਬਗੈਰ ਗਾਨੀਆਂ ਦੇ। ਬਗੈਰ ਗਾਨੀ ਵਾਲੇ ਤੋਂ ਉਹਨੇ ਕਹ ਲੈ ਵੀ ਬੋਲਣਾ ਪੈਣਾ। ਬੁਲਾ ਲਿਆ ਮੈਂ। ਉਹ ਵੀ ਬੜੀ ਸਟੋਰੀ ਸੀ। ਖੈਰ ਉਹ ਭਾਈ ਉਹ ਮੈਂ ਇੱਥੇ ਲਾਇਆ ਸੀ। ਉਹ ਇੱਕ ਦਿਨ ਭਾਜੀ ਉਹ ਯਾਰ ਮੇਰੀਆਂ ਅੱਖਾਂ ਦੇ ਸਾਹਮਣੇ ਹੀ ਲੈ ਕੇ ਗਈ ਹੈ ਯਾਰ। ਬਿੱਲੀ ਹਾਂ ਉਹਦੀਆਂ ਚਾਂਗਰਾਂ ਮੈਂ ਸੁਣੀਆਂ, ਤੂੰ ਹਿਸਾਬ ਲਾ। ਜ਼ੁਲਮ ਸੀ। ਹਾਂ ਇੱਕ ਕਿਤਾ ਮਰਿਆ ਤੈਨੂੰ ਦੱਸਣ ਲੱਗ ਦੇਣਾ। ਉਹ ਬਿਮਾਰ ਹੋ ਗਿਆ, ਥੋੜਾ ਢਿੱਲਾ ਮੱਠਾ ਹੋ ਗਿਆ, ਤੇ ਉਹਨੂੰ ਨਾ ਮੈਂ ਹੁਣ ਚਾਹ ਪਿਆ ਰਿਹਾ ਉਹਨਾਂ ਨੂੰ ਮੈਂ। ਲੈ ਹਾਂ ਸਾਨੂੰ ਇਹ ਕਿ ਅੰਮੀ ਕਹਿੰਦੀ ਜਦੋਂ ਸਾਡੀ ਤਬੀਅਤ ਢਿੱਲੀ ਵਿੱਚ ਚਾਹ ਪੀ। ਉਹਨੂੰ ਵੀ ਚਾਹ ਚਮਚੀ ਚ ਪਾ ਕੇ ਉਹਦੀ ਚੁੱਝ ਖੋਲ ਕੇ ਚਾਹ ਪਿਆ ਰਿਹਾ। ਚਾਹ ਪਿਆ ਕੇ ਤੇ ਇੰਜ ਮੈਂ ਲੰਮੇ ਪਿਆ ਮੰਜੀ ਤੇ। ਆ ਮੇਰੇ ਸਿਰ ਵਾਲੀ ਸਾਈਡ ਆ ਮੰਜੀ, ਇਧਰ ਲੱਤਾਂ ਨੇ, ਆਹ ਦਰਵਾਜ਼ਾ ਸਾਡੀ ਬੈਠਕ ਦਾ, ਤੇ ਮੰਜੀ ਦੀ ਆਹ ਜਿਹੜੀ ਜਗ੍ਹਾ ਨਹੀਂ ਹੁੰਦੀ ਜਿਹੜੀ ਲੰਮੇ ਪੈਂਦਾ, 2 ਜਗ੍ਹਾ ਖਾਲੀ ਨਹੀਂ ਹੁੰਦੀ ਹਾਂਜੀ ਜਿੱਥੇ ਅਕਸਰ ਬਹਿ ਵੀ ਜਾਂਦੇ ਲੋਕੀ ਆ ਕੇ। ਹਾਂਜੀ ਹੁਣ ਮੂੰਹ ਕਰਕੇ ਤੁਸੀਂ ਬਹਿ ਸਕਦੇ। ਉੱਥੇ ਚੁੱਕ ਕੇ ਕੱਪੜੇ ਤੇ ਮੈਂ ਥੱਲੇ ਚੂਚੇ ਰੱਖ ਕੇ ਉੱਪਰ ਉਹਦੇ ਕੰਬਲ ਦਿੱਤਾ ਤੇ ਸਿਰ ਦੇ ਕੋਲ ਤੇ ਮੈਂ ਪਿਆ।
ਸਰਾਣੇ ਕਿਆ ਕੀਤਾ ਸਾਡੇ ਕੋਲ ਨਾ ਇੱਕ ਟਾਉਂ ਟੱਟ ਟੈਪ ਕਰੈਕਟਰ ਨਾ ਟਾਉਂ ਟੱਟ ਕੰਮ ਕਰਦਾ ਹੁੰਦਾ ਸੀ ਦੂ ਸਟੈਪ ਸਮਝ ਗਏ ਬਹੁਤ ਬੌਂਤਰ ਤੇ ਉਹ ਆਇਆ ਤੇ ਮੈਨੂੰ ਯਾਦ ਭੁੱਲ ਗਿਆ ਵੀ ਤੇ ਚੂਚਾ ਵਾ ਓਏ ਉੱਥੇ ਬਹਿ ਗਿਆ ਉਹਦੇ ਉੱਤੇ ਬਹਿ ਗਿਆ ਚੂਚੇ ਦੇ ਉੱਤੇ ਹਾਂ ਕੋ 7-8 ਮਿੰਟ ਬੈਠਾ ਰਿਹਾ ਉਹ ਚੂਚੇ ਦਾ ਸਟicker ਬਣ ਗਿਆ ਥੱਲੇ ਕਿਸੇ ਚੂਤੇ ਨੇ ਉਹਦੀ ਆਵਾਜ਼ ਵੀ ਕਾਦੀ ਨਿਕਲਦੀ ਉਹ ਹੁੰਦੀ ਅੱਜ ਆ ਰੱਖਦਾ ਵੀ ਫਰਾਈ ਪਾਨ ਚ ਆਂਡਾ ਸਿੱਟਿਆ ਤੁਹਾਨੂੰ 7-8 ਮਿੰਟ ਬਾਅਦ ਯਾਦ 7-8 ਮਿੰਟ ਬਾਅਦ ਯਾਦ ਆਇਆ ਜਦੋਂ ਮੈਨੂੰ ਯਾਦ ਆ ਉਹਦੇ ਮੈਂ ਇਧਰੋਂ ਮੁੱਕਾ ਕਰਾਇਆ ਉੱਠ ਮੈਂ ਗਿਆ ਮੈਂ ਇੰਜ ਕੀਤਾ ਤੇ ਚੂਚੀ ਹੋਣੀ ਭਾਜੀ ਇੰਜ ਜਿਵੇਂ ਸੈਨ ਕੀਤੇ ਗਏ ਬਾੜ ਚ ਫਸਿਆ ਦੂਜੇ ਦੇ ਵਿਚਾਰੇ ਦੀ ਚੂੰ ਵੀ ਨੀ ਨਿਕਲੀ ਹੋਣੀ ਅੱਖ ਵੀ ਨਹੀਂ ਕਿੱਥੋਂ ਇੱਕ ਉਹ ਮਰ ਗਿਆ ਉਹ ਇਦਾਂ ਹੀ ਨਾ ਸਾਰੇ ਚਲੇ ਗਏ ਉਹ ਇੱਕ ਰਹਿ ਗਿਆ ਸੀ ਉਹ ਫਿਰ ਮੇਰਾ ਚੂਚੇ ਮੇਰਾ ਸਾਥੀ ਸੀ ਚੂਚਾ ਮੇਰਾ ਸਾਥੀ। ਹਾਥੀ ਮੇਰਾ ਸਾਥੀ ਸੀ ਉਹਨੇ ਤੁਹਾਡੀ ਜੋੜੀ ਤੋੜੀ ਉਹ ਲੈ ਗਈ ਉਹ ਤੁਹਾਡਾ ਗਾਣਾ ਵੀ ਐਸੀ ਚੂਚਕ 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 ਉਸ ਤੋਂ ਬਸ ਅੱਜ ਇਹ ਹੈ ਕਿ ਮੈਂ 3-4 ਦਿਨ ਚੁੱਕ ਤੇ ਮੈਂ ਚੱਲ ਲਈ ਲੇਕਿਨ ਉਹ ਮੇਰਾ ਅੰਦਰੋਂ ਸੈਟੀਸਫਾਈ ਹੋ ਗਏ ਕਿ ਮੈਂ ਇੱਕ ਮੇਰਾ ਮੈਂ ਤੁਹਾਨੂੰ ਵਾਕਿਆ ਸੁਣਾਉਣਾ ਮੇਰੇ ਜਿਹੜੇ ਅੱਬੂ ਸੀ ਨਾ ਹਾਂਜੀ ਉਹਨਾਂ ਨੂੰ ਆਦਤ ਸੀ ਬੁੜਿਆਂ ਬੰਦਿਆਂ ਨੂੰ ਹੁੰਦੀ ਹੈ। ਉਹਨਾਂ ਨੂੰ ਆਦਤ ਸੀ ਅੱਗੇ ਵੀ ਮੈਂ ਕਈ ਵਾਰੀ ਦੱਸਿਆ ਨਾ ਕਿ ਉਹਨਾਂ ਨੂੰ ਆਦਤ ਸੀ ਕਿ ਵੀ ਉਹਨਾਂ ਨੇ ਨਾ ਇਕੱਠੀ ਚੀਜ਼ ਦਾ ਕੋਈ ਘਰ ਖਰਾਬ ਹੋ ਜਾਣੀ ਪਈ ਇਕੱਠੀ ਲਿਆਉਣੀ ਇਕੱਠੀ ਲੈ ਆਉਣੀ ਆ ਸਸਤੀ ਕਰਕੇ ਖਾਣੀ ਓਨੀ ਆ ਸੀ ਬਾਕੀ ਖਰਾਬ ਹੋ ਜਾਣੀ ਅੱਛਾ ਉਹਨਾਂ ਨੇ ਹੁਣ ਜਾਣਾ ਉਹਨਾਂ ਦਾ ਕੀ ਵੱਡੀ ਤੇ ਉਹਨਾਂ ਨੇ ਕੁਰਬਾਨੀ ਲੈਣ ਜਾਣਾ ਨਾ ਉਹਨਾਂ ਨੇ ਪੂਰੀ ਮੰਡੀ ਦਾ ਰਸ ਛੱਡ ਕੇ ਨਾ ਪਿੱਛੇ ਜਿਹੜੇ ਮਤਲਬ ਇੱਕ ਸਾਲ ਮੰਡੀ ਲੱਗੀ ਆ ਤੇ ਹੁਣ ਉਹ ਸਾਹਮਣੇ ਘਰ ਦੀ ਦੀਵਾਰ ਦੇ ਨਾਲ ਵਿਚਾਰੇ ਲੰਮੇ ਪਏ ਨੇ ਬੱਕਰੇ ਖਿਲਾ ਆ ਹੀ ਨਹੀਂ ਰਿਹਾ ਜਿੰਨਾ ਕੋਲ ਆ ਉਹ ਛੋਟੇ ਇੱਕ ਬੱਕਰੀ ਆ ਕੋ ਬੱਕਰਾ ਵਾ ਕੇ ਉੱਥੇ ਫਿਰਨਾ ਪਏ ਮੇਰੇ ਛੋਟੇ ਡੀਲਰਾਂ ਚ ਨਹੀਂ ਮਤਲਬ ਉਹ ਥੋੜਾ ਆਊਟ ਆਫ ਮੰਡੀ ਹੋ ਗਿਆ ਨਾ। ਜਿੱਧਰ ਕਾਰ ਦੀ ਘੱਟ ਕਾਗੀ ਘਾਟਾ ਤੇ ਸੁੱਤੇ ਨੇ ਕੰਬਲ ਲਿਆ ਬਾਬੇ ਨੇ ਲਾਗੇ ਬੱਕਰਾ ਖਿਲਾ ਰਿਹਾ ਕਿਸੇ ਤੇ ਜਾਨ ਸੀ ਹਾਂ ਫਿਰ ਮੇਰੇ ਅੱਬੇ ਨੇ ਬੰਦਾ ਲੱਭਣਾ ਉਹ ਬੱਕਰਾ ਨਹੀਂ ਸੀ ਵੇਖਦਾ ਉਹ ਮਾਲਕ ਦੇਖਦਾ ਸੀ ਵਾਹ ਉਹਨੂੰ ਪਤਾ ਲੱਗਦਾ ਸੀ ਕਿ ਐਸ ਬਾਬੇ ਨੇ ਇਹਨੂੰ ਹੱਥੀਂ ਪਾਲਿਆ ਵਾ ਇਹ ਉਹ ਨਹੀਂ ਹੈਗਾ ਵਪਾਰੀ ਨਹੀਂਗਾ ਅੱਛਾ ਉਸਤਾਦ ਜੀ ਉਹ ਇੱਕ ਬੱਕਰਾ ਲੈ ਆਇਆ ਮੇਰਾ ਬੱਕਰਾ ਚਾਚਾ ਜੀ ਆ ਸਾਫਾ ਚਿੱਟਾ ਜਿਹਾ ਉਹਨੇ ਬੰਨਿਆ ਕੋ 55-60 ਸਾਲ ਉਹਦੀ ਉਮਰ 60 ਸਾਲ ਉਹਦੀ ਉਮਰ ਛੋਟਾ ਜਿਹਾ ਦਾ ਕੱਦ ਤੇ ਉਹਦੇ ਕੋ ਬੱਕਰਾ ਲੈ ਲਿਆ ਓਕੇ ਤੇ ਬੱਕਰੇ ਦਾ ਕੱਦ ਕਿੱਡਾ ਕੁ ਵੀ ਇਹ ਐਡਾ ਕੁ ਸਿਰਫ ਨਾਰਮਲ ਬੱਕਰਾ ਨਾਰਮਲ ਬੱਕਰਾ ਸੁਮਾਨ ਸਾਹਿਬ ਸ਼ਮਾਲ ਪੈਸੇ ਵੀ ਦੇਤੇ ਉਹਨੂੰ ਓਕੇ ਤੇ ਬਾਬਾ ਘਰ ਤੱਕ ਆ ਗਿਆ ਮਾਲਕ ਵੀ ਆਹੋ ਬੱਕਰੇ ਦੇ ਨਾਲ ਹੀ ਬੱਕਰੇ ਦੇ ਨਾਲ ਕਿਉਂ ਤੇ ਰੋਈ ਜਾ ਰਿਹਾ ਓਏ ਉਹਨੂੰ ਬੈਠਕ 'ਚ ਬਿਠਾਇਆ ਮੇਰੇ ਅੱਬੇ ਨੇ ਤੇ ਉਹ ਕਹਿੰਦਾ ਜੀ ਇਹਨੂੰ ਮੈਂ ਇੰਜ ਹੀ ਪਾਲਿਆ ਜਿਵੇਂ ਤੁਸੀਂ ਆਪਣੇ ਪੁੱਤਰ ਨੂੰ ਪਾਲਿਆ ਓਏ ਤੇ ਮੈਨੂੰ ਪੈਸੇ ਦੀ ਲੋੜ ਆ ਮੈਨੂੰ ਪੈਸੇ ਦੀ ਲੋੜ ਨਾ ਦੀ ਮੈਨੂੰ ਕਦੀ ਨਹੀਂ ਆਈ ਤੇ ਕਹਿੰਦਾ ਇਹਦੇ ਉੱਪਰ ਹੱਥ ਫੇਰੋ ਸਿਰਫ ਉਹਦੇ ਤੇ ਹੱਥ ਫੇਰਦੇ ਸੀ ਨਾ ਹੱਥ ਠੰਡਾ ਹੋ ਜਾਂਦਾ ਸੀ ਜਿੰਦਾ ਹੋ ਜਾਂਦਾ ਵਾਹ 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 ਯਾਰ ਜਿਹੜੀ ਖਰਾਬ ਖੁਰਾਕ ਉਹ ਕਹਿੰਦਾ ਮੈਂ ਇਹਨੂੰ ਦੇਸੀ ਘਿਓ ਬਦਾਮ ਦੀ ਗਿਰੀ ਮਗਜ਼ ਇਹਨੂੰ ਮੈਂ ਪੱਠੇ ਪੁੱਠੇ ਨਹੀਂ ਖਵਾਏ ਡਰਾਈ ਫੂਡ ਉਸਤਾਦ ਜੀ ਉਹ ਜੈਨਵਨ ਬੱਕਰਾ ਇਦਾਂ ਦਾ ਸੀ ਕਿ ਯਾਰ ਉਹਦੇ ਵਾਲ ਤਰ ਹੁੰਦੇ ਸੀ ਯਾਨੀ ਤਰ ਤੋਂ ਮਰਾਦੇ ਚਮਕਦਾਰ ਯਾਨੀ ਤੂੰ ਜ਼ੋਰ ਦੀ ਇੰਜ ਕੀਤਾ ਤੂੰ ਇੰਜ ਕੀਤਾ ਤੈਨੂੰ ਇੰਜ ਲੱਗਣਾ ਜਿਵੇਂ ਥਿੰਦਾ ਮੇਰਾ ਹੱਥ ਹੋ ਗਿਆ ਇਹ ਤਾਕਤ ਦੀ ਨਿਸ਼ਾਨੀ ਚਰਬੀ ਟੈਪ ਇੰਜ ਉਹਦੀ ਸਕਿਨ ਚੋਂ ਇੰਜ ਦਾ ਸੀ ਖੁਸ਼ਕੀ ਸੀ ਅੱਧਾ ਘੰਟਾ ਬਾਬਾ ਬਹਿ ਕੇ ਚਾਹ ਚੂ ਪੀ ਕੇ ਰੂ ਕੇ ਉਹਦੇ ਨਾਲ ਮਿਲ ਕੇ ਤੇ ਮੇਰਾ ਅੱਬਾ ਉਹਨੂੰ ਕਹਿੰਦਾ ਕਿ ਤੂੰ ਚਾਚਾ ਤੂੰ ਫਿਰ ਏਦਾਂ ਕਰ ਤੂੰ ਪੈਸੇ ਵੀ ਰੱਖ ਲਾ ਤੇ ਜੇ ਤੈਨੂੰ ਲੋੜ ਆ ਤੇ ਤੂੰ ਲੈ ਜਾ ਇਹਨੂੰ ਏਡੀ ਕਾਹਦੀ ਗੱਲ ਆ ਤੇ ਉਹ ਕਹਿੰਦਾ ਨਹੀਂ ਇੰਜ ਨਹੀਂ ਮੈਂ ਕਰਨਾ ਮੈਂ ਪਤਾ ਨਹੀਂ ਮੁੜ ਕੇ ਦਿੱਤੇ ਜਾਣੇ ਨਹੀਂ ਦਿੱਤੇ ਜਾਣੇ ਤੇ ਨਾਲੇ ਮੇਰੀ ਇਹ ਕਹਿੰਦਾ ਉਹਦੀ ਮਤਲਬ ਇਹ ਸੀ ਕਿ ਵੀ ਮੇਰੀ ਇਹ ਸੋਚ ਹੈ ਨਾ ਹੈ ਤੇ ਕੁਰਬਾਨੀ ਦਾ ਹੀ ਨਾ ਚਲਾ ਗਿਆ ਬੱਕਰੇ ਨੇ 5-6 ਦਿਨ ਪਹਿਲੇ ਮੇਰੇ ਅੱਬੇ ਨੇ ਲਿਆਂਦਾ ਬੱਕਰਾ ਵੀ ਅਸੀਂ ਖੇਡ ਲਵਾਂਗੇ ਹਾਂਜੀ 2 ਦਿਨ ਤੇ ਉਹਨੇ ਬਿਲਕੁਲ ਕੁਝ ਨਹੀਂ ਖਾਦਾ ਹਾਏ ਨਸੀ ਹੋ ਗਿਆ ਨਥੀ ਬੋਲਦਾ ਵੀ ਨਹੀਂ ਚੁੱਪ ਦੀਵਾਰ ਦੇ ਨਾਲ ਲੱਗਾ ਦੁਖੀ ਹੋ ਹਾਂ ਤੇ ਮੇਰਾ ਅੱਬਾ ਕਹਿੰਦਾ ਯਾਰ ਇਹ ਮੈਂ ਗਲਤੀ ਕਰ ਲਈ ਉਹਨੂੰ ਇੰਜ ਲੱਗੇ ਮੇਰੇ ਕੋ ਪਾਪ ਹੋ ਗਿਆ ਮੇਰਾ ਗਿਆ ਮੈਨੂੰ ਜੁਤਾ ਕਰਤਾ ਦਿਲ ਤੋੜਤਾ ਜਾਨੀ ਕਿ ਦੂਜੇ ਇੱਕ ਦਿਨ ਬਾਅਦ ਨਾ ਉਹ ਅਗਰ ਜਾਨਵਰ ਹੀ ਉਹਨੂੰ ਥੋੜਾ ਜਿਹਾ ਸੀ ਸਾਡੇ ਨਾਲ ਲੱਗਾ ਯਾਰ ਇਸ ਕਿਸਮ ਦਾ ਸ਼ਰਾਰਤੀ ਬੱਕਰਾ ਤੂੰ ਤੈਨੂੰ ਇੰਜ ਲੱਗਣਾ ਇਹ ਬੱਕਰਾ ਨਹੀਂ ਦੇ ਅੰਦਰ ਨਾ ਕੋਈ ਚੀਜ਼ ਆ ਜਿਹੜੀ ਪੂਰੀ ਸਮਝਦਾਰ ਆ ਕਿ ਮੈਂ ਐਟਮ ਕਰਨੀ ਹੈ ਅੱਛਾ ਜੀ ਹਾਂਜੀ ਵਾਹ ਲਾਡਲਾ ਨਹੀਂ ਹੁੰਦਾ ਹਾਂਜੀ ਹਾਂਜੀ ਯਾਰ ਉਹਨੂੰ ਪੌੜੀਆਂ ਉਤਰਦਾ ਸੀ ਉਹ ਤੇ ਉਹਨੇ ਨਾ ਇੰਜ ਲਾਣਾ ਕੋਈ ਡਾਂਸਰ ਪੌੜੀ ਉਤਰ ਰਿਹਾ ਹਾਏ ਹਾਏ
ਐਂ ਕਰਕੇ ਚੁੱਕੂ ਚੁੱਕੂ ਮੈਂ ਕਿਹੜਾ ਯਾਰ ਇਹ ਕਿਹੜਾ ਬੱਕਰਾ ਵਾ ਕੀ ਬਾਤ। ਇਹ ਕੀ ਐਟਮ ਕਰਦਾ ਖਲੋਤੇ ਖਲੋਤੇ ਨੇ ਕਦੀ ਕੋਈ ਡਾਂਸ ਟੈਪ ਕਰਨ ਲੱਗ ਪੈਣਾ ਕਦੀ ਯਾਨੀ ਇੰਜ ਲੱਗਣਾ ਕਿ ਉਸਤਾਦ ਜੀ ਉਹ ਜਿੱਦਾਂ ਉਹਨੂੰ ਕੀਤਾ ਨਾ ਹਾਂਜੀ ਜਿਸ ਹੌਸਲੇ ਨਾਲ ਤੇ ਜਿਸ ਇੰਜ ਲੱਗਦਾ ਸੀ ਯਾਰ ਇਹ ਉਹ ਹੈ ਨਹੀਂ ਜਿਹੜੇ ਆਮ ਬੱਕਰੇ ਹੁੰਦੇ ਆ ਹਾਏ 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 ਹੋਰ ਚੀਜ਼ ਆ ਇਹਦੇ ਅੰਦਰ ਕੋਈ ਰੂਹ ਹੀ ਹੋਰ ਆ ਖਾਸ ਸੀ ਖਾਸ ਦੇਸੀ ਪਿਓਰ ਉਹਨੇ ਵੀ ਚਾਵਾਂ ਲਾਡਾਂ ਨਾਲ ਹੀ ਪਾਲਿਆ ਹੋਣਾ ਨਾ ਜਿਹੜਾ ਓਏ ਹੋਏ ਹੋਏ ਖਵਾਇਆ ਕੀ ਉਹਨੇ ਹੁਣ ਇੰਨਾ ਰਚ ਮਿਲ ਜਾਓ ਤੇ ਫਿਰ ਉਹਨੇ ਮੇਰੇ ਨਾਲ ਜਾਣਾ ਬਾਜ਼ਾਰ ਫਿਰਨਾ ਉਹਦੀ ਮੈਂ ਰੱਸੀ ਫੜੀ ਹੋਣੀ ਐਕਟਿਵ ਇਦਾਂ ਦਾ ਇਸ ਕਿਸਮ ਦਾ ਐਕਟਿਵ ਕਿ ਇੱਕ ਸਕਿੰਟ ਤੋਂ ਪਹਿਲੇ ਗੱਲ ਨੂੰ ਸਮਝਦਾ ਸੀ ਚੌਕਸ ਹਾਂ ਯਾਨੀ ਕਿ ਜਿਵੇਂ ਮੁੱਤੇ ਕਹੇ ਨਹੀਂ ਹੁੰਦੇ ਇਸ ਟਾਈਪ ਦਾ ਐਕਟਿਵ ਤੇ ਉਹਨੇ ਨੱਸਣਾ ਭੱਜਣਾ ਘਰ ਦੇ ਵਿੱਚ ਉਹ ਭਾਈ ਜਦੋਂ ਦੇਣ ਆ ਗਿਆ ਤੇ ਮਾਰ ਮਾਰ ਚਾਂਗਰਾ ਮੈਂ ਪਾਗਲ ਹੋ ਗਿਆ ਰੋ ਰੋ ਇੰਨੀ ਮੈਂ ਦੇਰ ਆਪਣੇ ਲੱਗੀ ਅੱਬੇ ਦੇ ਪੈਰੀ ਹੀ ਪਈ ਜਾਵਾਂ ਕਿ ਬਾਹਰ ਮੇਰੇ ਕੋ ਪੈਸੇ ਲੈ ਲਈ ਤੂੰ ਜਦੋਂ ਮੈਂ ਵੱਡਾ ਹੂੰ ਮੈਂ ਤੁਹਾਨੂੰ ਪੈਸੇ ਦੇ ਦੂੰਗਾ ਇਹ ਟਾਈਪ ਦਾ ਨਿਜ਼ਾਮ ਤੇ ਇਹਨੂੰ ਨਾ ਕਰੋ ਤੇ ਮੈਨੂੰ ਇੰਜ ਲੱਗਿਆ ਉਹ ਬੱਕਰਾ ਮੈਨੂੰ ਕਹਿ ਰਿਹਾ ਤੈਨੂੰ ਮੈਂ ਕਿਆਮਤ ਤੱਕ ਦਿਨ ਤੇਰਾ ਗਿਰੇ ਬਾਹਰ ਫੜੂੰਗਾ ਮੈਨੂੰ ਬਚਾਇਆ ਵੀ ਤੂੰ ਮੈਨੂੰ ਇੰਜ ਲੱਗ ਰਿਹਾ ਤੇਰੇ ਸਾਹਮਣੇ ਮੈਨੂੰ ਚੀਕ ਕਿ ਬੱਕਰਾ ਪੂਰਾ ਮੇਰੇ ਅੱਗੇ ਬੋਲ ਰਿਹਾ ਦੇਖ ਕੇ ਕਿ ਤੈਨੂੰ ਮੈਂ ਛੱਡਣਾ ਨਹੀਂ ਇਹ ਤੇਰਾ ਗਿਰੇਬਾਨ ਹੋਣਾ ਹੀ ਤੇ ਮੇਰੇ ਹੱਥ ਹੋਣੇ ਸੀ। ਮੇਰਾ ਪੰਜਾਬ ਮੇਰੇ ਖੋਰ ਮੈਂ ਮੇਰੀ ਦੰਦੀ ਹੋਣੀ ਤੁਹਾਨੂੰ ਜਿਹੜੀ ਤੇ ਅੰਦਰੋਂ ਮੇਰਾ ਅੱਬਾ ਵੀ ਸਾਰੇ ਘਰ ਦੀ ਯਾਨੀ ਉਹ ਵਾਹਤ ਸੀ ਹਰ ਸਾਲ ਕੁਰਬਾਨੀ ਕਰੀਦੀ ਸੀ ਲੇਕਿਨ ਉਹ ਵਾਹਤ ਸੀ ਕਿ ਉਸਤਾਦ ਜੀ ਪੂਰੇ ਘਰ ਦੇ ਸਿਰ ਰੱਬ ਦੀ ਰਜ਼ਾ ਵਾਸਤੇ ਜੋ ਵੀ ਸੈਟ ਪਰੇਸ਼ਾਨ ਕੀਤਾ ਉਹਨੇ ਲੇਕਿਨ ਇਹ ਆ ਕਿ ਰਾਜ਼ੀ ਕੋਈ ਨਹੀਂ ਸੀ ਸਾਜੀ ਉਹਦਾ ਹੀ ਜ਼ਿਆਦਾ ਸਵਾਬ ਆ ਜਿਹੜਾ ਤੁਹਾਨੂੰ ਜ਼ਿਆਦਾ ਰਚ ਜਾਵੇ ਫਿਰ ਉਹਨੂੰ ਕੁਰਬਾਨ ਕਰੋ ਕਾਲੂ ਸਾਹਿਬ ਦੇ ਅੰਦਰੋਂ ਗੋਸ਼ਤ ਤੇ ਚਰਬੀ ਇਦਾਂ ਦੀ ਨਿਕਲੀ ਤੈਨੂੰ ਇੰਜ ਲੱਗਦਾ ਵੈੜੀ ਕਰ ਲਈਏ ਵਾਹ ਮਾਸ਼ਾਅੱਲਾ ਇਸ ਕਿਸਮ ਦਾ ਨਿਜ਼ਾਮ ਸੀ ਉਹਦਾ। ਵਾਹ ਵਾਹ ਤਾਜ਼ਾ ਲੇਕਿਨ ਉਹ ਅੱਜ ਵੀ ਮੈਨੂੰ ਯਾਦ ਆ ਲੇਕਿਨ ਉਸਤਾਦ ਜੀ ਜਦੋਂ ਤੁਸੀਂ ਉਹਦੀਆਂ ਪੌੜੀਆਂ ਉਤਰਨੀਆਂ ਅੱਜ ਵੀ ਮੈਨੂੰ ਨਜ਼ਰ ਨਹੀਂ ਉਹ ਕਿੱਦਾਂ ਉਤਰਦਾ ਸੀ ਜਦੋਂ ਇੰਨਾ ਪਿਆਰ ਪਾ ਲਓ ਤੇ ਫਿਰ ਉਹ ਖਾਣ ਨੂੰ ਦਿਲ ਨਹੀਂ ਕਰਦਾ ਹਾਂ ਨਹੀਂ ਉਹ ਖਾਦਾ ਵੀ ਨਹੀਂ ਹੋਣਾ ਤਾਂ ਤੁਸੀਂ ਦੱਸਦਾ ਨਹੀਂ ਖਾ ਲੈਂਦਾ ਬੰਦਾ ਖਾਤਾ ਤਾਂ ਹੁਣ ਵੀ ਨਹੀਂ ਜਾਂਦਾ ਮੇਰੇ ਕੋਲ ਬੜੀ ਦੁਨੀਆ ਨੇ ਉਦੋਂ ਤਾਂ ਬੱਕਰਾ ਸਾਜੀ ਮੁੜ ਕੇ ਲਾਈਫ ਚ ਨਹੀਂ ਆ ਜਾਣੀ ਉਹ ਜਦੋਂ ਨਹੀਂ ਉਹ ਬਹੁਤ ਆਲਾ ਸੀ ਉਹਦਾ ਜਿਹੜਾ ਮਾਲਕ ਸੀ ਉਹ ਵੀ ਬਾਬਾ ਉਹ ਵੀ ਮੈਨੂੰ ਯਾਦ ਉਹਨੇ ਵਾਈਟ ਪਰਨਾ ਬੰਨਿਆ ਸੀ ਘਰ ਤੱਕ ਆ ਗਿਆ ਮਦਨਪੁਰ ਦੇ ਚੌਂਕ ਚੋਂ ਯਾਰ 1.5 ਕਿਲੋਮੀਟਰ ਆ ਜਾਵੇ ਹੀ ਨਾ ਅੱਬੂਣਾ ਦੇ ਨਾਲ ਅੱਬੂ ਨਾਲ ਬੈਠਕ 'ਚ ਬਹਿ ਕੇ ਆ ਕੇ ਆਪੇ ਮੇਰੇ ਨੇ ਚਾਹ ਪਿਆਈ ਉਹਨੂੰ ਤਾਂ ਜੀ ਦੋ ਚੀਜ਼ਾਂ ਨਾਲ ਤੁਹਾਨੂੰ ਜ਼ਿਆਦਾ ਹੰਸ ਹੋ ਗਿਆ ਇੱਕ ਬੱਕਰਾ ਆ ਗਿਆ ਸਾਹਮਣੇ ਦੇਖੋ ਤੁਹਾਡਾ ਹਾਂ ਤੋਤਾ ਵੀ ਤੇ ਤੋਤਾ ਆ ਗਿਆ ਫਿਰ ਤੋਤਾ ਜਿਹੜਾ ਸੀ ਜਿਹੜੇ ਮੈਂ ਤੋਤੇ ਦੀ ਗੱਲ ਸੁਣਾਈ ਸੀ ਕਿ ਉਹ ਜਿੱਦਾਂ ਬੋਲਿਆ ਹਾਂਜੀ ਹਾਂਜੀ ਬੈਠਕ 'ਚ ਮੈਂ ਪਿਆ ਪੂਰੀ ਬੈਠਕ ਬੰਦ ਆ ਦਰਵਾਜ਼ੇ ਵੀ ਬੰਦ ਆ ਤੇ ਉਹ ਫਿਰ ਰਿਹਾ ਉਹ ਵੀ ਐਟਮ ਸੀ ਪੂਰੀ ਅੱਛਾ ਫਿਰਦਾ ਨਾ ਮੈਂ ਬਾਹਰ ਗਿਆ ਮੈਂ ਦਰਵਾਜ਼ਾ ਲਾਤਾ ਕੁੰਡੀ ਲਾ ਗਿਆ ਘਰ ਪੂਰੇ 'ਚ ਕੋਈ ਨਹੀਂ ਕੱਲਾ ਮੈਂ ਵਾਂ ਘਰ ਦੇ ਕਿਤੇ ਗਏ ਆ 15-20 ਮਿੰਟ ਬਾਅਦ ਜਦੋਂ ਬਾਹਰੋਂ ਫਿਰਦਾ ਮੈਂ ਦੁਬਾਰਾ ਆਪ ਦਰਵਾਜ਼ਾ ਖੋਲਿਆ ਉਦਾਂ ਹੀ ਅੰਦਰ ਗਿਆ ਤੇ ਤੋਤਾ ਨਹੀਂ ਰੋਸ਼ਨਦਾਨ ਵੀ ਨਹੀਂ ਦਰਵਾਜ਼ੇ ਵੀ ਬੰਦ ਪਿੱਟ ਮਰ ਗਿਆ ਬੈਠਕ ਫੋਲ ਮਾਰੀ ਸਾਡੀ ਬੈਠਕ ਦੇ ਉੱਤੇ ਨਾ ਗੈਲਰੀ ਹੁੰਦੀ ਸੀ ਯਾਨੀ ਡੇੜੀ ਵਾਲੀ ਗੈਲਰੀ ਦਾ ਜਿਹੜਾ ਰਸਤਾ ਨਾ ਉਹ ਬੈਠਕ ਦਾ ਨਹੀਂ ਸੀ ਕਈਆਂ ਦਾ ਅੱਗੋਂ ਦੀ ਹੁੰਦਾ ਹੈ ਮੋਰਾ ਜਿਹਾ ਤਿਰਛਵਾ ਕਈਆਂ ਦਾ ਬੈਠਕ ਵਾਲ ਹੁੰਦਾ ਸਾਡਾ ਬੈਠਕ ਵਾਲ ਸੀ ਉਹਦੇ ਤੇ ਪੇਟੀਆਂ ਪਈਆਂ ਸੀ ਉੱਥੇ ਚੜ ਗਿਆ ਮੈਂ ਕਿ ਯਾਰ ਕਿਤੇ ਕੋਈ ਮਰ ਨਾ ਗਿਆ ਹੋਵੇ ਥੱਲੇ ਉੱਤੇ ਆ ਕੇ ਮੈਂ ਲੱਭਾਂ ਤਾਂ ਪਿੰਜਰੇ ਚ ਨਹੀਂ ਹਾਂ ਉਹਨੂੰ ਮੈਂ ਕਹਿਣਾ ਨਾ ਮਿੱਠੂ ਨੇ ਬੋਲਣਾ ਆਪਣਾ ਤੇ ਬੋਲ ਵੀ ਨਹੀਂ ਰਿਹਾ ਆਵਾਜ਼ ਵੀ ਨਹੀਂ ਆ ਰਹੀ ਤੇ ਮੈਂ ਦੇਖਿਆ ਰੋਸ਼ਨਦਾਨ ਆ ਲੇਕਿਨ ਰੋਸ਼ਨਦਾਨ ਚ ਕੱਪੜੇ ਤੁੰਨੇ ਨੇ ਉੱਥੋਂ ਨਹੀਂ ਲੈ ਸਕਦਾ ਉੱਥੋਂ ਨਹੀਂ ਗਿਆ ਸਾਰਾ ਹਿਸਾਬ ਲਾ ਕੇ ਥੱਕ ਕੇ ਕਾਲੂ ਸਾਹਿਬ ਮੈਂ ਲੰਮੇ ਪੈ ਗਏ ਛਾਤਲ ਵੇਖੀ ਜਾ ਰਿਹਾ ਕਿੱਥੇ ਗਿਆ ਐਨੇ ਮੈਂ ਛਾਤਲ ਵੇਖਿਆ ਤੇ ਮੈਨੂੰ ਪੱਖੇ ਦੇ ਪਰਦੇ ਉੱਤੇ ਨਾ ਮੈਨੂੰ ਇੰਝ ਲੱਗਾ ਕਿਹੜੀ ਚੀਜ਼ ਹੈ ਇੰਨੀ ਬਾਹਰ ਨੂੰ ਆਈ ਪੱਖੇ ਦੇ ਪਰਦੇ ਯਾਨੀ ਪੱਖੇ ਦਾ ਪਰ ਨਾ ਲੁਕਿਆ ਉੱਤੇ ਆਹੋ ਤੇ ਚੁੱਪ ਕਰੈਕਟਰ ਬੈਠਾ ਤੇ ਮੈਂ ਲੰਮੇ ਪਿਆ ਮੈਂ ਦੇਖ ਰਿਹਾ ਤੇ ਮੈਂ ਕਹਿ ਰਿਹਾ ਹਲਕੀ ਜਿਹੀ ਮੈਨੂੰ ਇੰਝ ਲੱਗੇ ਕਿ ਪਰਦੇ ਵਿੱਚੋਂ ਨਾ ਇੱਕ ਐਜ ਕਰਕੇ ਨਾ ਪੂਛ ਟੈਪ 'ਚ ਕੋਈ ਚੀਜ਼ ਆ ਕੀ ਹੁਣ ਨਜ਼ਰ ਆ ਰਹੀ ਤੇ ਮੈਂ ਉਹਨੂੰ ਕਿਹਾ ਮਿੱਠੂ ਤੇ ਉਹ ਹਲਕਾ ਜਿਹੀ ਹਿੱਲੀ ਹੈ ਤੇ ਮੈਂ ਕਿਹਾ ਮਿੱਠੂ ਤਾਂ ਨਹੀਂ ਹਿੱਲ ਰਿਹਾ ਪੱਥਰ ਹੋਇਆ ਪਿਆ ਉੱਥੇ ਪੱਕੀ ਅਦਾ ਮੈਂ ਉੱਠ ਕੇ ਪੱਖਾ ਹਲਕਾ ਜਿਹਾ ਟੱਚ ਕਰਾਇਆ ਨਾ ਪੱਖੇ ਨੂੰ ਠਾਬਾ ਤੇ ਉੱਡ ਕੇ ਤੇ ਆਇਆ ਖਲੋ ਤੇਰੀ ਮੈਂ ਚੀਜ਼ਾਂ ਕਰ ਰਿਹਾ ਵੜ ਲਿਆ ਮੈਂ ਯਾਰ ਉਹ ਐਡਾ ਕਿਸੇ ਕਾਠਾ ਜਿਹੜਾ ਨਾ ਛੋਟਾ ਜਿਹਾ ਹੁੰਦਾ ਹਾਂਜੀ ਹਾਂਜੀ ਓਏ ਵੀ ਉਹਦੇ ਨਾਲ ਦਾ ਬੋਲਣਾ ਹੀ ਨਹੀਂ ਕਿਸੇ ਨੇ ਇੰਜ ਦਾ ਤੋਤਾ ਬੋਲਿਆ ਕਾਠੇ ਬਹੁਤ ਨੈਸ਼ ਹੈ ਜੇ ਬੋਲ ਪੈਣ ਚੁੱਪ ਵੀ ਨਹੀਂ ਕਰਦੇ ਲੇਕਿਨ ਬੋਲਦੇ ਨਹੀਂ ਨਾ ਲੇਕਿਨ ਜੇ ਬੋਲ ਪੈਣ ਓਏ ਹੋਏ ਹੋਏ ਓਏ ਭਾਜੀ ਉਹ ਨਹੀਂ ਚੁੱਪ ਕਰਦੇ ਫੇ ਮਿੱਠਾ ਟੈਬ ਹੀ ਆ ਉਹ ਆ ਰਾਹ ਨੂੰ ਫਿੱਕੇ ਨੇ ਉਹਨਾਂ ਅੱਗੇ ਸਹੀ ਗੱਲ ਉਹ ਬੌਂਤਰ ਟਾਈਮ ਨੂੰ ਹਟਣਾ ਹੀ ਉਹ ਨਹੀਂ ਨਹੀਂ ਫਿਰ ਹਟਦੇ ਉਹ ਨਹੀਂ ਹਟਣੇ ਤੁਸੀਂ ਦੇਖਿਆ ਨਾ ਕਈਆਂ ਨੇ ਤੋਤੇ ਰੱਖੇ ਨਾ ਉਹ ਗੁੱਸੇ ਜਦੋਂ ਆਉਂਦੇ ਨਾ ਆਪਣੀਆਂ ਅੱਖਾਂ ਦੀ ਨਾ ਉਹ ਅੰਦਰਲੀ ਝਿੱਲੀ ਘਮਾਉਂਦੇ ਆ ਹਾਂਜੀ ਗੁੱਸੇ ਨਾਲ ਗੁੱਸੇ ਨਾਲ
ਉਹ ਟੈਪ ਕਰਦਾ ਸੀ ਵੀ ਤੁਸੀਂ ਉਹਦੇ ਸਾਹਮਣੇ ਖਾ ਰਹੇ ਹੋ, ਉਹਨੂੰ ਨਹੀਂ ਦੇ ਰਹੇ ਤੇ ਉਹਨੂੰ ਟਾਈਮ ਲੰਘ ਗਿਆ ਤੇ ਬਾਅਦ ਤੁਸੀਂ ਕਹੋ ਚੱਲ ਤੂੰ ਖਾ ਲਾ, ਤੇ ਉਹਨੇ ਇੰਜ ਕਰਕੇ ਚਮਚੀ ਤੋਂ ਮੂੰਹ ਐ ਨੂੰ ਪਰੇ ਕਰ ਲੈਣਾ ਵੀ ਨਹੀਂ ਖਾਣਾ ਮੈਂ, ਰੁੱਸ ਜਾਣਾ। ਨਹਾਉਣਾ ਉਹਨੇ ਮੇਰੇ ਨਾਲ, ਮੇਰੇ ਵਾਸ਼ਰੂਮ ਦੇ ਥੱਲੇ ਨਾ ਬਾਹਰ ਦਰਵਾਜ਼ਾ ਥੋੜਾ ਉੱਚਾ ਹੁੰਦਾ ਸੀ ਨਾ, ਤੇ ਜਦੋਂ ਸ਼ਾਵਰ ਵੱਜਦਾ ਸੀ ਬਾਹਰ ਛਿੱਟਾਂ ਹੁੰਦੀਆਂ ਸੀ, ਮੈਂ ਅੰਦਰ ਨਹਾ ਰਿਹਾ, ਉਹ ਬਾਹਰ ਨਹਾ ਰਿਹਾ ਉਸੇ ਪਾਣੀ ਨਾਲ। ਅੱਜ ਤੁਸੀਂ ਕਿਹਾ ਸੀ ਮੈਨੂੰ ਯਾਦ ਕਰਾ ਦੇ। ਵੱਡਾ ਫਰੇਮ ਆ, ਕੱਟ ਲਾਓ। ਤੇ ਮੈਂ ਨਹੀਂ ਖਾਣ ਲੱਗਾ ਨਾ, ਕੱਟ ਲਾ ਲਓ ਯਾਰ, ਮੈਨੂੰ ਭੁੱਖ ਲੱਗੀ ਸੀ। ਸਾਡੀ ਨੇ ਬਿੱਲੀ ਤੇ ਮਾਰਿਆ ਵੈਪਰ, ਉਹ ਅਗਲੇ ਦਿਨ ਬਾਹਰੋਂ ਕੋਈ ਚੂਚਾ ਲਿਆ ਕੇ ਉੱਤੇ ਛੱਡ ਗਈ। ਪਾਜੀ ਨੇ ਇਦਾਂ ਕਰਕੇ ਵੈਪਰ ਮਾਰਿਆ ਵਾ, ਬਿੱਲੀ ਕਹਿੰਦੀ ਮੈਂ ਨਹੀਂ ਸੀ। ਕੋਈ ਹੋਰ ਸੀ। ਦਿੱਲੀ ਦੇ ਇਲਾਕੇ 'ਚ ਵੈਪਰ ਵੱਜਦਾ ਤੇ ਚੀਕਦੀ ਕਹਿੰਦਾ ਹੀ ਪੇਟੀ ਥੱਲੇ ਪਿਆ ਚੂਚਾ। ਉਹ ਲੈ ਕੇ ਨਹੀਂ ਗਈ। ਨਹੀਂ ਉਹ ਵਿਚਾਰੀ ਪਤਾ ਨਹੀਂ ਦੁਬਾਰਾ ਤੁਰੀ ਵੀ ਹੋਣੀ, ਨਹੀਂ ਉਹ ਸਹੀ ਹੋ ਗਈ ਸੀ। ਬਾਅਦ ਜਦੋਂ ਮੈਂ ਵੇਖਿਆ ਨਹੀਂ ਕਦੇ, ਇੱਕ ਦੋ ਵਾਰੀ ਪਤਾ ਨਹੀਂ ਕਾਹਦੀ ਸਹੀ ਹੈ ਉਸਤਾਦ ਜੀ, ਬੱਚੇ ਲੈ ਗਈ, ਜਿਗਰ ਦਾ ਟੁਕੜਾ ਤਾਂ ਵੱਡਾ ਲੈ ਗਈ, ਉਹ ਨਹੀਂ ਸਹੀ ਹੋ ਸਕਦੀ। ਹਾਂ ਉਹ ਦੋ ਪਈਆਂ ਨਹੀਂ ਜਿਹੜੀ ਉਹਦੇ ਪਈ ਆ ਉਹਦੀ ਗੱਲ ਕਰ ਰਿਹਾ, ਕਿ ਉਹ ਪਤਾ ਨਹੀਂ ਸਹੀ ਹੋਈ ਕਿ ਨਹੀਂ, ਉਹ ਨਹੀਂ, ਜਿਹੜਾ ਮੈਂ ਵੈਪਰ ਪੇਲਿਆ। ਠੀਕ ਹੈ ਤੁਹਾਡੀ ਗੱਲ, ਲੇਕਿਨ ਬਿੱਲੀ ਫਲੈਕਸੀਬਲ ਆ, ਉਹ ਫੇਰ ਇਕੱਠੀ ਹਾਂ ਮੁੱਠੀ ਉਹ ਉੱਥੇ ਠੀਕ ਹੋ ਗਈ ਹੋਣੀ। ਬਿੱਲੀ ਸੱਟ ਨਹੀਂ ਲੱਗਦੀ ਸਾਜੀ ਉਹ ਬਿੱਲੀ ਅੱਗੇ ਉਹ ਸੋਚਦੀ ਹੋਣੀ ਕਿ ਮੈਂ ਨਾ ਲੈ ਕੇ ਜਾਂਦੀ, ਕਿਸੇ ਹੋਰ ਨੇ ਲੈ ਜਾਣਾ ਸੀ। ਤੇਰੀ ਤੇ ਸ਼ਾਇਦ ਜਾਣੀ ਸੀ। ਹਾਂ ਬਿੱਲੀ ਚੂਚਾ ਕਿਸੇ का ना हुआ। ਉਹ ਦਿਲ ਕਰੇ ਦੂਸਰੀ ਬਿੱਲੀ ਨੂੰ ਜਾ ਕੇ ਕਹਿੰਦੀ ਹੋਵੇ ਉਹਦਾ ਚੂਚਾ ਤੂੰ ਖਾਦਾ, ਉਹਨੇ ਮੇਰੇ ਲੱਕ 'ਚ ਵੈਪਰ ਮਾਰਿਆ। ਅੱਛਾ ਤੈਨੂੰ ਪਤਾ ਇਹ ਹਿਸਟਰੀ ਆ, ਹਰ ਬੱਚੇ ਨੇ ਚੂਚੇ ਲੈਣ ਦੇ, ਅੱਜ ਤੱਕ ਚੂਚਾ ਵੱਡਾ ਨਹੀਂ ਹੋਇਆ। ਇਹ ਹੈ ਉਹ ਬਿੱਲੀਆਂ ਹੀ ਖਾਂਦੀਆਂ ਨੇ। ਖਾਂਦੀਆਂ ਜਾਂ ਉਹ ਜਾਂ ਆਪ ਵੈਸੇ ਹੀ ਮਰ ਜਾਂਦਾ। ਆਹੋ ਨਹੀਂ ਬਿੱਲੀਆਂ ਹੀ ਖਾਂਦੀਆਂ ਉਹ ਚੂਚਾ ਵੱਡਾ ਹੋ ਜਾਏ ਤੇ ਬਾਸ ਟੈਪ ਹੁੰਦਾ ਉਸਤਾਦ ਜੀ, ਉਹ 'ਚ ਜਾਨ ਜੋਰ ਨਹੀਂ ਹੁੰਦੀ। ਹਾਂ ਬਰੈਲ ਟੈਪ, ਹਾਂਜੀ ਉਹ ਦੇਸੀ ਨਹੀਂ ਹੁੰਦੇ ਜਿਹੜੇ, ਉਹਨਾਂ ਦੇ ਬੱਚੇ ਬਹੁਤ ਆਲਾ ਹੁੰਦੇ। ਉਹਨਾਂ 'ਚ ਲੜਾਈ ਵਾਲੇ ਵੀ ਉਹ ਲਿਆ ਕੇ ਰੱਖ ਕੇ ਨੋਨੀ ਅੰਦਰ। ਉਹ ਲਿਆ ਕੇ ਲੈ ਹਾਂ ਉਸਤਾਦ ਜੀ ਉਹ ਲੜਾਈ ਵਾਲੇ ਹੁੰਦੇ ਆ, ਉਹ ਮਾਰ ਦਿੰਦੇ ਆ, ਕੁੱਕੜਾਂ ਨੂੰ ਦੇਸੀਆਂ ਮਾਰ ਦੇ ਦਿੰਦੇ। ਬੱਚੇ ਲਿਆ। ਉਸਤਾਦ ਜੀ ਇਦਾਂ ਕਰਦੇ ਆ, ਉਹ ਬੱਚੇ ਲਿਆ ਕੇ ਰੱਖਦੇ ਚੂਚਿਆਂ ਦੇ, ਉਹ ਜਿੱਦਾਂ ਜਿੱਦਾਂ ਵੱਡੇ ਹੋ ਗਏ ਤੁਹਾਨੂੰ ਪਕਾ ਪਕਾ ਖਵਾਈ ਜਾਵਾਂਗੇ। ਉਹ ਮੇਰਾ ਨਹੀਂ ਦਿਲ ਕਰਦਾ ਉਹ ਖਾਣ ਨੂੰ। ਉਸਤਾਦ ਜੀ ਉਹ ਪੱਕਦੇ ਵੀ ਬਹੁਤ ਔਖੇ ਆ। ਪਤਾ ਇਹ ਕੀ ਵੀ ਗੱਲ ਵਾ। ਉਹ ਜਿਹੜੇ ਚੂਚੇ ਦੇਸੀ ਹੈ ਨਾ, ਉਹ ਜਦੋਂ ਮਹੀਨੇ ਦੇ ਹੋ ਜਾਂਦੇ ਨੇ, ਫਿਰ ਉਹ ਬਿੱਲੀ ਨੂੰ ਆਪ ਅੱਗੋਂ ਪੈ ਜਾਂਦੇ ਨੇ। ਹਾਂਜੀ ਦੜਾ ਦਿੰਦੇ ਉਹ ਬਰੈਲ ਟੈਪ ਨਹੀਂ ਹੁੰਦੇ, ਨਾਲੇ ਬਿੱਲੀ ਉਹਨਾਂ ਨੂੰ ਖਾਂਦੀ ਵੀ ਨਹੀਂ। ਉਹ ਜਿਹੜਾ ਉਹਨਾਂ ਦਾ ਵੱਡਾ ਹੁੰਦਾ ਤਾਇਆ ਆਪਾ ਟੈਪ, ਕੁੱਕੜ ਵੱਡਾ ਜਿਹੜਾ ਬੈਠਾ ਦਾ ਸਿਰ ਤੇ, ਉਹ ਸਿਰਫ ਐ ਬੋਕਦਾ ਉਹ, ਚੱਲ ਉਧਰ ਨਿਕਲ, ਚੱਲ ਚੱਲ ਚੱਲ। ਉਹ ਤੇ ਬਿੱਲੀ ਉਹ ਆਪ ਅੱਗੇ ਕਰਕੇ ਚੂਚਾ ਰੱਖਦਾ, ਖਾ ਖਾਣਾ, ਹੱਥ ਲਾ ਖਾ ਕੇ ਦਾ ਆਇਆ ਖਾ ਆ ਪਿਓ ਦਾ ਅੱਗੇ ਹੋ ਕਾਕਾ, ਅੱਗੇ ਹੋ, ਚੱਲ ਹੁਣ ਖਾ ਦੇ ਆ ਜਾ। ਉਹ ਦੂਰੋਂ ਕਿ ਨਹੀਂ ਬਸ ਸਰਕਾਰ, ਮੈਂ ਤੇ ਐਸੇ ਹੀ ਨੰਗਣ ਲੱਗੀ ਤਾਂ ਮੈਂ ਨਹੀਂ ਖਾ ਲਾ, ਤੈਨੂੰ ਦੱਸਦਾ ਮੈਂ। ਬਿੱਲੀ ਜਾਣ ਲੱਗੀ ਵੀ ਸਲਾਂਗ ਵਿੱਚ ਸਹੀ ਕੀ ਹਾਲ ਚਾਲ। ਮੈਂ ਨਾ ਲਾਹੌਰ ਅਸੀਂ ਰਹਿੰਦੇ ਸੀ ਨਾ, ਤੇ ਸਾਹਮਣੇ ਦੁਕਾਨ ਸੀ ਕਰਿਆਨੇ ਵਾਲੀ, ਉਹਨੂੰ ਮੈਂ ਕਹਿਣਾ ਕਿ ਯਾਰ ਮੈਂ ਨਾ, ਮੈਨੂੰ ਕੋਈ ਕੁੱਕੜ ਲਿਆ ਕੇ ਦੇ ਸੱਚੀ ਮੁੱਚੀ ਵਾਲਾ, ਕੋਈ ਯਖਣੀ ਯੁਖਣੀ ਪੀਣੀ ਕੋਈ, ਉਹਦਾ ਉਹਨੇ ਲਿਆ ਦੇਣਾ ਮੈਨੂੰ 1700 ਦਾ 1800 ਦਾ ਨਾ ਪੂਰਾ। ਅੱਛਾ ਇੱਕ ਉਸਤਾਦ ਜੀ ਉਹਨੇ ਪਤਾ ਨਹੀਂ ਕਿਹੜਾ ਕੋਈ ਨਾ ਗੈਂਗਸਟਰ ਕੁੱਕੜ ਲਿਆਂਦਾ, ਓਏ ਲੜਨ ਉਹਦੀ ਵਾਲਾ। ਏਡੀ ਧੌਣ, ਉਹ ਹੈਗਾ ਇੱਕ, ਹਾਂਜੀ ਉਹ ਗੰਜੀ ਲੱਤਾਂ ਉਹਦੀਆਂ ਲੰਮੀਆਂ, ਇੱਥੇ ਤੱਕ ਆਇਆ ਉਹ, ਤੇ ਹੈ ਵਿੱਚੋਂ ਨਿੱਕਾ ਜਿਹਾ ਹੀ, ਲੇਕਿਨ ਲੰਬੇ ਰੋ ਕੱਦ ਬੜਾ। ਇਹ ਐ ਉਸਤਾਦ ਜੀ ਉਹਨੇ ਇੰਜ ਕਰਕੇ ਛੱਡਿਆ ਸੜਕ ਤੇ, ਉਹਨੇ ਟ੍ਰੈਫਿਕ ਹੀ ਬਲਾਕ ਕਰਤੀ ਵੀ ਉਹ ਸੜਕ ਦੇ ਦਰਮਿਆਨ ਚ ਸਾਈਕਲ ਵਾਲੇ ਨੂੰ ਪਈ ਜਾ ਰਿਹਾ, ਯਾਨੀ ਛੋਟੀ ਜੀ ਸੜਕ ਹੈ ਨਾ, ਉਹ ਸਾਈਕਲ ਵਾਲਾ ਆਇਆ, ਉਹਦੇ ਅੱਗੇ ਡਰ ਨਹੀਂ ਰਿਹਾ, ਉਹ ਸਾਈਕਲ ਵਾਲੇ ਨੇ ਰੋਕ ਲਿਆ, ਉਹਦੇ ਪਿੱਛੇ ਮੋਟਰਸਾਈਕਲ ਵਾਲੇ ਨੇ ਰੋਕ ਲਿਆ ਵੀ ਅੱਗੇ ਕੀ ਹੁੰਦਿਆ, ਤੇ ਕਰੈਕਟਰ ਫਿਰ ਰਿਹਾ ਇਕੱਲਾ ਹੀ। ਅੱਛਾ ਉਹ ਮੈਂ ਕਿਹਾ ਇਹਨੂੰ ਫੜ ਓਏ, ਤੇ ਉਹਨੂੰ ਮੈਂ ਉਹਦੀਆਂ ਮੈਂ 2-4 ਮਤਲਬ ਕਿ ਅੱਧੇ ਪੌਣੇ ਘੰਟੇ ਬਾਅਦ ਤੇ ਉਹਨੇ ਕਰ ਲਿਆ, ਲੇਕਿਨ ਉਹ ਜਿਹੜਾ ਅੱਧਾ ਪੌਣਾ ਘੰਟਾ ਸੀ ਨਾ, ਮਜ਼ਾ ਉਹਦਾ ਲਿਆ ਮੈਂ। ਓਏ ਉਹ ਖਾਂਦੇ ਆ ਵੀ ਮੈਨੂੰ ਨਾ ਡਰ ਜਿਹਾ ਲੱਗਦੀ ਆ ਬੋਟੀ, ਮੈਂ ਕਿਹਾ ਦਿਲ ਕਰੇ ਲੈ ਕੇ ਮੇਰੇ ਬੱਚੇ ਆ ਕੇ, ਉਹ ਬੜਾ ਆਹੋ ਉਹ ਬੜਾ ਲੱਗਦਾ ਏ, ਉਹ ਆ ਉਹਨੂੰ ਮੈਂ ਡਰ ਡਰ ਕੇ ਹੀ ਖਾਧਾ ਕਿਸਮੇ। ਅੱਛਾ ਹਾਂ ਉਹ ਬਘਿਆੜੀ ਕੁੱਕਰ ਆ। ਬੜੇ ਬੜੇ ਬਘਿਆੜੀ ਕੁੱਕੜ ਸੀ, ਹਾਂ ਬਘਿਆੜੀ ਕੁੱਕੜ। ਕੁੱਤਿਆਂ ਨੂੰ ਪੈਂਦੇ। ਬਿੱਲੀ ਦੇ ਲੱਕ 'ਚ ਵੱਜਾ ਵੈਪਰ, ਬਿੱਲੀ ਵਾਵਾ ਸਾਰੀਆਂ ਬਿੱਲੀਆਂ ਜਾ ਕੇ ਦੀ, ਉਹ ਨਾਲ ਕੌਣ ਗਿਆ ਸੀ? ਉਹ ਜਾ ਕੇ ਬਿੱਲੀਆਂ ਨੂੰ ਕਹਿੰਦੀ ਉਹਨਾਂ ਦਾ ਚੂਚਾ ਤੁਸੀਂ ਖਾਧਾ? ਉਹ ਕਹਿੰਦੀ ਆਹੋ, ਚਲੋ ਵੈਪਰ ਵੀ ਤੁਸੀਂ ਖਾਓ। ਬਿੱਲੀ ਦੇ ਵੈਪਰ ਵੱਜਾ ਵਾ, ਬਿੱਲੀ ਅਗਲੇ ਦਿਨ ਐ ਰੁੱਸ ਕੇ ਬੈਠੀ, ਚੂਚਾ ਲੱਗਿਆ ਕਰਦੀ। ਬਿੱਲੀ ਦੇ ਵੈਪਰ ਵੱਜਾ, ਉਹ ਮਰੀ ਜੀ ਖੁਸ਼ਕ ਹੋ ਗਈ। ਮੱਛਲੀਆਂ ਵਾਲੀ ਬੜੀ ਗੇਮ ਹੁੰਦੀ ਸੀ ਛੋਟੇ ਹੁੰਦੇ, ਮੱਛਲੀਆਂ ਰੱਖੀਆਂ ਨੇ, ਚੂਚੇ ਰੱਖੇ ਨੇ। ਹੁਣ ਮੈਨੂੰ ਡਰ ਬੜਾ ਲੱਗਦਾ ਮੱਛਲੀ ਫੜਨ ਤੇ। ਮੱਛਲੀ ਨੂੰ, ਉਹ ਡੋਲਾ ਮੱਛੀ ਹੁੰਦੀ, ਉਹ ਛਾਲ ਮਾਰ ਕੇ ਬਾਹਰ ਆ ਜਾਂਦੀ, ਹਾਂਜੀ ਤਿਲਕਣੀ ਉਹਨੇ ਛਾਲ ਮਾਰ ਕੇ ਬਾਹਰ ਆ ਜਾਣਾ, ਮੈਂ ਉਹਦੇ ਆਲੇ ਦੁਆਲੇ ਟੱਪੀ ਜਾਣਾ ਕਿ ਮੇਰੀ ਮੱਛਲੀ ਡੇਗ ਪਈ, ਮੇਰੀ ਮੱਛਲੀ ਡੇਗ ਪਈ। ਉਹ ਕਿੰਨੀ ਦੇਰ ਤਰਫ ਨਹੀਂ ਰਹਿੰਦੀ। ਉਹ ਜਿਹੜੀ ਡੋਲਾ ਮੱਛੀ ਉਹ ਅੱਧਾ ਘੰਟਾ ਪਈ ਰਹਿੰਦੀ, ਉਹਨੂੰ ਫੇਰ ਵਿੱਚ ਛੱਡ ਦਿਓ, ਫੇਰ ਸਹੀ ਹੋ ਜਾਂਦੀ। ਅੱਛਾ ਜੀ। ਹਾਂਜੀ ਮੱਛਲੀਆਂ ਦਾ ਵੀ ਹਿਸਾਬ ਕਿਤਾਬ ਹੁੰਦਾ ਸਾਹ ਦਾ,
ਕਈ ਮੱਛਲੀ ਮਤਲਬ ਕਿ 4 ਘੰਟੇ ਵੀ ਬਾਹਰ ਪਈ ਰਹੇ ਉਹਨੂੰ ਬਾਅਦ ਛੱਡੋ ਸਹੀ ਰਹਿੰਦੀ ਹੈ ਅੱਛਾ ਜੀ ਤੇ ਕਈ ਬਾਹਰ ਇਹਨਾਂ ਦੀਆਂ ਕੈਟਾਗਰੀਆਂ ਹੁੰਦੀਆਂ ਹਾਂ 4 ਘੰਟੇ ਸਾਜੀ ਮਰਦੀ ਨਹੀਂ, ਉਹ ਸਾਹ ਨਹੀਂ ਨਹੀਂ ਘੁੱਟ ਹੁੰਦਾ। ਨਹੀਂ ਹਾਂ ਹਾਂ ਐਸੀ ਮੱਛਲੀ ਵੀ ਹੈਗੀ ਆ। ਅੱਛਾ ਜੀ, ਹਾਂਜੀ ਪਈ ਰਹਿੰਦੀ ਬਾਹਰ, ਉਹ ਛੱਡਣਾ ਤੇ ਉਹਨੇ ਉਹ ਚੋਕੇ ਨੂੰ ਤੇ ਵਿੱਚ ਹਾਂ ਅਕਸਰ ਤੂੰ ਆ ਵੀਡੀਓ ਨਹੀਂ ਦੇਖੀਆਂ, ਹਾਂਜੀ ਹਾਂਜੀ ਮੱਛਲੀ ਬਾਹਰ ਆ ਗਈ ਉਹ ਗੋਰੇ ਫੜ ਕੇ ਤੈਨੂੰ ਵਾਪਸ ਧੁੱਕ ਦੋ, ਪਤਾ ਨਹੀਂ ਕਦੋਂ ਦੀ ਪਈ ਹੁੰਦੀ ਉਹ 10 ਮਿੰਟ ਤੱਕ ਨਾ ਉਸਤਾਦ ਜੀ ਕਹਿੰਦੇ ਡੋਲਾ ਜਿਹੜਾ ਉਹ ਬਾਹਰ ਜ਼ਿੰਦਾ ਰਹਿ ਸਕਦਾ, ਸਰਵਾਈਵ ਕਰ ਲੈਂਦਾ। 4 ਘੰਟੇ ਭਾਵੇਂ ਨਾ ਕਰਦਾ ਹੋਵੇ ਲੇਕਿਨ ਕਾਫੀ ਦੇਰ ਕਰ ਲੈਂਦੀਆਂ ਕਈ ਮੱਛਲੀ। ਅੱਧਾ ਕੁ ਘੰਟਾ ਤੇ ਕਈ ਇੱਕ ਸ਼ੀਸ਼ਾ ਮੱਛੀ ਹੁੰਦੀ ਚੌੜੀ ਜੀ, ਉਹ ਤੇ ਡਿੱਗਦੀ ਟਪ 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 ਕਰਕੇ ਫਰਕ ਹੋ ਜਾਂਦੀ ਹੈ। ਸਾਜੀ ਇੱਕ ਮੱਛੀ ਉਹਦਾ ਡੋਲਾ ਟੈਪ ਆ ਨਾ, ਉਹ ਫਿਰ ਥੋੜੀ ਦੇਰ ਬਾਅਦ ਇੰਜ ਕਰਦਾ ਵਾ, ਫਿਰ ਇੰਜ ਹੋ ਜਾਂਦਾ ਉਹਦਾ ਗੋਲ ਜਿਹਾ ਲੰਬਾ ਜਿਹਾ। ਸਾਜੀ ਇੱਕ ਮੱਛਲੀ ਫੜੀ ਮੈਂ ਵੀਡੀਓ ਦੇਖੀ, ਉਹਦੇ ਆਰ ਪਾਰ ਵੀ ਨਜ਼ਰ ਆਉਂਦਾ ਜੀ ਸ਼ੀਸ਼ਾ ਟੈਪ। ਓਏ ਨਹੀਂ ਹਕੀਕਤ ਅੱਛਾ ਉਹ ਜਿਹੜੀ ਇਦਾਂ ਹੁੰਦੀ ਆ ਫੈਂਸੀ ਜਿਹੀ, ਟ੍ਰਾਂਸਪੇਰੈਂਟ ਮੱਛਲੀ। ਹਾਂਜੀ ਐਂ ਕਰਕੇ ਹੁੰਦੀ ਡੋਲਾ ਜੀ, ਉਹਦੇ ਆਰ ਪਾਰ ਵੀ ਬੰਦੇ ਦੇਖ ਲੈਂਦੇ। ਹਾਂ ਅੱਛਾ ਹਾਂਜੀ ਇੱਕ ਬੰਦੇ ਨੇ ਆਨੇ ਉਹ ਕਿ ਤਾਂ ਮੇਰੇ ਕੋਲ ਮੋਬਾਈਲ 'ਚ ਵੀ ਹੈਗਾ, ਦੇਖੀ ਤੈਨੂੰ ਮੈਂ ਆਰ ਪਾਰ ਦਿਖਾਵਾਂ। ਗੱਲ ਹਾਂਜੀ ਮੇਰਾ ਵਾਲਪੇਪਰ ਲੱਗਾ ਹੋਣਾ ਨਾ, ਹਾਂਜੀ ਤੇ ਉਹਦੇ ਪਿੱਛੋਂ ਸਾਰਾ ਕੁਝ ਨਜ਼ਰ ਆਉਂਦਾ ਨਾ। ਅੱਛਾ ਜੀ, ਹਾਂ ਵਿੱਚੋਂ ਆਰ ਪਾਰ ਨਜ਼ਰ ਆਏਗਾ ਤੇ ਵਾਲਪੇਪਰ ਆਈਕਨ ਵੀ ਇੱਥੇ ਹੋਣਗੇ, ਤੈਨੂੰ ਇੰਜ ਲੱਗੇਗਾ ਬਿਲਕੁਲ ਖਾਲੀ ਹੈ ਉੱਤੇ ਵਾਲਪੇਪਰ ਲੱਗਾ। ਯਾਨੀ ਕਿ ਪਿੱਛੇ ਉਂਗਲੀ ਇਦਾਂ ਕਰੋ ਯਾਰ ਦੇਖ ਮੈਂ ਤੁਸੀਂ ਚਲਾਉਂਦੇ ਥੱਲੇ ਜ਼ਮੀਨ ਵੀ ਨਜ਼ਰ ਆਉਂਦੀ ਉਹਦੇ ਵਿੱਚ। ਸਭ ਕੁਝ ਯਾਰ ਪਿੱਛੋਂ ਨਜ਼ਰ ਆਏਗਾ, ਤੈਨੂੰ ਇੰਜ ਲੱਗੇਗਾ ਆਰ ਪਾਰ ਨਜ਼ਰ ਆ ਰਿਹਾ। ਟ੍ਰਾਂਸਪੇਰੈਂਟ ਜਿਹੜੀ ਇਹ ਗੱਲ ਕਰ ਰਿਹਾ ਉਹ ਤੇ ਵਾਲਪੇਪਰ ਆ, ਤੁਸੀਂ ਲਾ ਲਓ ਟ੍ਰਾਂਸਪੇਰੈਂਟ ਵਾਲਪੇਪਰ ਇੰਸਟਾਲ ਕਰੋ ਤੇ ਲਾ ਲਓ। ਇੱਕ ਹੋਰ ਮੱਛਲੀ ਆ ਜਿਹਨੂੰ ਐ ਕਰਦੇ ਹਲਕਾ ਜਿਹਾ ਤੇ ਉਹ ਫੁੱਲ ਕੇ ਆਂਡਾ ਜਿਹਾ ਬਣ ਜਾਂਦੀ। ਹਾਂ ਗੇਂਦ ਜੀ ਬਣ ਜਾਂਦੀ ਉਹ, ਉਹਨੂੰ ਓਏ ਆਹੋ ਉਹ ਕਿਦਾਂ ਦੀ ਆ? ਉਹਨੂੰ ਕੁੱਤਾਰੀਆਂ ਕੱਢੋ ਨਾ ਸਾਜੀ, ਆਹੋ ਉਹ ਫੁੱਲ ਜਾਂਦੀ ਐ, ਕਿਦਾਂ ਦਾ ਹੋਵੇਗਾ ਜੀ? ਕਿੱਦੋ ਜੀ ਬਣ ਜਾਂਦੀ। ਬੜੇ ਬੜੇ ਹਰ ਇੱਕ ਨੂੰ ਆਪਣੇ ਹਰ ਜਾਨਵਰ ਨੂੰ ਕੋਈ ਨਾ ਕੋਈ ਆਪਣਾ ਤਹਫਜ਼ਾਤ ਇੰਨੇ ਵੀ ਸੁੱਟੀ ਬਾਹਰ ਪਾਣੀ ਚੋਂ ਮੱਛਲੀ, ਉਹ ਭਾਈ ਬਾਹਰ ਗਿੱਜ ਗਈ, ਇਹ ਵਿੱਚ ਸੁੱਟਦਾ ਸੀ ਉਹ ਬੇਹੋਸ਼ ਹੋ ਜਾਂਦਾ। ਅੱਛਾ ਉਹ ਕਨਵਰਟ ਹੋ ਗਈ ਬਾਹਰ ਮਿੱਟੀ 'ਚ ਰਹਿਣ ਲੱਗ ਪਈ। ਹਾਂਜੀ ਉਹ ਪਾਣੀ ਸਿੱਟਦਾ ਸੀ ਉਹਨੂੰ ਗੋਤੇ ਹੋਣ ਲੱਗ ਪੈਂਦੇ ਸੀ। ਅੱਧਾ ਕੁ ਘੰਟਾ ਪਾਣੀ ਤੋਂ ਬਗੈਰ ਮੱਛਲੀ ਰਹਿ ਜਾਂਦੀ, ਖਾ ਉਹਨੇ 10 ਮਿੰਟਾਂ ਚ ਤਾਲ ਤੂਲ ਕੇ ਨਾ ਤੇ ਦੁਬਾਰਾ ਸੁੱਟਤੀ, ਕਹਿੰਦਾ ਹਲੇ ਪਏ ਵੀ ਯਾਰ ਕਸ਼ਤੀ ਲੈ ਕੇ ਵੜ ਗਿਆ, ਅੱਗੋਂ ਸੂਏ ਵਾਲੀਆਂ ਮੱਛੀਆਂ 'ਚ ਫਸਾ ਕੇ ਬੈਠਾ ਹੋਇਆ। ਆਹੋ ਯਾਰ ਉਹ ਕਰੈਕਟਰ ਕਿਆ ਸੀ ਜਿਹੜਾ ਉੱਤੋਂ ਆਉਂਦਾ, ਓਏ ਸ਼ਿਕਰਾ, ਉਹਦੀ ਸਭ ਤੋਂ ਖੂਬਸੂਰਤੀ ਪਤਾ ਕੀ ਆ? ਜਿੱਥੇ ਬੰਦਾ ਕਹਿੰਦਾ ਯਾਰ ਮੈਂ ਇਹਦੇ ਸਦਕੇ ਜਾਵਾਂ, ਕੀ ਇਹਦਾ ਜਿਗਰਾ ਵਾ ਕਿ ਉਹਦੀ ਜਿਹੜੀ ਪਾਣੀ 'ਚ ਡਿੱਗ ਪੈਂਦਾ, ਉੱਪਰੋਂ ਸਿੱਧਾ ਹੁੰਦਾ ਵਾ, ਉਹਦੀ ਨਜ਼ਰ ਦੇਖ ਉਹਨੂੰ ਪਤਾ ਕਿ ਇਹ ਮੱਛੀ ਆ, ਆ ਕੇ ਸਿੱਧਾ ਪਾਣੀ 'ਚ ਡਿੱਗ ਕੇ ਥੱਲੇ ਉਹਨੇ ਫੜ ਲਿਆ। ਹੁਣ ਪੈਰਾਂ 'ਚ ਉਹਦੇ ਮੱਛੀ ਆ ਗਈ ਤੇ ਹੁਣ ਉਹ ਉੱਤੇ ਪਾਣੀ ਦੇ ਆ, ਉੱਥੋਂ ਉਡਾਨ ਭਰਨੀ ਵਜ਼ਨੀ ਉਹੀ ਮੱਛੀ ਚੁੱਕ ਕੇ ਉੱਥੋਂ ਨੇ ਉਡਾਨ ਭਰਨੀ ਆ। ਪਾਣੀ ਵੀ ਉਹਨੂੰ ਖਿੱਚ ਰਿਹਾ, ਗਿੱਲੇ ਪਰਾਣਾ ਗਿੱਲੇ ਪਰਾਣਾ ਪਾਣੀ ਵੀ ਉਹਨੂੰ ਖਿੱਚ ਰਿਹਾ, ਯਾਨੀ ਪਾਣੀ ਵੀ ਉਹਦੇ ਨਾਲ ਲੱਗਾ ਵਾ, ਭਾਰ ਵੀ ਹੈ, ਥੱਲੇ ਮੱਛਲੀ ਦਾ ਭਾਰ ਵੀ ਆ, ਉੱਥੋਂ ਨੇ ਉਡਾਨ ਭਰਨੀ। ਐ ਉਸਤਾਦ ਜੀ ਉਹਦਾ ਓਏ ਸੁਭਾਨ ਅੱਲਾਹ ਵੀ ਉਸਤਾਦ ਉਹ ਕੀ ਆਈਟਮ ਆ ਯਾਰ। ਉਹ ਅਟੈਚ ਹੋ ਜਾਂਦਾ ਵਾ ਮੱਛਲੀ ਦੇ ਅੱਛਾ ਮੈਂ ਇੱਕ ਦੇਖਿਆ 4-5 ਟਰਾਈਆਂ ਕਰਦਾ, ਨਹੀਂ ਉਹਦੇ ਕੋਲ ਉੱਡਿਆ ਜਾਂਦਾ, ਉਹਦੇ ਪਰ ਗਿੱਲੇ ਹੋ ਜਾਂਦੇ ਥੱਲੇ ਉਹ ਜਿਹੜਾ ਨਾ ਉਹ ਉਹਨੂੰ ਕਹਿੰਦੇ ਦਾਣਾ ਭਾਰਾ ਫੜ ਬੈਠਾ ਵੱਡਾ ਨਾਲ, ਤੇ ਉਹ 4 ਤੋਂ 5 ਟਰਾਈਆਂ ਕਰਦਾ, ਨਹੀਂ ਉਹਦੇ ਕੋਲ ਉੱਡਿਆ ਜਾਂਦਾ। ਤੇ ਲਹਿਰਾਂ ਵੀ ਚੰਗੀਆਂ ਨੇ ਜਿਹਨੂੰ ਉਸ ਵੀ ਫਰੀਆਂ, ਲੇਕਿਨ ਉਸਤਾਦ ਜੀ ਇੱਕ ਲਹਿਰ ਹਿਸਾਬ ਲਾਉਂਦਾ ਕਿ ਇੰਜ ਕਰਕੇ ਲਹਿਰ ਨੇ ਇੰਜ ਕੀਤਾ ਨਾ, ਤੇ ਉੱਥੋਂ ਹੀ ਉਹ ਪਹਿਲੀ ਡਾਂਗ ਭਰਦਾ, ਉਹਨੂੰ ਉਹ ਝਟਕਾ ਆਸਰਾ ਮਿਲ ਗਿਆ, ਉਹ ਉੱਡ ਨਿਕਲਦਾ। ਜਾਂਦਾ। ਉਹ ਕਦੇ ਸਲੋ ਮੋਸ਼ਨ 'ਚ ਦੇਖੀ, ਗੁੱਡੇ ਪਾਰੋ 1 2 3 ਫਿਰ ਥੱਲੇ ਐਡਾ ਸਾਈਜ਼ ਦੀ ਮੱਛਲੀ ਉਹਨੇ ਫੜੀ ਹੁੰਦੀ। 2-2.5 ਕਿਲੋ ਦਾ ਮਾਲ। ਉਹਦਾ ਮਹੀਨਾ ਲੰਘ ਜਾਂਦਾ ਹੁੰਦਾ ਸਾਜੀ। ਜਿੰਨਾ ਕੁ ਖਾਦਾ ਕਿ ਅਗਲੇ ਆਸ। ਉਹਦਾ ਇੱਕ ਹੋਰ ਵੀ ਆ ਕੰਮ, ਉਹ ਭਾਣ ਉਹਨਾਂ ਦਾ ਇੱਕ ਟਾਈਮ ਐਸਾ ਹੁੰਦਾ ਕਿ ਆਪਣੇ ਬਾਲੋ ਪਰ ਨੋਚ ਲੈਂਦੇ ਨੇ, ਚੁੰਝ ਵੀ ਤੋੜ ਲੈਂਦਾ ਆਪਣੀ, ਇਹ ਕਿਉਂ ਉਸਤਾਦ ਜੀ? ਉਹਦੇ ਕੁਦਰਤੀ ਉਹਦੇ ਦੁਬਾਰਾ ਹੁੰਦੀ, ਵਾਹ ਅੱਛਾ ਨਵੀਂ ਆਉਂਦੀ ਨਵੀਂ ਹੁੰਦੀ। ਉਹਨੇ ਇੱਕ ਟਾਈਮ ਐਸਾ ਹੋਣਾ, ਉਹਨੇ ਜਾ ਕੇ ਬਹਿ ਜਾਣਾ ਘੋਂਸਲੇ 'ਚ ਲੁੱਕ ਕੇ ਕਿਤੇ, ਬਿਲਕੁਲ ਜਦੋਂ ਬੁੱਢਾ ਹੋ ਜਾਂਦਾ, ਜਦੋਂ ਬੁੱਢਾ ਹੋ ਜਾਂਦਾ ਕਹਿ ਲਾ ਵੀ ਸਾਰਾ ਕੁਝ ਖਤਮ ਹੋ ਗਿਆ, ਵੀ ਉਹਨੇ ਜ਼ਿੰਦਗੀ ਉਹਦੇ ਨੇ ਬਹਿ ਜਾਣਾ, ਉਹਨੇ ਮਾਰ ਕੇ ਆਪਣੀ ਚੁੰਝ ਅੱਗੋਂ ਤੋੜ ਦੇਣੀ, ਆਪਣੀ ਨੋਚ ਚੁੰਝ ਤੋੜ ਲੈਣੀ ਆ। ਚੁੰਝ ਤੋੜਨ ਤੋਂ ਪਹਿਲੇ ਉਹਨੇ ਪੂਰੇ ਆਪਣੇ ਵਾਲ ਖਿੱਚ ਲੈਣੇ, ਸਾਰੇ ਪਰ ਪੂਰਾ ਉਹਨੇ ਖਿੱਚ ਕੇ ਸਿੱਟ ਦੇਣੇ, ਚੁੰਝ ਤੋੜ ਲੈਣੀ, ਬੜਾ ਤਕਲੀਫ ਦੇ ਮਰਨਾ। ਸੱਜੀ ਟੈਪ ਹੋ ਜਾਣਾ। ਉਸ ਤੋਂ ਬਾਅਦ ਫਿਰ ਦੁਬਾਰਾ ਉਹਦੀ ਚੁੰਝ ਉਹਦੀ ਦੁਬਾਰਾ ਉਹਦੇ ਹੁੰਦੇ ਆ, ਤਾਂ ਫਿਰ ਕਿੰਨੇ ਸਾਲ ਬਾਅਦ ਨਵੇਂ ਸਿਰੇ ਤੋਂ ਆਉਂਦਾ ਫਿਰ। ਨਿਊ ਵਰਜਨ ਹੋ ਜਾਂਦਾ। ਉਹ ਇੱਕ ਉਹ ਦੇਖਿਆ ਤੂੰ ਜਿਹੜਾ ਗੋਰੀ ਵਾਂਗੂ ਉਹਦਾ ਡਬਾ, ਉਹ ਕੀ ਹੈ ਉਸਤਾਦ ਉਹ ਜੀ? ਪਤਾ ਨਹੀਂ ਕੀ ਹੈ, ਉਹਦੀ ਨਹੀਂ ਸਮਝ ਆਈ। ਦੇਖਿਆ ਤੂੰ? ਹਾਂਜੀ ਉਹ ਨਹੀਂ ਪਤਾ ਉਹ ਬਚਕਾ ਵੀ ਆ ਕਰਕੇ ਕਹਿੰਦੀ ਆ ਕੀ ਆ। ਹਾਂਜੀ ਉਹ ਮੈਂ ਦੇਖਿਆ ਸਹੀ ਗੱਲ। ਉਹ ਚੰਗਾ ਪਹਿਲਾਂ ਦੌੜਦਾ ਜਾਣ ਡਿਆ ਖਰਗੋਸ਼ ਚੱਕਦਮ ਉਹ ਆਇਆ ਸ਼ੂ। ਅੱਛਾ ਉਹ ਸਲੋ ਮੋਸ਼ਨ 'ਚ ਨਜ਼ਰ ਆਉਂਦਾ, ਵੈਸੇ ਨਜ਼ਰ ਨਹੀਂ ਆਉਂਦਾ। ਉਹ ਤਾਂ ਗੋਲੀ ਟੈਪ ਆ, ਉਹ ਓਡੀ ਉਹਦੀ speed ਕੀ ਆ? ਉਹ ਵੀ ਇੰਜ ਦੀ ਕੋਈ ਚੀਜ਼ ਆ ਉਹ ਪਤਾ ਨਹੀਂ ਕੀ ਸ਼ੈ ਵਾ ਉਸਤਾਦ ਜੀ। ਉਹ ਯਾਰ, ਮੈਂ ਦੇਖਿਆ ਵੀ ਉਹ ਬਤਕ ਆਰਾਮ ਨਾਲ ਖੜੀ ਆ। ਉਹ ਆਂਦਾ ਵੀ ਉਸਤਾਦ ਜੀ ਪਰ ਬੰਦ ਕਰਕੇ ਆ। ਆਹੋ ਅੱਛਾ ਉਹ ਬਤਕ ਖੜੀ ਆ, ਉਹ ਨੰਗਾ ਵਾ ਬਤਕ ਸਿੱਧੀ ਆਇਆ ਕਰਕੇ ਨਾ,
ਸਿੱਧੀ ਟੁੰਨ ਕਿੱਥੇ ਥੱਲੇ ਰੋਂਗ ਟਰਨ ਟਾਈਪ ਉਸਤਾਦ ਜੀ ਉਹ ਤਾਰ ਨਹੀਂ ਬੰਨਦੇ ਸੜਕ ਦੇ ਵਿੱਚ ਓਏ ਹੋਏ ਹੋਏ। ਬੜੀ ਕੁੜੀ ਸਪੀਡ ਮੁੰਡਾ ਲੰਘਦੇ ਉਹ ਡਿੱਗ ਪੈਂਦੇ ਉਹ ਕੀ ਚੀਜ਼ ਆ ਯਾਰ, ਉਹ ਕੌਣ ਆ ਉਹ ਉੱਤੇ ਵੀ ਕਰਦਾ ਹੀ ਐਟਮਾਂ, ਥੱਲੇ ਤੇ ਉਹ ਕਰਦਾ ਨਾ ਬੈਠੇ ਨੂੰ, ਹਵਾ 'ਚ ਜਿਹੜਾ ਜਾ ਰਿਹਾ ਨਾ ਕੋਈ ਪਰਿੰਦਾ ਕੁਝ, ਉਹਦੇ 'ਚ ਵੀ ਇਦਾਂ ਹੀ ਵੱਜਦਾ ਉਹ। ਆਹਾ ਉਹਦਾ ਇਹ ਸ਼ਿਕਾਰ ਦਾ ਟਾਈਮ ਹਾਂ ਉਹਦਾ ਉਹ ਬਹੁਤ ਤੇਜ਼ ਆ, ਕੀ ਉਸਤਾਦ ਉਹਦੀ ਜੀ ਸਪੀਡ ਆ। ਬਲੇਡ ਟੈਪ ਕਰਨ ਦਾ ਨਾਮ ਹੈਗਾ ਕੋਈ ਨਾ ਕੋਈ ਉਹਦਾ। ਲੇਕਿਨ ਉਸਤਾਦ ਜੀ ਇੱਕ ਮਿਸਾਲ ਆ, ਚਲੋ ਸਪੀਡ 'ਚ ਆਇਆ, ਉਹ ਮਾਰਦਾ ਕੀ ਆ ਜਿਹੜਾ ਉਹ ਬੰਦਾ, ਅਗਲਾ ਬੰਦਾ ਫਾਰਗ ਹੋ ਜਾਂਦਾ। ਉਸਤਾਦ ਜੀ ਪੰਜੇ ਦਾ ਹਮਲਾ ਕਰਦਾ ਉਹ ਇੰਜ ਆਇਆ ਉੱਠਦਾ ਯਾਰ ਨਹੀਂ ਲੈ ਕੇ ਨਹੀਂ ਜਾਂਦਾ, ਹਾਂਜੀ ਮਾਰਦਾ ਹੀ ਆ ਉਹ। ਐਂ ਕੋਈ ਚੀਜ਼ 'ਚ ਭੋ ਕੇ ਜਾਂਦਾ ਕੁਝ ਤੇ ਫਾਰਗ। ਯਾਰ ਪੰਜੇ ਦਾ ਵੀ ਝਟਕਾ ਮਾਰੇ, ਲੇਕਿਨ ਇਹਦੇ ਵਿੱਚ ਟਾਈਮ ਚਾਹੀਦਾ ਨਹੀਂ ਇਦਾਂ ਨਹੀਂ ਪੰਜੇ ਤਾਂ ਨਹੀਂ ਮਾਰਦਾ, ਉਹ ਕੋਈ ਆਪ ਹੀ ਵੱਜਦਾ ਵਿੱਚ ਆ ਕੇ। ਉਹਨੇ ਪੰਜੇ 'ਚ ਕੋਈ ਚੀਜ਼ ਫੜੀ ਹੁੰਦੀ ਹੈ ਕਿ ਚੀਰਦਾ ਜਾਂਦਾ। ਆਹ ਆ ਖਾਂਦਾ ਨਹੀਂ ਸਾਜੀ ਉਹਨੂੰ ਕਹਿੰਦੇ ਕੀ ਹੈ ਯਾਰ, ਖਾਂਦਾ ਬਾਅਦ 'ਚ ਆ ਜਾਂਦਾ ਹੋਊਗਾ। ਦੂਸਰੇ ਕਿਹੜੇ ਹੁੰਦਾ ਵਾ। ਹਾਂ ਵਾਪਸ ਹੁੰਦਾ ਫਿਰ ਅੱਗੋਂ ਲੈ ਕੇ ਕੜਾਈ ਕੁੜੀ ਆਪਣੀ ਸਾਰੀ। ਉਸਤਾਦ ਜੀ ਤਾਂ ਵਾਜਦਾ ਨੂੰ ਕੋਈ ਦੇਖ ਨਾ ਲਵੇ, ਉੱਤੇ ਕੋਈ ਕਾਰਵਾਈ ਨਾ ਹੋ ਸਕੇ, ਨਹੀਂ ਉਹ ਮੈਂ ਤਾਂ ਸ਼ੂ ਕਰਕੇ ਲੰਘਦਾ ਮੈਂ ਉਸਤਾਦ ਜੀ ਦੇਖਿਆ ਬਤਕਾਂ ਤੇ ਉਹ ਇਦਾਂ 3-4 ਤੁਰੀਆਂ ਜਾਂਦੀਆਂ, ਉਹ ਭਾਈ ਇੱਕ ਬਤਕ ਦੇ ਉਹਨੇ ਇਦਾਂ ਚੰਡ ਜੀ ਮਾਰੀ ਆ। ਆਹੋ। ਹਾਂਜੀ ਉਹਨੂੰ ਕਿੰਨੀ ਦੇਰ ਚੱਕਰ ਆਇਆ ਵੇਖ ਕੇ ਉਹ ਇਦਾਂ ਵੇਖੀ ਜਾਂਦੀ ਆ। ਉਹੀ ਉਹਦੀ ਗੱਲ ਕਰ ਰਹੇ ਆ ਨਾ। ਉਹ ਨਜ਼ਰ ਨਹੀਂ ਆਉਂਦਾ ਸਹੀ ਤਰ੍ਹਾਂ। ਖਰਗੋਸ਼ ਨੂੰ ਵੀ ਸਹੀ ਫੜਦਾ ਉਹ। ਖਰਗੋਸ਼ ਦੌੜਦਾ ਜਾ ਰਿਹਾ ਤੇ ਸ਼ੂਟਰ ਉਹ ਵੀ ਯਕਦਮ ਖਰਗੋਸ਼ ਹਾਂ ਉਹੀ ਹਰਨ ਦੀ ਸਪੀਡ ਉਹਦਾ ਕੋਈ ਨਾਂ ਉਸਤਾਦ ਜੀ ਭੱਜਣ ਦੀ ਹਿਰਨ बहुत। ਦੀ। और आखिर ट्रांसफर टैप कौन सा ऐसा परिंदा है जिसकी बहुत ज्यादा स्पीड होती है और अक्सर उसकी रील्स भी चलती हैं, वो बहुत स्पीड से आके शिकार कर तो शिकार करता है और गुजर जाता है। गुजर ਯਾਰ जाता वो है। चैपीटी आप जिस परिंदे की बात कर रहे हैं वो पैराग्रीन फाल्कन, फाल्कन ਫਾਲਕਨ ਧਾਗਾ। दुनिया का तेज तरीन परिंदा, ये पूरी दुनिया का सबसे तेज रफ्तार परिंदा है। सीधा उड़ते हुए भी ये बहुत तेज होता है। सीधा उड़ते हुए मतलब, ਇਹਦੇ ਪਰ ਬੰਦ ਕਰਕੇ ਨਹੀਂ ਕਹਿੰਦੇ लेकिन जब ये शिकार पर झपटता है स्टॉप तो इसकी रफ्तार 390 किलोमीटर से ज्यादा रिकॉर्ड हुई है। जो तो भी ज्यादा उस्ताद जी एक नहीं जहाज तो ज्यादा 390 तो ज्यादा रिकॉर्ड हुई है। 192 ਦੀ ਗੋਲੀ ਦੀ ਹੁੰਦੀ ਹੈ। ये वजह है कि इसकी बहुत सारी रील्स और वीडियो वायरल होती है जहां ये बिजली की तरह तेजी से आसमान से नीचे आके शिकार क्यों मशहूर है। स्पीड दुनिया में सबसे ज्यादा, टेक्निक ऊंचाई से डाइव मार के शिकार को मार देता है। स्टाइल कैमरे में स्लो मोशन में बहुत जबरदस्त लगता है, इसलिए अक्सर रील्स बनती हैं। अगर आप चाहें तो इसकी तस्वीरें और लिंक। नहीं तस्वीर बात समझ आ गई है। तस्वीर देख लो उस्ताद जी। फाल्कन हाँ फाल्कन भाई बड़ा मशहूर है। ਇੱਕ ਇਹਦਾ ਕੀ ਹੈ ਸਪੈਲਿੰਗ? FAL ਇਹਦਾ ਨਾਮ ਆ ਪੈਰਾਗ੍ਰੀਨ। ਪੈਰਾਗ੍ਰੀਨ ਫਾਲਕਨ। ਹਾਂ ਪੈਰਾਗ੍ਰੀਨ ਫਾਲਕਨ। ਦੇਖ ਲਓ ਕਿੱਡਾ ਸ਼ੂਟਰ ਜਾਨਵਰ ਹੈ। ਇੱਕ ਐਡਾ ਮਾਠਾ ਜਾਨਵਰ ਹੈ ਓਏ ਉਹ ਸਭ- ਓਏ ਆ ਦੇਖੋ ਤੇ ਤਰੀਕਾ ਤੇ ਵੇਖ, उस्ताद जी है ਉਹ ਭਾਈ ਸਿੱਧੀ ਚੁੰਝ ਆ ਕੇ ਪਟਾ ਦਿੰਦਾ। ਆ ਹੀ ਕਰੈਕਟਰ। ਚੁੰਝ ਮਾਰ ਚੋਂਜੀ ਮਾਰਦਾ ਉਸਤਾਦ ਜੀ ਪੱਕੀ ਗੱਲ ਆ। 80 ਕਿਉਂਕਿ ਪਾਰਤੇ ਹੋ ਜਾਂਦੀ ਕਰ ਲੈਂਦਾ ਆਪਣੇ ਪਿੱਛੇ ਨੂੰ। 1 ਘੰਟੇ 'ਚ 380 ਹੈ। ਯਾਨੀ 3 ਘੰਟੇ 'ਚ ਕਰਾਚੀ ਪਹੁੰਚ ਜਾਵੇ। 35 ਆਹੋ ਹੁੰਦੀ ਹੈ। ਹਿਸਾਬ ਲਾਓ, ਯਾਨੀ ਕਿ 5 ਮਿੰਟ ਚ ਲਾਹੌਰ। 25 ਮਿੰਟ ਚ ਲੋ। ये तो नीरू खान भी कट गया भाई। ਕਹਿੰਦਾ ਸਰੀਨਾ ਨੂੰ ਕੱਟ ਗਿਆ ਇਹ। ਸ਼ਿਕਾਰ ਦੇ ਟਾਈਮ ਇਦਾਂ ਕਰਦਾ ਹੋਣਾ ਹੈ ਪੱਕੀ ਗੱਲ। ਭੁੱਖ ਜਦੋਂ ਲੱਗਦੀ ਹੈ ਨਾ ਉਦੋਂ ਹੀ ਸਪੀਟਾਂ ਆਉਂਦੀਆਂ ਹਾਂਜੀ। ਕਾਲੂ ਇਹ ਵੀ ਸਾਡੀ ਗੱਲ ਨਹੀਂ। ਨਾਲੇ ਬੇਸਬਰਾ ਵੀ ਆ। ਉਹ ਤੁਸੀਂ ਦੇਖਿਆ ਤੂੰ ਸਬਰ ਨਾ ਕਰ ਲੈ, ਪਿਆਰ ਨਾਲ ਕਰ ਲੈ ਯਾਰ। ਨਹੀਂ ਧੋਖਾ ਦੇ ਵਾਲੀ ਗੱਲ ਨਿਕਲ ਜਾਂਦਾ ਇਦਾਂ ਸ਼ੂ। ਉੱਤੇ ਪਾਓ ਇੰਜ ਕਰਕੇ ਝਪੱਟਾ। ਭਾਈ ਤੁਸੀਂ ਉਹ ਦੇਖਿਆ ਜਿਹੜਾ ਬਿਲਕੁਲ ਹੀ ਸਲੋ ਯਾਨੀ ਬਾਂਦਰ ਟਾਈਪ ਹੁੰਦਾ ਵਾ, ਦਰਖਤ ਨਾਲ ਚਿਮੜਿਆ ਵਾ ਤੇ ਚਿਮੜਿਆ ਹੀ ਹੈ। ਆਹੋ ਉਹ ਯਾਰ ਉਹ ਕਿਰਲੀ ਟਾਈਪ ਬਾਬਾ ਦਾ ਨਹੀਂ। ਕੀਰ ਨੂੰ ਕਹਿੰਦੇ ਆ। ਦੁਨੀਆ ਦਾ ਸੁਸਤ ਤਰੀਨ ਜਾਨਵਰ ਕਿਹਾ ਗਿਆ। ईगल vs फैल्कन। यानी कि ईगल का मुकाबला फैल हाँ ओए तुम्हें बुलाओ। नहीं ये भाई ये शूटर आ। ਅੱਛਾ ਕੋਲ ਆ ਕੇ ਨਾ ਪਰ ਪਿੱਛੇ ਕਰਕੇ ਨਾ ਗੁੱਲੀ ਜੀ ਬਣ ਜਾਂਦਾ ਕੁਛ ਰੇ ਚੁੰਝ ਕਾਵਾ ਮਾਰਦਾ ਜਾਂਦਾ ਇੰਜ ਕਰ। ਜ਼ੈਨ ਬਣ ਕੇ ਆਉਂਦਾ ਸੀ। ਕਾਲੂ ਇਹ ਜਾਨ ਦਾ ਬੰਦੇ ਦੇ ਵਿੱਚੋਂ ਲੰਘ ਜਾਵੇ ਦਿਲ ਕਰੇ। ਹਾਂ ਦੂਜੀ ਸਾਈਡ ਤੋਂ ਬਾਹਰ ਲੰਘ ਜਾਵੇ। 1 ਘੰਟਾ 380 ਕਿਲੋਮੀਟਰ। ਪਰਿੰਦੇ ਦਾ ਸ਼ੇਰ ਬਖਤਰ ਕਹਿ ਸਕਦੇ ਸਾਜੀ ਨੂੰ। ਹੈ ਫੁੱਲ ਸ਼ੂਟਰ ਅਸੀਂ 380 ਇੱਕ ਜੰਗਲ ਦੇ ਵਿੱਚ ਮੈਂ ਦੱਸ ਰਹੀ ਤੁਹਾਨੂੰ ਕਿ ਇੰਨਾ ਸੁਸਤ ਜਾਨਵਰ ਆ, ਸੜਕ ਪਾਰ ਕਰਦਾ ਨਾ ਤੇ ਅੱਧੀਆਂ ਗੱਡੀਆਂ ਰੁਕੀਆਂ ਹੁੰਦੀਆਂ। ਉਹ ਹੈਗਾ ਵਾ, ਉਹ ਹੈਗਾ ਜੰਗਲ ਚ ਇੱਕ ਬਿਲਕੁਲ ਹੀ ਸੋਨ ਟਾਈਪ ਆ ਇੱਕ ਕਰੈਕਟਰ। ਆਹੋ -300 ਉਹ ਬਿਲਕੁਲ ਸੁਸਤ ਟਾਈਪ ਆ। ਸਲੋਮੋ। ਉਹ ਕਿਹੜਾ ਉਹ ਹੈਗੇ ਵਿੱਚ ਕਿ ਨਹੀਂ ਦਰਖਤ ਨਾਲ ਲੱਗਣਾ ਹੈ
ਤੇ ਲੱਗਾ ਹੀ ਹੈ। ਨਾ ਨੂੰ ਰੋਟੀ ਦੀ ਨਾ ਨੂੰ ਪਾਣੀ ਦੀ। ਉਹ ਪਹਿਲਾਂ ਹੀ ਹੈਗਾ ਇੱਕ ਆਪਣੀ ਸੁਸਤੀ ਦੀ ਵਜ੍ਹਾ ਤੋਂ 18 ਘੰਟੇ ਭੁੱਖਾ ਰਹਿ ਲੈਂਦਾ ਬਾਕੀ ਖਾਣਾ ਥੱਲੇ ਉਤਰ ਗਿਆ। ਰਹਿ ਨਹੀਂ ਦਿੰਦਾ ਵਾ ਫੈਸਲੇ ਬਦਲਣਾ ਛੱਡੋ ਪਰੇ ਯਾਰ। ਉਹ ਇੰਜ ਦਾ ਹੀ ਆ, ਸਹੀ ਗੱਲ ਹੈ। ਉਹਦਾ ਨਾਂ ਪਤਾ ਨਹੀਂ ਕੀ ਆ, ਮੈਂ ਦੇਖਿਆ ਬੜੀਆਂ ਵੀਡੀਓ 'ਚ। ਬਹੁਤ ਢਿੱਲਾ ਟੈਪ ਆ, ਨੇਸਤੀ ਦਾ ਮਾਰਿਆ। ਸਹੀ ਗੱਲ ਯਾਨੀ ਉਹਦੇ ਅੱਗੇ ਸ਼ਿਕਾਰ ਆ ਗਿਆ ਤੇ ਜ਼ਹਿਨ ਹੀ ਨਹੀਂ ਬਣਨ ਡਿਆ ਇਹਨੂੰ ਖਾ ਲਾਂਗੇ ਰਹਿਣ ਦੋ। ਮਤਲਬ ਉਹਦਾ ਉਹ ਹਿਸਾਬ ਆ, ਉਹ ਜਿਹੜਾ ਨਹੀਂ ਕਿਹੜਾ ਉਹ ਜਿਹੜੇ ਮੈਂ ਤੁਹਾਨੂੰ ਲਤੀਫਾ ਸੁਣਾਇਆ ਸੀ ਪਿੰਡ 'ਚ, ਜਿਹੜਾ ਉਹ ਮੈਨੂੰ ਆਉਂਦਾ ਹੀ ਦਿਮਾਗ 'ਚ ਤੁਹਾਡਾ ਲਤੀਫਾ, ਜਦੋਂ ਉਹਦੀ ਕੋਈ ਵੀਡੀਓ ਆਉਂਦੀ ਨਾ ਮੈਂ ਉਸਤਾਦ ਜੀ ਲਤੀਫਾ ਦੇਣਾ, ਹੁਣ ਕਿਹੜਾ ਇੰਜ ਕਰੇ ਇੰਜ ਕਰੇ। ਉਹਨੇ ਕਿਹਾ ਮੈਂ ਘਰੋਂ ਗੱਡੀ ਕੱਢੀ, ਮੇਰਾ ਰੇਸ ਤੇ ਪੈਰ ਆਇਆ, ਮੈਂ ਕਿਹਾ ਚੱਲ ਕੀ ਚੱਕਣਾ ਤੇ ਸ਼ੂਟਰ ਹੀ ਜਾ ਰਿਹਾ। ਤਿਆਰੇ ਤਿਉਰੇ ਉਸਤਾਦ ਜੀ ਇਹਨਾਂ ਨਾਲ ਵੇਖ ਕੇ ਡਿਜ਼ਾਈਨ ਹੋਏ। ਉਹ ਬੜੀਆਂ ਚੀਜ਼ਾਂ ਇਹਨਾਂ ਨਾਲ ਵੇਖ ਕੇ ਕਿ ਯਾਰ ਇਹ ਕੀ ਟੈਕਨੋਲੋਜੀ ਆ। ਹਾਂਜੀ ਹਾਂਜੀ। ਹਾਂਜੀ ਸਰ ਜੀ। ਹੁਣ ਜਹਾਜ਼ ਦਾ ਜਿਹੜਾ ਸਾਜੀ ਸਾਈਡ ਤੇ ਹੁੰਦਾ ਹਿਸਾਬ, ਉਹ ਜਿਹੜਾ ਪੱਖਾ, ਹਾਂਜੀ ਉਹਦੇ ਅੱਗੇ ਜਾਲੀ ਨਹੀਂ ਹੁੰਦੀ, ਅੱਛਾ ਜੀ ਸਾਦਾ ਹੀ ਆ। ਉਹ ਨੰਗਾ ਹੀ ਹੈ। ਹਾਂਜੀ ਉਹਦੇ ਲਾਗੇ ਵੀ ਉਹ ਦੂਰੋਂ ਬੰਦਾ ਖਿੱਚ ਲੈਂਦਾ, ਉਹ ਖਿੱਚ ਲੈਂਦਾ। ਉਹਦੇ ਅੱਗੇ ਜਾਲੀ ਨਹੀਂ ਲਾਉਂਦੇ। ਕਿਉਂ ਸਰ ਜੀ? ਉਹ ਕਿਉਂਕਿ ਉੱਤੇ ਕੋਈ ਪਰਿੰਦਾ ਅਗਰ ਜਾਲੀ 'ਚ ਵੱਜੇ ਨਾ ਤੇ ਉਹਦਾ ਉਹ ਫੋਰਸ ਰੋਕ ਲਏਗਾ। ਬੱਚਾ ਤਾਂ ਨਿਕਲ ਜਾਵੇ। ਉਡਾਨ ਚ ਫਰਕ ਆਏਗਾ। ਉਹ ਵੱਜੇ ਤੇ ਨਿਕਲ ਜਾਵੇ, ਕੀਮਾ ਹੋ ਕੇ ਨਿਕਲ ਜਾਏ। ਨਿਕਲ ਜਾਵੇ, ਅੜੇ ਨਾ। ਮਤਲਬ ਕੋਈ ਐਵੇਂ ਦਿਲ ਕਰੇ ਤੇ ਕੋਈ ਉੱਤੋਂ ਚੀਜ਼ ਦੀ ਜਾਲੀ 'ਚ ਇੰਜ ਫਸ ਗਈ ਹਾਂਜੀ ਤੇ ਉਹਨੇ ਉੱਥੋਂ ਹਵਾ ਖਿੱਚਣੀ ਆ ਤੇ ਉਹ ਜਹਾਜ਼ ਤੇ ਫਰਕ ਹੋ ਗਿਆ। ਸਾਜੀ ਤੁਸੀਂ ਉਹ ਦੇਖਿਆ ਜਿਹਦੇ ਜਾਨਵਰ ਦੇ ਦੋ ਮੂੰਹ ਆ, ਯਾਨੀ ਅੱਲਾ ਨੇ ਉਹਦਾ ਹੱਥ ਵੀ ਉਹਦੇ ਮੂੰਹ ਵਰਗਾ ਹੀ ਬਣਾਇਆ, ਯਾਨੀ ਅਗਲੇ ਦੋ ਹੱਥ ਆ ਨਾ, ਤੇ ਉਹ ਲੰਗਰ ਕਰਦਾ ਹੋਵੇ ਨਾ ਤੇ ਇਦਾਂ ਉਹ ਨਾਲ ਇੱਕ ਹੱਥ ਨਾਲ ਹੀ ਕਰਦਾ ਰਹਿੰਦਾ ਵਾ। ਉਹ ਜਾਨਵਰ ਦੂਸਰੇ ਇੰਜ ਲੱਗਦਾ ਹੱਥ ਨਾਲ ਖਾਂਦੇ ਆ। ਹਾਂਜੀ ਹਾਂ ਉਹ ਵੀ ਹੈਗਾ, ਕਿੱਥੋਂ ਦੇ ਦੇਖ ਉਹ ਵੀ ਹੈਗਾ ਬੜਾ ਕੁਛ ਆ ਦੁਨੀਆ ਤੇ ਭਾਈ ਜੀ। ਇਹਨੂੰ ਘੋੜਾ ਮੱਛੀ ਐ ਜਾਂਦੀ ਹੈ। ਹਾਂ ਉਹ ਤਾਂ ਮੈਂ ਦੇਖਿਆ। ਉਹ ਹਾਂ ਉਹ ਕੀ ਸੀਨ ਆ ਸਾਜੀ। ਕਿੱਥੇ ਤੁਰਦੀ ਉਸਤਾਦ? ਸਾਜੀ ਵੇਖਿਆ ਤੁਸੀਂ ਉਹ ਪਾਣੀ 'ਚ? ਓ ਹੋ ਉਹ ਬੁਢਾਣ ਤੇ ਮੈਨੂੰ ਕਾਰਟੂਨ ਟਾਈਪ ਜਿਹੇ ਲੱਗਦੇ, ਅਸਲ ਤੇ ਨਹੀਂ ਕੀ ਉਹ। ਨਹੀਂ ਉਸਤਾਦ ਜੀ ਅਸਲੀ ਸੱਚੀ ਮੁੱਚੀ ਕਾਰਟੂਨ ਬਣਦੇ ਹੀ ਉਸ ਚੀਜ਼ ਦੇ ਜਿਹੜੀ ਅਸਲੀ ਹੁੰਦੀ ਹੈ। ਅਸਲੀ ਹੋ ਗਿਆ ਚੇਰੇ ਬਾਅਦ ਲੈਟਰ ਨਹੀਂ ਸਾਜੀ ਉਹ। ਉਹ ਇੰਜ ਆਵਾ ਫੁਲਕੇ ਦਾ। ਤੋਂ ਇਦਾਂ ਅੱਗੇ ਜਾਈ ਜਾਊਗੀ, ਨਾ ਉਹ ਮੁੜਦੀ ਨਾ ਕੋਈ ਥੱਲੇ ਨਹੀਂ ਉਸਤਾਦ ਉਹ ਤੇ ਫੇਕ ਆ ਨਾ, ਜਿਹੜੀ ਅੱਜ ਕੱਲ ਉਹ ਜਿਹੜੀ ਜਲਪਰੀ ਟਾਈਪ ਦੀ ਬਣਾਈ ਹੁੰਦੀ। ਉਹ ਤੇ ਫੇਕ। ਉਹ ਮੈਂ ਦੇਖਿਆ ਜਲਪਰੀ ਸਮੁੰਦਰ ਦੇ ਵਿੱਚ ਉਹਨੇ ਦੋ ਬੱਚੇ ਵੀ ਚੁੱਕੇ ਆਪਣੇ। ਭਾਂਡੇ ਧੋਂਦੀ ਉੱਤੇ ਆ ਗਈ ਉਹ, ਆਹ ਜੂੜਾ ਵੀ ਪਾਇਆ ਸਿਰ ਤੇ। ਨਹੀਂ ਯਾਰ ਉਹ ਰੀਲਾ ਮਜ਼ੇਦਾਰ, ਉਹ ਮੈਂ ਵੀ ਬਣਾਉਂਗਾ ਉਦਾਂ ਦੀ ਕੋਈ। ਉਹ ਜਿਹੜਾ ਬਿੱਲੀ ਉਹਨਾਂ ਦੀ ਬਿੱਲੀ ਮੁੜ ਕੇ ਤਾਂ ਅੱਜ ਕਿਸੇ ਵੀ ਚੀਜ਼ ਨੂੰ ਮੁੰਨ ਕੇ ਸਿਲਾਈ ਮਸ਼ੀਨ ਤੇ ਬੈਠੀ, ਉਹਨੂੰ ਆਪਣਾ ਥੋੜਾ ਕੋਟ ਬਣਾ ਲੈ। ਉਧਰੋਂ ਬਿੱਲੀ ਨੰਗੀ ਰੋ ਰਹੀ ਹੈ, ਉਹ ਚੀਤੇ ਕੋ ਜਾਂਦੀ ਹੈ, ਕੋਈ ਚੀਤਾ ਵਾ, ਉਹਨੂੰ ਕਹਿੰਦੀ ਮੇਰਾ ਤੇ ਚੀਤਾ ਕੋ ਵੱਡੇ ਰੈਸਕਿਊ ਤੇ ਜਾ ਰਿਹਾ। ਹਾਂ ਰੈਸਕਿਊ ਕਰਦਾ ਹੁੰਦਾ। ਇੱਕ ਮੋਟੀ ਜੀ ਬਿੱਲੀ AI ਨੇ ਬਣਾਈ, ਮੋਟੀ ਜੀ ਬਿੱਲੀ ਫੋਨ ਤੇ ਤੇ ਉਹ ਨਾ ਕੀਮਾ ਕੱਟ ਰਹੀ ਹੁੰਦੀ ਤੇ ਉਹਦੇ ਨਾਲ ਬੱਚਾ ਖੇਡਣ ਆਉਂਦਾ, ਉਹ ਆਪਣਾ ਬੱਚਾ ਵੀ ਵੇਚਦਾ ਉਹਨੂੰ ਕਹਿੰਦੇ ਵੇਲੇ ਅੱਜ ਇਹ ਬਣਾਉਂਦਾ ਹੈ। ਕਿਸੇ ਦੌਰ 'ਚ ਮੈਨੂਅਲ ਕਾਰਟੂਨ ਬਣਦੇ ਹੁੰਦੇ ਸੀ ਕਲਰਾਂ ਦੇ ਨਾਲ, ਪੈਨਸਲਾਂ ਦੇ ਨਾਲ। ਫਿਰ ਉਹਨਾਂ ਨੂੰ ਡਿਜ਼ਾਈਨ ਕਰ ਹਾਂ ਸਾਜੀ ਪਿੰਕ ਪੈਂਥਰ ਕਿਹੜੀ ਤਕਲੀਕ ਆ? ਕਿਹੜੇ ਮੁਲਕ ਯਾਰ ਉਹ ਦੀ? ਜਿਹਦੀ ਵੀ ਹੈ ਨਾ ਉਹ ਕਮਾਲ। ਉਹ ਖੀਰ ਹੀ ਆ ਯਾਰ। ਓ ਹੋ ਟੌਮ ਐਂਡ ਜੈਰੀ ਵੀ ਕਮਾਲ ਆ। ਵਾਹ। ਇੱਕ ਵੁੱਡ ਪੈਕਰ ਹੁੰਦਾ ਸੀ, ਹਾਂਜੀ ਉਹ ਵੀ। ਪਿੰਕ ਪੈਂਥਰ ਵੀ, ਉਹ ਪਿੰਕ ਪੈਂਥਰ ਵੀ ਉਦਾਂ ਦਾ ਹੀ ਆ ਵੀ ਈਜ਼ੀ ਮੋਰ ਉਹਨੂੰ ਵੀ touch ਐ ਕਰਦੀਆਂ ਅੱਖਾਂ। ਉਹਦਾ 뮤직 ਬਹੁਤ ਹਿੱਟ ਆ। ਓਏ ਟੜਮ 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 ਟੜਮ। ਉਹ ਜਦੋਂ ਤੁਸੀਂ ਉਹਨੂੰ ਦੇਖੋ ਨਾ ਉਸਤਾਦ ਜੀ, ਉਹ ਜਦੋਂ 뮤직 ਵੱਜਦੇ ਤੁਰਦਾ ਨਾ ਤੇ ਉਹ ਤੁਰਦਾ ਵੀ ਇੰਨੀ ਆਹੋ ਆਹ ਰਿਦਮ ਨਾਲ ਤੁਰਦਾ। ਯਾਰ ਤੂੰ ਤਾਂ ਵੇਖਿਆ ਚੀਚੇ ਕੋਈ ਸੜਕ ਟੱਪੜੀ ਹੁੰਦੀ, ਉਹ ਬਹੁਤ ਮਜ਼ੇਦਾਰ। ਕੀ ਜਤਨ ਉਹ ਨਾ ਕਰਦਾ। ਖਾਲੀ ਸੜਕ ਹੈ, ਜੇ ਦੇਖਦਾ 50,000 ਕਿਲੋਮੀਟਰ ਤੱਕ ਕੋਈ ਨਹੀਂ ਗਾ, ਇੱਧਰ ਵੀ ਦੇਖਦਾ ਕੋਈ ਨਹੀਂ, ਇੰਜ ਪੈਰ ਰੱਖਦਾ ਵਾ 2.5 ਲੱਖ ਗੱਡੀਆਂ ਉਹ ਇਹਨੇ ਚੁੱਕਦਾ ਤੇ ਫਿਰ ਕੋਈ ਨਹੀਂ, ਸਨਾਟਾ ਕੋਈ ਸ਼ੈ ਦੀ। ਤੇ ਉਹ ਸਿਰਫ ਪੈਰ ਰੱਖਦਾ ਤੇ ਚੁੱਕਦਾ, ਕਹਿੰਦਾ ਮੈਂ ਕਿੱਦਾਂ ਲਗਾ। ਉਹ ਪਿੱਛੋਂ ਦੀ ਲਾਉਂਦਾ ਫੱਟੇ ਅੱਛਾ ਉੱਤੋਂ ਫੱਟੇ ਲਾਉਂਦਾ, ਇੱਕ ਫੱਟਾ ਲਾਉਂਦਾ, ਫੱਟੇ ਦੇ ਅੰਦਰ ਜਾ ਕੇ ਦੂਜਾ ਫੱਟਾ ਲਾ ਕੇ ਕਿਲ ਠੋਕਦਾ। ਜਦੋਂ ਦਰਮਿਆਨ ਤੱਕ ਜਾਂਦਾ ਨਾ ਤੇ ਚੁਰ ਹੁੰਦਾ ਤੇ ਫਿਰ ਵਾਪਸ ਨੱਸ ਕੇ ਪਹਿਲੇ ਫੱਟੇ ਤੇ ਕਿਲ ਠੋਕਦਾ ਟਾ 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 ਟਾ। ਉਹ ਯਾਰ ਬਹੁਤ ਮਜ਼ੇਦਾਰ ਇੰਨੀ ਕਿ ਪੂੰਛ ਰੱਖਦਾ ਆਪਣੀ ਸੜਕ ਤੇ, ਉਹ ਫੇਰ ਘੂ ਫੇਰ ਉਹ ਕਹਿੰਦਾ ਯਾਰ ਕੀ ਬਣ ਯਾਨੀ ਉਹ ਗੱਲਾਂ ਨਹੀਂ ਯਾਰ, ਮੈਂ ਤੁਹਾਨੂੰ ਅੱਗੇ ਵੀ ਕਹਿੰਦਾ ਨਾ ਕਿ ਜਿਹੜੇ ਤੁਸੀਂ ਸਿਰਫ ਸੋਚ ਸਕਦੇ ਹੋ, ਤੁਹਾਨੂੰ ਬਕਵਾਸ ਲੱਗਦੀ ਸਟੋਰੀ ਹੈ, ਲੇਕਿਨ ਸਾਜੀ ਲੇਕਿਨ ਉਹ ਦੋਂਦੇ ਕਈ ਪੁਆਇੰਟ ਤੁਸੀਂ ਜਿੱਥੇ ਤੁਹਾਡੀ ਕਾਮੇਡੀ ਖਤਮ ਹੁੰਦੀ ਨਾ, ਬੌਂਗੀ ਕਿਸ ਹੱਦ ਤੱਕ ਮਾਰ ਸਕਦੇ ਤੁਸੀਂ। ਬੌਂਗੀ ਮਾਰਨਾ ਆਪਣੇ ਲੋਕ ਕੀ ਬੌਂਗੀਆਂ ਮਾਰਨ ਆ, ਉਹ ਬੌਂਗੀ ਤੋਂ ਐਨੀ ਇੱਕ ਲੈਵਲ ਤੇ ਲੈ ਗਿਆ ਗੋਰਾ ਕਿ ਉਹ ਸਹੀ ਲੱਗਣ ਲੱਗ ਗਿਆ। ਓਏ ਸਹੀ। ਟੌਮ ਐਂਡ ਜੈਰੀ ਦੇ ਵਿੱਚ ਨਾ ਅਕਸਰ ਐਪੀਸੋਡਾਂ 'ਚ ਇੱਕ ਟਪੋਰੀ ਲੋਕ ਵੀ 4-5 ਬਿੱਲੀਆਂ ਬਾਹਰ ਡਰਮਾਂ 'ਚ ਬਾਹਰ ਡਰਮ ਆਹੋ, ਜਿਹੜੀਆਂ ਮਤਲਬ ਕਿ ਬਦਮਾਸ਼ ਟੈਪ, ਉਹਦੀ ਸ਼ਕਲ ਵੀ ਉਦਾਂ ਦੀ ਹੈ।
ਉਹ ਵੀ ਐਂਟਰੀ ਹੁੰਦੀ ਵਿੱਚ ਉਹਨਾਂ ਦੇ। ਹਾਂਜੀ ਉਹ ਬਿੱਲੀ ਫੋਨ ਕਰਦੀ ਆ ਉਹਨੂੰ ਕਿ ਮੈਨੂੰ ਇਹ ਚੂਹਾ ਹਾਜ਼ਰ ਚਾਹੀਦਾ ਤੇ ਉਹ ਕਹਿੰਦਾ ਇਹ ਹਸਪਤਾਲ ਚਲੋ ਏਦਾਂ ਕਰਕੇ ਅੱਡੀ ਮਾਰ ਕੇ ਫੋਨ ਤੋੜ ਦੋ ਆਹੋ। ਤੇ ਮੁੜ ਕੇ ਆ ਜਾਂਦੇ। ਇੱਕ ਟੌਮ ਐਂਡ ਜੈਰੀ ਚ ਮਸ਼ੂਕ ਬਿੱਲੀ ਵੀ ਆਂਦੀ ਹੈ ਹਾਂ ਚਿੱਟੀ ਜਿਹੀ। ਚਿੱਟੀ ਜੀ ਤੇ ਆਹੋ। ਉਹ ਦੇਖ ਕੇ ਉਹਦੀਆਂ ਅੱਖਾਂ ਦਾ ਦਿਲ ਬਣਦਾ ਆਹ ਉਹ ਵੀ ਆ। ਤਾਂ ਜੇ ਉਹ ਕੁੱਤੇ ਵਾਲੀ ਸੀਨ ਇੱਕ ਕੁੱਤਾ ਵੀ ਆ ਜਿਹੜਾ ਉਹਦੀ ਕੋਠੀ ਬੜੀ ਬਾਹਰ ਉਸਤਾਦ ਜੀ ਇੱਕ ਟੌਮ ਐਂਡ ਜੈਰੀ ਦਾ ਐਪੀਸੋਡ ਆ, ਉਹਦੇ 'ਚ ਇੱਕ ਚੂਹਾ ਹੁੰਦਾ ਵਾ ਜਿਹੜਾ ਮਸ਼ਹੂਰ ਹੁੰਦਾ ਕਿ ਬਿੱਲੀਆਂ ਉਹਦੇ ਕੋਲ ਥਰ-ਥਰ ਕੰਬਦੀਆਂ ਨੇ, ਪੂਰੇ ਇਲਾਕੇ ਦੀਆਂ ਬਿੱਲੀਆਂ। ਹਾਂਜੀ ਭਾਈ ਲੋਕ ਭਾਈ ਲੋਕ ਆ ਚੂਹਾ, ਉਹਨੇ ਹੈਡ ਜਿਹਾ ਪਾਇਆ ਹੁੰਦਾ, ਉਹ ਜਿਹੜਾ ਆਪਣਾ ਚੂਹਾ ਹੁੰਦਾ ਨਾ ਜਿਹੜਾ ਬਿੱਲੀ ਚੂਹਾ ਦਾ, ਇਹ ਉਹਦੇ ਕੋਲ ਜਾਂਦਾ, ਉਹਨੂੰ ਕਹਿੰਦਾ ਏਦਾਂ ਮੈਨੂੰ ਤੰਗ ਕਰ ਰਹੀ। ਉਸਤਾਦ ਜੀ ਬਿੱਲੀਆਂ, ਟਪੋਰੀ ਲੋਕ, ਸਾਰਾ ਸਰਕਟ ਟੈਪ ਨਿਜ਼ਾਮ, ਤੇ ਉਹ ਸਿਰਫ ਚੂਹਾ ਆਉਂਦਾ ਵਾ ਐਂਟਰੀ ਤੇ ਅੱਗੋਂ ਬਿੱਲੀਆਂ ਦੀਆਂ ਕੀ ਦੌੜਾਂ ਲੱਗਦੀਆਂ ਨੇ, ਉਹ ਕਿੱਧਰ ਕਿੱਧਰ ਚੜ ਕੇ ਕਿੱਧਰ ਕਿੱਧਰ ਦੌੜੀਆਂ ਨੇ। ਓਏ ਓਏ ਯਾਰ ਇੱਕ ਬਿੱਲੀ ਮੈਂ ਦੇਖਿਆ ਕੋਈ ਦੇਖ ਰਹੀ ਕਿ ਸਾਹਮਣੇ ਆ ਰਿਹਾ, ਉਹ ਤੇ ਉਹਨੂੰ ਰਸਤਾ ਨਹੀਂ ਲੱਭਾ, ਉਹਨੇ ਹੱਥ ਦੇ ਨਾਲ ਅੱਧੇ ਸਕਿੰਟ ਦੇ ਵਿੱਚ ਟੋਇਆ ਕੱਢਿਆ, ਟੋਇਆ ਕੱਢ ਕੇ ਵਿੱਚ ਲੰਮੇ ਪੈ ਕੇ ਇਧਰੋਂ ਹੱਥ ਕੱਢ ਕੇ ਕਈ ਫੜ ਕੇ ਨਾ ਮਿੱਟੀ ਆਪਣੇ ਉੱਤੇ ਪਾਈ ਹੈ, ਪੂਰੀ ਕਬਰ ਇੰਜ ਬਣਾ ਕੇ ਉਹਨੂੰ ਸਿੱਟ ਕੇ ਤੇ ਹੱਥ ਦਰ ਖਿੱਚ ਲਏ। ਉਹਨੇ ਸਿਰਫ ਉਹ ਤੋਂ ਇੱਥੇ ਆਉਂਦੇ ਆ ਉਹਨੇ ਕਬਰ ਮਰ ਗਈ ਆ, ਦਫਨਾ ਵੀ ਆਪਣੇ ਆਪ ਨੂੰ ਕਿ ਤੂੰ ਮੈਨੂੰ ਮਾਰ ਮੈਂ ਪਹਿਲੀ ਮਰ ਗਈ ਤੂੰ। ਓਏ ਹੋਏ। ਇੱਕ ਐਪੀਸੋਡ ਆ ਉਹਦੇ ਚ ਹੁਣ ਚੂਹੇ ਨੇ ਨਾ ਬਿੱਲੀ ਵਾਈ ਆ ਪੈਨਸਲ ਨਾਲ ਤੇ ਉਹਦੇ ਦੰਦਾਂ ਤੇ ਉਹਨੇ ਰਬਟ ਮਾਰਤੀ, ਉਹ ਦੰਦੀ ਮਾਰ ਰਹੀ, ਉਹ ਖਾਦਾ ਹੀ ਨਹੀਂ ਜਾ ਰਿਹਾ, ਦੰਦ ਰਬਟ ਨਾਲ ਮਟੇ ਤੇ ਉਤਰ ਰੇਜ਼ ਕਰਤਾ ਦੰਦ ਰੇਜ਼ ਉਹ ਵੀ ਕਰਤਾ। ਬਹੁਤ ਮਜ਼ੇਦਾਰ ਸੀਨ ਹੈ ਕਿ ਬਿੱਲੀ ਪਾਣੀ ਪੀ ਜਾ ਰਹੀ ਹੈ ਤੇ ਪਾਣੀ ਪੀ ਜਾ ਰਹੀ, ਚੂਹੇ ਦੇ ਅੱਗੇ ਨਾ ਉਹਦੀ ਖੁੱਡ ਦੇ ਅੱਗੇ ਡਿਊਟੀ ਦੇ ਰਹੀ ਹੈ ਤੇ ਪਾਣੀ ਪੀ ਰਹੀ ਹੈ। ਤੇ ਇੱਕ ਸੀਨ ਆਉਂਦਾ ਕਿ ਉਹਦਾ ਪਾਣੀ ਮੇਰੇ ਮੋਲਾ ਯਾਰ, ਨਹੀਂ ਚਾਹ ਪੀਂਦੀ ਉਹ ਰਾਤ ਨੂੰ ਕਿ ਆਹੋ ਕਿ ਮੈਨੂੰ ਨੀਂਦ ਨਾ ਆਵੇ। ਹਾਂ ਮੈਨੂੰ ਰਾਤ ਨੂੰ ਫੜਨਾ ਯਾਰ ਤੂੰ ਅੱਛਾ ਤੂੰ ਬਿੱਲੀ ਨੂੰ ਛੱਡੇ, ਪਿੱਛੇ ਜਿਹੜੇ ਦਿਮਾਗ ਆ ਉਹਨਾਂ ਦੀ ਗੇਮ ਆ, ਉਹ ਕੋਈ ਬੰਦਾ ਹੀ ਆ ਸਾਡੇ ਤੁਹਾਡੇ ਵਰਗੇ, ਹਾਂਜੀ ਹਾਂਜੀ ਜਿਹਦੇ ਇੱਥੇ ਤੱਕ ਗੇਮ ਕਹੀ। ਉਹ ਬਿੱਲੀ ਬਾਅਦ ਚ ਬਣਦੀ ਹੈ, ਪਹਿਲਾਂ ਉਹਦੇ ਦਿਮਾਗ 'ਚ ਬਿੱਲੀ ਉਦਾਂ ਤੁਰਦੀ ਹੈ, ਤੁਰਦੀ ਵਾਕਈ ਸਹੀ ਗੱਲ। ਫਿਰ ਉਹਨੂੰ ਤੋੜਦਾ ਹੁੰਦਾ। ਫਿਰ ਉਹਨੂੰ ਉਦਾਂ ਤੋੜਦਾ। ਓਏ ਹੋਏ ਹੋਏ। ਸਾਜੀ ਤੁਸੀਂ ਉਹ ਕੌਣ ਲੋਕ ਹੋਣਗੇ ਉਹਨਾਂ ਦੇ ਕੀ ਜਿਹੜੇ ਸਾਡੇ ਵਰਗੇ ਨਹੀਂ ਨਹੀਂ ਇਸਕਾ ਰੂਲ ਇਹ ਹੈ, ਉਹ ਰੂਲ ਸ਼ੂਲ ਮਿੰਦ ਕੇ ਅੱਗੇ ਲੰਘੇ ਰਹੇ। ਹਾਂ ਅਸੀਂ ਉੱਥੇ ਹੀ ਆ, ਇਹ ਬਣਤਾ ਹੀ ਨਹੀਂ, ਇਹ ਹੋਤਾ ਹੀ ਨਹੀਂ। ਉਹ ਇੰਨੀ ਕਿ ਜਗ੍ਹਾ ਤੇ ਘੁੰਮੀ ਜਾ ਰਹੀ, ਯਹੀ ਕਾਮੇਡੀ ਹੈ, ਯਹੀ ਜੁਗਤ ਹੈ, ਇਸ ਤਰ੍ਹਾਂ ਤਾਂ ਹੋ ਹੀ ਨਹੀਂ ਸਕਦਾ। ਉਹ ਕਹਿੰਦਾ ਤੂੰ ਲੱਭ ਵੇਖ ਮੈਂ ਜਾ ਕੇ ਤੇਰੇ। ਕਰਦਾ ਹਾਂਜੀ ਸਾਜੀ ਤੁਸੀਂ ਉਹ ਸੀਨ ਦੇਖਿਆ ਜਿਹ ਚ ਬਿੱਲੀ ਰਾਤ ਸਾਰੀ ਅਵਾਰਾਗਰਦੀ ਕਰਕੇ ਆਉਂਦੀ ਤੇ ਅਗਲੇ ਦਿਨ ਉਹ ਦਿਨ ਚੜ ਜਾਂਦਾ ਤੇ ਹੁਣ ਸੌਣ ਨੂੰ ਜਗ੍ਹਾ ਲੱਭਦੀ ਤੇ ਮਾਲਕ ਉਹਦੀ ਬੋਲਦੀ ਕਿ ਸੌਣਾ ਨਹੀਂ ਆ ਤੇ ਹੁਣ ਐ ਜਾਗਦੀ ਆਹੋ ਤੇ ਪਾਲਾ ਲਾ ਕੇ ਓਏ ਟੀਲੇ ਫਸਾਉਂਦੀ ਵਿੱਚ। ਉਹਦੇ 'ਚ ਇੱਕ ਬਹੁਤ ਮਜ਼ੇਦਾਰ ਸੀ ਨਾ, ਉਹ ਇਹ 'ਚ ਟੇਪਾਂ ਲਾ ਕੇ ਨਾ ਇੱਥੇ ਟੇਪਾਂ ਲਾ ਲੈਂਦੀ ਤੇ ਥੋੜੀ ਦੇਰ ਬਾਅਦ ਟੇਪ ਢਿੱਲੀ ਹੋ ਕੇ ਟੁੰਮ ਕਰਕੇ ਉਹਦਾ ਸਿਰ 'ਚ ਓਏ ਸ਼ਟਰ ਵਜਦਾ ਥੱਲੇ ਆ ਗਿਆ। ਬੰਦੇ ਤੋਂ ਯਾਰ ਫਿਰ ਉਹ ਅੱਕ ਕੇ ਨਾ ਅੱਖਾਂ ਬੰਦ ਕਰਕੇ ਇੱਥੇ ਅੱਖਾਂ ਬਣਾ ਲੈਂਦੀ। ਆਹੋ ਆਹੋ ਉਹ ਵੀ ਬਹੁਤ ਮਜ਼ੇਦਾਰ ਸੀ, ਜਿਹਦੇ 'ਚ ਉਹ ਕੁੱਤਾ ਹੁੰਦਾ ਜਿਹੜਾ ਚੂਹੇ ਦੇ ਨਾਲ ਤੇ ਗਵਰਨਮੈਂਟ ਵੱਲੋਂ ਐਲਾਨ ਹੁੰਦਾ ਕਿ ਅਵਾਰਾ ਕੁੱਤੇ ਬੰਨ ਦਿਓ, ਹਾਂਜੀ ਤੇ ਉਹ ਹੁਣ ਬੰਨ ਦਿੰਦੇ ਆ। ਤੇ ਹੁਣ ਰੋਜ਼ ਜਾਂਦੀ ਉਹਦੇ ਕੋਲ, ਪਹਿਲੇ ਨਾ ਜਾ ਕੇ ਉਹਨੂੰ ਛੇੜਦੀ ਥੋੜਾ ਜਿਹਾ, ਛੇੜ ਕੇ ਦੇਖਦੀ ਕਿ ਮੈਕਸਿਮਮ ਕਿੱਥੇ ਤੱਕ ਆਉਂਦਾ ਵਾ, ਦੇਖਦੀ ਅੱਛਾ ਇੱਥੇ ਤੱਕ ਆਉਂਦਾ, ਉੱਥੇ ਪੈਰ ਨਾਲ ਲਕੀਰ ਲਾ ਲੈਂਦੀ ਤੇ ਰੋਜ਼ ਇੰਜ ਡੰਡਾ ਜਿਹਾ ਲੈ ਕੇ ਨਾ ਉਹਨੂੰ ਛੇੜਦੀ ਐ ਕਰਕੇ, ਉਹ ਇੱਥੇ ਆ ਕਰਦਾ ਬਾਉ 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 ਤੇ ਉਹਦੇ ਸਿਰ 'ਚ ਮਾਰੀ ਟਪਾ ਟਪਾ ਟਪ। ਹੁਣ ਬੜਾ ਟੈਨਸ਼ਨ 'ਚ ਬੈਠਿਆ ਤਾਂ ਮੈਂ ਕੀ ਹੱਲ ਕਰਾਂ। ਉਹਨੂੰ ਇੱਕ ਸਕੀਮ ਆਉਂਦੀ ਅੱਗੇ ਜਾ ਕੇ ਨਾ, ਉਹਦੀ ਉਹ ਲਕੀਰ ਮਟੇ ਕੇ ਨਾ 2 ਫੁੱਟ ਪਿੱਛੇ ਇੰਜ ਲਾ ਦਿੰਦਾ ਲਕੀਰ ਆਪਣੇ ਰੇਂਜ ਆਪਣੇ ਲੱਗੇ। ਉਸਤਾਦ ਜੀ ਬਿੱਲੀ ਆ ਕੇ ਉਸ ਲੀਕ ਤੇ ਖਲੋਂਦੀ, ਇਸ ਕਿਸਮ ਦੀ ਜਾ ਕੇ ਉਹਨੂੰ ਜੱਪੀ ਦੇਖੋ ਬਤਕ ਦਾ ਬੱਚਾ ਵੀ ਬਚਾਉਂਦੀ ਹੈ ਚੂਹਾ, ਹਾਂ ਜਦੋਂ ਬਿੱਲੀ ਉਹਦੇ ਮਗਰ ਹੁੰਦੀ ਨਹੀਂ ਨਹੀਂ ਉਹ ਚੂਹਾ, ਉਹ ਬਤਕ ਤੇ ਬੱਚੇ 'ਚ ਚੂਹਾ ਰਲ ਜਾਂਦਾ ਹੈ। ਦੋਸਤ ਕਿੰਨੇ ਇਦਾਂ ਦੇ ਐਪੀਸੋਡ ਜੇ ਵੀ ਉਹ ਬੱਚੇ ਹੋਏ ਇਹਦੇ ਵਿੱਚ ਇਹ ਵੀ ਆ, ਹਾਂਜੀ ਤੇ ਹੁਣ ਜਾਂ ਫਿਰ ਇਹ ਉਹਦਾ ਬੱਚਾ ਇਹਦੇ ਕੋਲ ਰਹਿ ਗਿਆ ਦੋਸਤ ਟੈਪ ਬਣ ਜਾਂਦੇ ਉਹ ਫਿਰ ਇੱਕ ਦੂਸਰੇ ਦੇ। ਉਹਦੇ 'ਚ ਤੂੰ ਉਹਦਾ ਬੰਦਾ ਵੇਖਿਆ ਜਿਹੜਾ ਇੱਕ ਤੋਂ ਬੱਚਾ ਨਾ, ਇੱਕ ਬੱਚੇ ਦੀ ਮਾਂ ਵਾ, ਮਾਂ ਦਾ ਇੱਕ ਬੰਦਾ, ਮਾਂ ਦਾ ਬੰਦਾ ਹੁੰਦਾ ਬਾਅਦ 'ਚ ਇੱਕ ਬਦਮਾਸ਼ ਹੈ ਪਿਓ ਉਹ ਦੇਖਿਆ ਤੂੰ, ਓਏ ਉਹ ਵੀ ਵੱਡੀ ਹੈ ਬਾਬਾ ਬਾਬਾ ਓਏ ਉਹ ਬਹੁਤ ਨੈਸ਼ ਹੁੰਦਾ ਉਹ ਬੋਲਦਾ ਹੀ ਆ ਕੇ ਬਹੁਤ ਭੈੜਾ ਵਾ। ਹਾਂ ਸਾਜੀ ਪਹਿਲੇ ਆਉਂਦੀਆਂ ਸੀ ਉਰਦੂ ਸਪੀਕਿੰਗ ਦੇ ਵਿੱਚ, ਯਾਨੀ ਉਰਦੂ ਡੱਬ ਹੋ ਕੇ ਆਉਂਦੇ ਸੀ, ਬੜੇ ਮਜ਼ਾ ਲੱਗਦਾ ਸੀ। ਹੁਣ ਨਹੀਂ ਉਹ ਆਉਂਦਾ, ਹੁਣ ਸਾਦਾ ਮਤਲਬ ਰੀਲ ਹੀ ਉਹ ਚੱਲਦੇ ਉਦਾਂ ਦੇ ਕਾਰਟੂਨ ਨਹੀਂ ਹੁਣ ਰਹੇ ਜਿਹੜੇ ਸਾਡੇ ਸਾਜੂ ਦਾ ਬੈਕਗ੍ਰਾਉਂਡ ਹੀ ਇੱਕ ਐਪੀਸੋਡ ਦਾ ਪਤਾ ਨਹੀਂ ਕਿੱਦਾਂ ਲੱਗਦਾ ਹੋਣਾ, ਕਿੰਨੀ ਉਹਦੇ 'ਚ ਆਵਾਜ਼ ਆ ਟਾ 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 ਡੀਓ ਡੋਲਾ ਡਬਲੀ ਵਾਕਈ ਸਹੀ ਹਿਸਾਬ ਲਾਓ ਤੁਸੀਂ ਲਾਈਵ ਮਿਊਜ਼ੀਸ਼ੀਅਨ ਬੈਠੇ ਹੁੰਦੇ ਕੀ ਕਰਦਾ ਹਿਸਾਬ ਕਿਤਾਬ। ਉਹ ਬਿੱਲੀ ਦੇ ਨਾ ਇਸਤਰੀ ਰੰਗੀ ਜਾਂਦੀ ਅੰਦਰ, ਉਹਦੀ ਪੂੰਛ ਇਸਤਰੀ ਬਣ ਜਾਂਦੀ ਵਿੱਚ। ਆਹੋ ਯਾਰ ਪਤਾ ਜਿਹੜੀ ਕੰਪਨੀ ਇਹਦੀ ਹਿਸਟਰੀ ਤੋਂ ਪੜ੍ਹੀ ਹੈ,
ਨਹੀਂ ਸਰ ਆ ਟੌਮ ਐਂਡ ਜੈਰੀ ਜਿਹੜੀ ਕੰਪਨੀ ਹੈ ਨਾ ਬਿਲਕੁਲ ਦਿਵਾਲੀਆ ਹੋ ਗਈ ਸੀ, ਯਾਨੀ ਖਤਮ, ਫਲॉप, ਹਾਂਜੀ ਮਿੱਟੀ, ਟਾਟਾ, ਬਾਏ ਬਾਏ। ਉਹਨੇ ਕਿਹਾ ਚਲੋ ਇਹ 2 ਕਰੈਕਟਰ ਆਏ ਸੀ ਜਿਨ੍ਹਾਂ ਨੇ ਇਸ ਕੰਪਨੀ ਸ਼ੁਰੂ ਕੀਤਾ ਸ਼ੁਰੂ ਸੀ। ਕੀਤਾ। ਵਾਹ ਵਾਹ ਅੱਛਾ ਅੱਛਾ ਹਾਂ, ਉਹ ਪਿੱਛੇ ਜੇ ਮਰੇ ਨੇ ਦੋਵੇਂ, ਹਾਂਜੀ ਹਾਂਜੀ ਇੱਕ ਉਹਨਾਂ ਚੋਂ ਮੇਰਾ ਹਾਲ ਕੇ ਦੂਸਰਾ ਹਾਂਜੀ 2-3 ਸਾਲ ਪੁਰਾਣੀ ਗੱਲ ਆ, ਉਦੋਂ ਪਤਾ ਵੀ ਗਿਆ ਉਹ ਵਿਚਾਰਾ। ਕ੍ਰਿਏਟਰਾਂ ਦੇ ਨਾਂ ਸੀ ਉਹਨਾਂ ਨੇ ਬਿੱਲੀ ਚੂਹੇ ਦਾ ਨਾਂ ਪਾਤਾ। ਨਹੀਂ, ਉਹਨਾਂ ਨੇ ਇਹ ਸੀਰੀਅਲ ਸ਼ੁਰੂ ਕੀਤੀ ਸੀ ਓਕੇ ਓਕੇ। ਉਸ ਕਾਰਟੂਨ ਕੰਪਨੀ, ਜੋ ਕਾਰਟੂਨ ਕੰਪਨੀ ਬਿਲਕੁਲ ਫਾਰਗ ਹੋ ਗਈ ਸੀ, ਘਾਟੇ 'ਚ ਜਾ ਕੇ ਦਿਵਾਲੀਆ ਹੋ ਗਈ ਸੀ। ਤੇ ਲੇਕਿਨ ਇਹਨਾਂ ਨੇ Stand ਕਰ ਨਵੀਂ ਜ਼ਿੰਦਗੀ ਦਿੱਤੀ। ਹਾਂ, ਇਹਨਾਂ 2 ਜਣਿਆਂ ਨੇ ਉਹਨੂੰ ਨਵੀਂ ਜ਼ਿੰਦਗੀ ਕਿਆ ਦਿੱਤੀ। ਬਾਤ। ਟੌਮ ਐਂਡ ਜੈਰੀ ਨਹੀਂ ਸਾਂਭਿਆ ਗਿਆ। ਨਹੀਂ ਸਮਝਿਆ ਗਿਆ, ਪੂਰੀ ਆਪਣੀ ਜਨਰੇਸ਼ਨ ਨੇ ਉਹ ਦੇਖਿਆ ਬਸ। ਸਹੀ ਗੱਲ। ਉਹੀ ਨਾ ਤੁਹਾਨੂੰ ਕਿਹਾ ਨਹੀਂ, ਹਾਦਸੇ ਦੀ ਤੌਰ ਤੇ ਜਮਾ ਹੁੰਦੀਆਂ ਸਾਰੀਆਂ ਯਾਰ, ਹੂੰ ਤੁਸੀਂ ਮੰਨਦੇ ਨਹੀਂ ਹੈ, ਹਾਦਸੇ ਦੀ ਤੌਰ ਤੇ ਹੁੰਦੀਆਂ ਸਾਰੀਆਂ। ਪਾਪਕੌਰਨ ਵੀ ਇੱਦਾਂ ਨਿਕਲੇ, ਕਿੱਦਾਂ ਉਹਨੇ ਰੱਖੇ ਇੰਜ ਕਰਕੇ, ਉਹਨੇ ਇੱਕ ਸਾਜੇ ਰੱਖੇ ਸੀਗੇ ਪਤੀਲੇ ਜਿਹੇ ਚ ਦਾਣੇ ਮਕਈ ਦੇ, ਬਾਹਰੋਂ ਆਈ ਆ ਛੱਲੀਆਂ ਲੈ ਕੇ, ਉਹਨੇ ਭੋਰ ਕੇ ਨਿਕਾ ਚੱਲ ਵਾੜ ਕੇ ਖਾਵਾਂਗੇ, ਉਹਦੇ ਬੰਦੇ ਨੇ ਥੱਲੇ ਅੱਗ ਪਾਤੀ, ਉਹਨੇ ਕਿਹਾ ਪਤਾ ਨਹੀਂ ਇਹਦੇ ਵਿੱਚ ਕੀ ਸੁੱਕੇ ਹੈ, ਦੇ ਥੱਲੇ। ਸੁੱਕੇ ਦੇ, ਉਹ ਸਾਜ ਹੀ ਫੁੱਲ ਗਏ। ਓਏ ਤੁਹਾਨੂੰ ਕੀ ਲੱਗਦਾ ਵਾ ਜਿਹੜੇ ਪਾਪਕੌਰਨ ਬਣਦੇ ਆ ਐਸ ਛੱਲੀ ਤੇ ਬਣਦੇ? ਇਸ ਲਈ ਤੇ ਨਹੀਂ ਫਿੱਟੇ ਮੂੰਹ ਤੁਹਾਡਾ, ਤੂੰ ਛੱਲੀ ਲਿਆ ਉਥੋਂ ਕੱਚੀ, ਉਹਦੇ ਦਾਣੇ ਕਰਕੇ ਤੂੰ ਰੱਖ ਕੇ ਮੈਨੂੰ ਪਾਪਕੌਰਨ ਬਣਾ ਕੇ ਦਿਖਾ। ਉਹ ਫਿਰ ਕਿਤੇ ਉਹ ਬਰੀਡ ਹੀ ਹੋਰ ਹੁੰਦੀ ਆ। ਅੱਛਾ। ਹਾਂਜੀ, ਤੁਸੀਂ ਆਹ ਛੱਲੀ ਸਮਝਦੇ ਆ? ਲੈ ਤੂੰ ਛੱਲੀ ਲਿਆਉਣੀ ਕੱਚੀ, ਕੱਚੀ ਛੱਲੀ ਹੈ ਨਾ, ਉਹਦੇ ਦਾਣੇ ਕੱਢ ਕੇ ਉਹ ਚ ਪਾ ਕੇ ਬਾਲੀ ਰੱਖੀ ਅੱਗ, ਮੈਨੂੰ ਤਾਂ ਹੀ ਭਲਾ ਪਾਪਕੌਰਨ ਬਣਦੇ। ਉਹਨੂੰ ਉੱਬਲ ਜਾਣਾ, ਸੜ ਜਾਣਾ ਉਹਨੇ। ਉਹ ਜਿਹੜੇ ਪਾਪਕੌਰਨ ਵਾਲੇ ਉਹ ਕਦੀ ਦੇਖੀ? ਉਹ ਬਰੀਕ ਬਰੀਕ ਹੁੰਦੇ ਆ। ਬਰੀਕ ਬਰੀਕ ਹੁੰਦੇ ਆ, ਬਰੀਡ ਹੀ ਹੋਰ ਹੁੰਦੀ ਹੈ। ਹਾਂ ਉਹ ਬੜੇ ਹੀ ਇਸ ਹੁੰਦੇ, ਸਖਤ ਹੁੰਦੇ, ਜਾਂ ਇਸੇ ਨੂੰ ਹੀ ਉਹਦਾ ਕੋਈ ਪ੍ਰੋਸੀਜਰ ਉਹਨਾਂ ਨੇ ਕੀਤਾ ਹੁੰਦਾ। ਇਹਦੇ ਚ ਜਿਹੜੇ ਮਾਠੇ ਦਾਣੇ ਨਿਕਲਦੇ ਨਹੀਂ ਮਾਠੇ ਨਹੀਂ, ਕੋਈ ਇਹਦਾ ਯਾਦ ਇਹਦਾ ਪ੍ਰੋਸੀਜਰ ਜਾਂ ਉਹ ਕੋਈ ਹੋਰ ਆ, ਨਸਲ ਫਸਲ ਹੀ ਕੋਈ ਹੋਰ ਆ। ਨਾਲੇ ਉਸਤਾਦ ਜੀ ਛੱਲੀ ਦੇ ਵਿੱਚੋਂ ਹੀ ਇੰਨਾ ਮਾਲਕਦਾਮ ਨਿਕਲਦਾ ਤੁਹਾਡੀ। ਆਇਲ ਵੀ ਨਿਕਲਦਾ ਛੱਲੀ 'ਚ ਰਸਤੇ ਬੜੇ ਆ। ਹਾਂਜੀ। ਹਾਂ, ਤੁੱਕੇ ਲੈਦਾ ਕੰਮ ਆਉਂਦੇ ਆ। ਹਾਂਜੀ। ਦਾਣਾ ਤੁੱਕੇ ਸਾਜੀ ਸੈਲਿੰਗ ਚ ਕੰਮ ਹੁੰਦੇ। ਵਾਲ ਉਹਦਾ ਹੋਰ ਆ, ਉਹਦੇ ਪੱਲੇ ਉੱਪਰਲੇ ਹੋਰ ਨੇ। ਉਹੀ ਇਤਫਾਕ, ਇਹ ਸਾਰੇ ਇਤਫਾਕ ਹੀ ਆ। ਇੰਨੇ ਪਰਦਿਆਂ 'ਚ ਉਹ ਚੜਦਾ। ਹਾਂਜੀ, ਕੈਸਾ ਇਤਫਾਕ ਆ ਵੀ ਸੰਘਾੜਾ ਕਿੱਥੇ ਥੱਲੇ ਓਏ ਹਾਏ ਗੰਦ ਦੇ ਵਿੱਚ ਆ ਤੇ ਅੰਦਰ ਸੰਘਾੜਾ ਸੋਹਣਾ ਮਹਿਫੂਜ਼ ਆ। ਕੀ ਗਿਰੀ ਅੰਦਰ। ਕਿੰਨਾ ਇਤਫਾਕ ਆ ਨਾ, ਹਰ ਚੀਜ਼ ਇਤਫਾਕ ਨਹੀਂ ਹੋਈ ਜਾ ਰਹੀ। ਨਹੀਂ ਹੋ ਉਸਤਾਦ ਜੀ ਵੈਸੇ ਸੰਘਾੜੇ ਦੀ ਕੀ ਇੰਗਲਿਸ਼ ਹੈ? ਸਾਜੀ ਵੈਸੇ ਦੀ ਇੰਗਲਿਸ਼ ਕੀ ਹੈ ਯਾਦ ਨਾ? ਦੱਸੋ। ਬਲੈਕ ਵਾਈਟ ਇਹਦਾ ਵਿਦ ਥਿਕ, ਵਿਦ ਥਿਕ, ਸੰਗ ਘਾੜਾ। ਹਾਂ ਵਿਦ ਥਿਕ। ਹਾਂ ਸਹੀ ਗੱਲ। ਵਿਦ ਥਿਕ। ਨਹੀਂ ਦੱਸੋ ਭਾਈ, ਤੁਹਾਨੂੰ ਤੁਸੀਂ ਪੜ੍ਹੇ ਲਿਖੇ ਨਹੀਂ ਪਤਾ। ਸੰਘਾੜੇ ਉਹਨੂੰ ਪੁੱਛੋ AI ਨੂੰ। ਨਹੀਂ ਮੈਂ ਨਹੀਂ ਪੁੱਛਦਾ, ਇੱਕ ਵਾਰੀ ਚੈਟ ਮੇਰੀ ਗੱਲ GPT ਨੂੰ ਉਹਦਾ ਪੁੱਛੋ ਦੇ ਤੇ ਮੈਨੂੰ ਯਕੀਨ ਆ। ਉਸਤਾਦ ਜੀ ਇਹਦੀ ਇੰਗਲਿਸ਼ ਹੈ ਹੀ ਨਹੀਂ। ਸੰਘਾੜੇ ਦੀ ਹਾਂਜੀ। ਚਲੋ ਨਾ ਹੋਈ ਗਿਆ, ਉਹਨੇ ਵੀ ਤੁਹਾਨੂੰ ਕਹਿ ਦਿੰਦਾ ਮੈਂ ਕਿ ਮੇਰਾ ਲੱਗਦਾ ਇਹ ਹੈ ਵੀ ਇੱਥੇ ਹੀ ਗੋਰਿਆਂ ਦੇ ਉੱਗਦਾ ਵੀ ਨਹੀਂ ਹੋਣਾ ਨਹੀਂ ਗੋਰੇ ਖਾਂਦੇ ਨੇ। ਆ ਸੇਵੀਆਂ ਵੀ ਆ ਸਕਦੀ ਹੈ, ਹੈ। ਇਹ ਵੀ ਆ ਸਕਦੀ ਹੈ। ਕੀ? ਗੁੱਡੀ ਕਨੇ ਆਟਾ ਗੁੰਨਿਆ ਸਾਜੀ, ਉਹਦੀ ਬੱਚੀ ਆਈ ਆ, ਉਹ ਨਾ ਇੰਜ ਖੇਲਣ ਲੱਗ ਪਈ ਆਟੇ ਨਾਲ, ਬੱਚਾ ਬਣਾ ਕੇ ਨਾ ਜਿੱਦਾਂ ਨਿਆਣੇ ਮਿੱਟੀ ਨਾਲ ਖੇਲਣ ਲੱਗ ਪੈਂਦੇ, ਉਹ ਤਾਂ ਖੇਲਣ ਲੱਗ ਪਈ ਆ ਤੇ ਉੱਦਾਂ ਹੀ ਪਈਆਂ ਰਹੀਆਂ, ਸੁੱਕ ਗਈਆਂ ਉਹ। ਸੇਵੀਆਂ ਬਣ ਉਹਨੇ ਕਿਹਾ ਇਹ ਹੁਣ ਜ਼ਾਇਆ ਹੋ ਗਈਆਂ, ਚਲੋ ਮੈਂ ਏਦਾਂ ਕਰਦੀ ਇਹਨੂੰ ਬਾਲ ਕੇ ਨਾ ਪਾਣੀ 'ਚ ਜਾਨਵਰਾਂ ਨੂੰ ਪਾ ਦਿੰਦੀ ਆ। ਤਾਂ ਜਦੋਂ ਬਾਲੀਆਂ ਉਹ ਫੁੱਲ ਕੇ ਏਡੀਆਂ ਹੋ ਗਈਆਂ। ਕਿਹਾ ਯਾਰ ਇਹ ਤੇ ਖਾਣ ਵਾਲੀ ਸ਼ੈ ਬਣੀ। ਉਹਨੇ ਸਾਜੀ ਖਾਧੀ ਆ ਤੇ ਅੱਛਾ, ਉਹਦੀ ਬੇਟੀ ਨੇ ਕਿੰਨੀਆਂ ਹੀ ਲੈਦਾ ਬਣਾ ਕੇ ਹਾਂਜੀ ਰੱਖੀ। ਖੇਲਣ ਲੱਗ ਪਈ ਨਾ ਸਾਜੀ। ਨਹੀਂ ਖੇਡਦੇ ਨਹੀਂ, ਇਹ ਪੂਰਾ ਕੰਮ ਆ, ਦਿਹਾੜੀ ਦਾ ਕੰਮ ਆ ਪੂਰਾ। ਖੇਡਦੇ ਹੁੰਦੇ ਇੱਕ ਦੋ, ਇਹ ਪੂਰੀ ਮਜ਼ਦੂਰੀ ਉਹਨੇ ਕੀਤੀ। ਸਾਜੀ ਇਹ ਚਲੋ ਜੀ, ਬੱਚੇ ਮਿੱਟੀ ਨਾਲ ਕੀ ਕੁਝ ਬਣਾ ਦਿੰਦੇ, ਭਾਂਡੇ ਬਣਾ ਦਿੰਦੇ, ਡੋਈਆਂ ਬਣਾ ਦਿੰਦੇ, ਹਾਂਡੀਆਂ ਬਣਾ ਦਿੰਦੇ। ਬਗੈਰ ਮਿੱਟੀ ਤੋਂ ਹੀ ਬਣਾ ਦੇਣਾ ਤੂੰ ਤੇ ਭਰਾਵਾ। ਸਾਜੀ ਇਹ ਹਕੀਕਤ ਆ, ਹਿਸਟਰੀਆਂ ਪੜੀਆਂ ਅਸੀਂ, ਮਕੋਣੇ ਲਾਇਬ੍ਰੇਰੀ ਆ ਇੱਕ, ਉਹਦੇ ਵਿੱਚ ਸਾਰੀਆਂ ਕਿਤਾਬਾਂ ਪਈਆਂ। ਅੱਜ ਜਦੋਂ ਨਲਕੀ ਲੈਣ ਜਾਈਏ ਪਹਿਲੇ ਹੱਥੇ ਧਾਗਾ ਲਵੇਟ ਕੇ ਦਿੰਦੇ ਸੀ। ਉਹਨਾਂ ਨੇ ਕਿਹਾ ਇਹ ਯਾਰ ਲੜਕੀ ਨਹੀਂ ਸੀ ਹੁੰਦੀ। ਹਾਂਜੀ, ਉਹਨਾਂ ਨੇ ਕਿਹਾ ਸੈਜ਼ ਦੀ ਕੋਈ ਹੋਰ ਸ਼ੈ ਬਣਾਈਏ ਤਾਂ ਕਿ ਡਾਇਰੈਕਟ ਘਰ ਹੀ ਜਾਵੇ ਸੋਣਾ। ਪਹਿਲੇ ਹੱਥ ਹਾਂ ਇਹ ਗੱਲ ਮੰਨਣ ਚੱਲਦੀ ਹੈ। ਪਹਿਲੇ ਉਹਨੂੰ ਕਹਿਣਾ ਨਾ ਨਹੀਂ, ਪਹਿਲੇ ਸਿਰਫ ਸਿਰਾ ਫੜਾ ਦਿੰਦੇ ਸੀ ਤੇ ਤੁਸੀਂ ਉਹਦੇ ਘਰ ਜਾ ਕੇ ਉਹਨੂੰ ਕਹਿੰਦੇ ਸੀ ਮਸ਼ੀਨ 'ਚ ਪਾ ਲਓ ਜਿੰਨੀ ਚਾਹੀਦੀ, ਠੀਕ ਆ, ਬਾਕੀ ਤੋੜ ਦੇਣਾ ਤੇ ਫਿਰ ਉਹ ਵਾਪਸ ਖਿੱਚ ਲੈਂਦੀ ਸੀ। ਫਿਰ ਨੀਲ ਬਾਅਦ ਚ ਬਣੀ। ਹਾਂ, ਉਹ ਬੰਦਾ ਕਹਿੰਦਾ ਹੀ ਜਾ ਕੇ ਉਂਗਲੀ ਕਰਕੇ ਯਾਰ ਦੋ ਸੂਟਾਂ ਦਾ ਧਾਗਾ ਲਵੇਟ। ਉਹ ਲੱਗੇ ਰਹਿੰਦੇ ਨਾਲ ਗੱਲਾਂ ਕਰਦੇ ਰਹਿੰਦੇ। ਉਂਗਲੀ ਤੇ। ਉਂਗਲੀ ਤੇ। ਉਹ ਫਿਰ ਘਰ ਆ ਕੇ ਇੱਕ ਸਾਈਡ ਤੋਂ ਸੂਟ ਸੀਂਦਾ ਰਹਿੰਦਾ। ਦੇਖਿਆ ਨਹੀਂ ਅਕਸਰ ਤੁਸੀਂ ਦੇਖਿਆ ਹੋਣਾ ਕਿ ਇਦਾਂ ਟੂਟੀ ਤੋਂ ਇਹ ਆਜ਼ਾਦ ਹੋਇਆ ਹੋਣਾ ਕਿ ਟੂਟੀ ਤੇ ਉਹਨੇ ਲਪੇਟਿਆ, ਉਹਨੇ ਕਿ ਨਲਕੀ ਵੀ ਬਣ ਸਕਦੀ ਹੈ। ਨਹੀਂ ਇਹਨਾਂ ਦੋਵਾਂ ਦੇ ਮਹੱਲੇ 'ਚ ਇੱਕ ਦੌਰ 'ਚ ਇਹਦਾ ਪਿਓ ਇਹਦਾ ਪੁੱਤਰ ਰਿਵਾਜ ਹੀ ਨਹੀਂ ਸੀ, ਜਿਹੜਾ ਮਰਜ਼ੀ ਬੱਚਾ ਜੰਮੀ ਜਾਂਦਾ ਸੀ। ਫਿਰ ਉਹਨਾਂ ਨੇ ਇੱਕ ਦਿਨ ਉਹਨਾਂ ਕਿ ਯਾਰ ਇਹ ਕੰਮ ਨਹੀਂ ਸਹੀ ਹੈ, ਸਮਝ ਨਹੀਂ ਆ ਰਹੀ। ਇੱਕ ਦੂਜੇ ਦੇ ਨਾਲ ਉਹਨੇ ਕਿ ਠੀਕ ਆ ਵੀ ਕਾਲੂ ਰਿਆ ਤੂੰ ਇਹਦਾ ਹੀ, ਨਹੀਂ ਤੂੰ ਇਹਦਾ, ਤੂੰ ਅੱਗੇ ਇਹਨਾਂ ਦੀ ਨਸਲ ਚੱਲ। ਤੁਰ ਪਏ ਫਿਰ।
ਵਾਹ 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 ਇਸ ਵੇਲੇ ਪਤਾ ਨਹੀਂ ਸੀ ਹੁੰਦਾ ਕੌਣ ਕਿਹਦਾ ਵਾ। ਕਿਦਾਂ ਹਾਂ ਸਾਥੀ ਨਾ ਹਾਂ ਜਾਨੀ ਕੀ ਹੋ ਗਿਆ। ਫਿਰ ਉਹਨਾਂ ਨੇ ਗਵਰਨਮੈਂਟ ਨੇ ਕਿਹਾ ਵੀ ਨਹੀਂ ਇਹ ਕੰਮ ਖਰਾਬ ਹੈ, ਇਦਾਂ ਤੇ ਪਤਾ ਨਹੀਂ ਲੱਗਣਾ। ਹਾਂਜੀ ਫਿਰ ਇਹਨਾਂ ਨੇ ਆਪਣੇ ਆਪਣੇ ਪਿਓ ਮੱਲ ਲਏ। ਆ ਹੁਣ ਤੁਸੀਂ ਦੇਖਣਾ ਰਿਚ ਦਾ ਪਹਿਲੇ ਨਾਂ ਹੀ ਨਹੀਂ ਸੀ ਹੁੰਦਾ ਕੋਈ ਕੀ ਕਹਿੰਦੇ ਸੀ ਉਹਨੂੰ? ਲੌਜੀਕ ਕੁਝ ਵੀ ਨਹੀਂ ਸੀ, ਉਹਦਾ ਨਾਂ ਹੀ ਨਹੀਂ ਸੀ ਉਹਨੂੰ ਬਣਿਆ। ਬੁਲਾਉਂਦੇ ਹੀ ਨਹੀਂ ਸੀ। ਇੱਕ ਬੰਦੇ ਨੇ ਉਹਦੇ ਵੱਲ ਦੇਖ ਕੇ ਨਾ ਦੇਖਾ ਕਿ ਏਡਾ ਵੱਡਾ ਜਾਨਵਰ, ਉਹ ਡਰ ਪਿਆ। ਉਹਨੂੰ ਡਰ ਕੇ ਕਿਤੇ ਆ ਗਈ, ਨੇਚ ਉਹਨੇ ਆ ਗਿਆ ਰਿਚ। ਹਾਂ ਉਹ ਜਦੋਂ ਇਦਾਂ ਗਿਆ, ਉਹ ਸਾਈਡਾਂ ਦੇ ਬੰਦੇ ਕੋਲ ਕਹਿੰਦਾ ਓਏ ਰਿਚ ਆ ਰਿਚ। ਤੇ ਨਾ ਪੈ ਗਿਆ। ਵਾਹ 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 ਸਾਲੇ ਤੇਰੀ 30 ਸਾਲ ਉਮਰ ਹੋ ਗਈ। 30 ਸਾਲ ਤੇ ਬੰਦੇ ਮਾਸ਼ਾਅੱਲਾ ਕਿਤੇ ਤੋਂ ਕਿਤੇ ਦੁਨੀਆ ਪਹੁੰਚ ਜਾਂਦੀ। ਕਸਮੇ 31ਵੇਂ ਸਾਲ ਚ ਲੱਗ ਗਿਆ ਹੈ ਤੇ 31 ਸਾਲ ਦਾ ਇਸ ਦੌਰ ਚ ਬੱਚਾ ਜਿਹੜਾ ਨਾ, ਉਹਨੇ ਆਪਣੀ ਲਾਈਫ ਬਣਾਈ ਹੁੰਦੀ। ਬਿਲਕੁਲ ਸੈਟਅਪ ਉਹ ਦੇਖਾ ਸਾਈਡਾਂ ਦੇ ਬੰਦੇ ਖਲੋ ਉਹ ਰਿਚ ਹਿਸਾਬ ਲਾਓ ਯਾਰ, ਤੁਸੀਂ ਇਹਦਾ ਹਿਸਾਬ ਲਾਓ। ਆ ਬੱਸ ਨਹੀਂ ਸੀ, ਇਹ ਵੱਡਾ ਰਕਸ਼ਾ ਨਹੀਂ ਸੀਗਾ। ਦੇਗਾਂ ਲੈ ਜਾਣ 'ਚ ਬੜੀ ਪ੍ਰੋਬਲਮ ਹੁੰਦੀ ਸੀ। ਉਹ ਤੁਹਾਡਾ ਫੇਵਰੇਟ ਨਹੀਂ ਬੌਂਤਰ, ਉਹ ਕਿਤੇ ਮਹੱਲੇ ਹੀ ਫਿਰਨ ਲੱਗਾ। ਉਹ ਕਹਿੰਦਾ ਜੀ ਏਡਾ ਵੱਡਾ ਜਾਨਵਰ ਹੋ ਸਕਦਾ ਤੇ ਰਕਸ਼ਾ ਵੀ ਹੋ ਸਕਦਾ। ਹਾਂਜੀ ਫਿਰ ਉਹਦੇ ਵੱਲ ਦੇਖ ਕੇ ਰਕਸ਼ਾ ਬਣ ਗਿਆ। ਯਾਰ ਉਹਦੇ ਨਾਲ ਜਿੱਥੇ ਉਹ ਰਹਿੰਦਾ ਉਹ ਢਾਉਂ ਢੱਟ ਜਿਹਾ, ਕੀ ਨਾ ਉਹਦਾ ਬੌਂਤਰ। ਬੌਂਤਰ ਹਿੱਪੋ ਹਾਂ, ਜਿੱਥੇ ਉਹ ਰਹਿੰਦਾ ਨਾ ਉੱਥੇ ਮੁਕੇਸ਼ ਦੇ ਗਾਣੇ ਉਹਦੇ ਕੋਲ ਲੱਗੇ ਹੋਣੇ ਚਾਹੀਦੇ ਆ। ਹਾਂ ਉਹਦੀ ਤਬੀਅਤ ਜੋ ਜਿੱਥੇ ਖਲੋਤਾ ਰਵੇ ਨਾਲ ਮੁਕੇਸ਼ ਦੇ ਗਾਣੇ, KL ਸਾਈਕਲ ਦੇ ਗਾਣੇ ਲੱਗੇ ਹੋਣ, ਬੜਾ ਉਹ ਇੰਜੋਏ ਕਰੇਗਾ। ਸਹੀ ਗੱਲ ਆ। ਉਹਨੇ ਹੋਰ ਗਵਰਨਮੈਂਟ ਅੱਗੇ ਮਸਤ ਹੋਏਗਾ। ਖਾਸ ਕਰੋ ਭਾਜੀ, ਹਿੱਪੋ ਵਾਸਤੇ ਸਪੈਸ਼ਲ ਮੁਕੇਸ਼ ਦੇ ਗਾਣੇ ਲਾਏ ਜਾਣ। ਸਹੀ ਖੁਸ਼ ਹੋ ਜਾਏਗਾ ਸਾਰਾ ਉਹਦੀ ਜ਼ਿੰਦਗੀ ਚ ਸੈਡ ਸੈਡ ਹੀ ਰਹਿੰਦਾ 24 ਘੰਟੇ। ਆਵਾਰਾ ਹੂੰ, ਉਹ ਟੈਬ ਉਹਨੇ ਬੜਾ ਰਾਜੀ ਹੋਣਾ। ਇਹ ਉਹਦੇ ਮੁਤਾਬਕ ਆ ਸਾਰਾ ਹਿਸਾਬ। ਉਧਰੋਂ ਜਦੋਂ 뮤직 ਸ਼ੁਰੂ ਹੋਇਆ ਕਰੇ ਹਾਂ ਨਹੀਂ ਹੋਰ ਉਸਤਾਦ ਜੀ, ਜਿਹੜੀ ਮਸ਼ੀਨ ਆ ਆਟੋ ਪੁੱਟਣ ਵਾਲੀ, ਉਹ ਪੰਜੇ ਵਾਲੀ, ਤੇ ਸ਼ੇਰ ਦਾ ਉਹਨੇ ਮੂੰਹ ਪਾਇਆ ਤੇ ਸ਼ੇਰ ਮੂੰਹ ਚਲਾ ਕੇ ਤੇ ਜਾ ਕੇ ਤੇ ਇੱਕ ਸ਼ੇਰ ਨੂੰ ਕਹਿੰਦੀ ਕਿੱਥੋਂ ਕੀ ਹੋਇਆ? ਕਹਿੰਦਾ ਉਹ ਡੰਗਰ ਜਿਹੜੇ ਡੰਗਰ ਜਿਹੜੇ ਕਹਿੰਦਾ ਮੇਰਾ ਮੂੰਹ ਹੀ ਫੜ ਲਿਆ। ਉਹ ਕਹਿੰਦੀ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਤੁਸੀਂ ਉਧਰ ਨੂੰ ਜਾਇਆ ਕਰੋ। ਕਹਿੰਦਾ ਮੈਂ ਕਿਹਾ ਮੈਂ ਸ਼ੇਰ ਆ। ਕਹਿੰਦੀ ਉਹ ਨਹੀਂ ਦੇਖਦਾ ਸ਼ੇਰ ਚ। ਆਪਣੀ ਕੁੜੀ ਨਾਲ ਰੋਂਡੇ ਨਾਲੇ ਸ਼ੇਰ ਨਾਲੇ ਕਹਿੰਦਾ ਇਹਨੂੰ ਜੰਗਲ ਦੇ ਸੂਰਾਂ ਦਾ ਪਤਾ ਹੀ ਤੇ ਅਗਲੇ ਦਿਨ ਸਵੇਰੇ ਸਵੇਰੇ ਫੇਰ ਆ ਰਿਹਾ ਚੇ ਦੇ ਬਾਹਰ ਢਾਉਂ ਢੱਟ ਬਾਹਰ ਕਰਨ ਲੜਨਾ ਵੀ। ਓਏ ਆ ਸ਼ੇਰਾ, ਅੰਦਰੋਂ ਸ਼ੇਰ ਨਹੀਂ ਕਹਿ ਰਹੀ ਨਹੀਂ ਭਾਜੀ ਨਹੀਂ ਜਾਓ ਤੁਸੀਂ। ਨਹੀਂ ਭਾਜੀ ਦਾ ਇਹਨਾਂ ਦਾ ਤੇ ਦਿਮਾਗ ਖਰਾਬ ਐ ਵੀ ਪਤਾ ਨਹੀਂ ਰਾਤੀ ਕੀ ਤੁਸੀਂ ਜਾਓ। ਨਹੀਂ ਭੇਜਦੀ ਦਿਲ ਕਰੇਗਾ ਇਹਦਾ ਤੇ ਉੱਥੇ ਹੀ ਖਲੋਤਾ ਮੈਂ ਉੱਤੇ ਹੀ ਨਾ ਮੈਂ ਨਾਲ ਲੜਾ, ਮੇਰੇ ਮੁੰਡੇ ਨਾਲ ਲੜ ਪਏ। ਹਜੇ ਤਾਂ ਛੋਟਾ ਮੁੰਡਾ ਨਹੀਂ ਆਇਆ। ਮੇਰਾ ਸਭ ਤੋਂ ਛੋਟਾ ਮੁੰਡਾ ਉਹ ਨਾਲ ਲੜ ਕੇ ਦੇਖ ਲਵੇ। ਤਾਂ ਜੋ ਬਾਕੀ ਉਹ ਹੈ ਇਹ ਕੋਈ ਸ਼ੇਰ ਨੂੰ ਕਹਿੰਦਾ ਪਰੇ ਹੋਣ, ਮੈਂ ਦੱਸਾਂ ਕਹਿੰਦੀ ਫਿਰ ਮਾਰੂਗਾ ਫਿਰ ਚੰਗਾ। ਕੀ ਮਸਲਾ ਹੋਆ? ਉਹ ਉਹ ਅਸਲ ਹੋਈ ਉਹ ਜਿਹੜਾ ਨਹੀਂ ਕਹਿੰਦੇ ਚੱਲ ਜਾ, ਕਹਿੰਦਾ ਚੱਲ ਜਾ। ਐਡਾ ਤੂੰ ਆਹੋ ਉਹ ਰਿਪੀਟ ਕਰਨ ਵਾਲਾ ਉਹ ਕਰੈਕਟਰ ਰਿਪੀਟਰ। ਉਸਤਾਦ ਜੀ, ਇੱਕ ਉਹ ਤੁਹਾਡੀ ਫਨੀ ਕਲਿੱਪ ਯਾਦ ਆ ਗਿਆ। ਉਹ ਇੱਕ ਜੰਗਲ ਦੇ ਵਿੱਚ ਨਾ ਦੋ ਅੰਗਰੇਜ਼ ਇੱਕ ਬਦਮਾਸ਼ ਨੂੰ ਲੈ ਕੇ ਜਾਣਦੇ ਨੇ। ਕਹਿੰਦਾ ਜੇ ਥੱਕ ਗਿਆ ਮੈਂ ਤੇ ਮੈਂ ਇਹਦੇ ਨਾਲ ਬਹਿ ਜਾਵਾਂ। ਨਹੀਂ ਕਹਿੰਦਾ ਜੇ ਇਦਾਂ ਹੀ ਕਰਨੀ ਆ ਤਾਂ ਫਿਰ ਮੈਨੂੰ ਰਕਸ਼ਾ ਕਰਾ ਦਿਓ। ਮੈਨੂੰ ਡਰੈਸ ਸਮਝਾ ਦਿਓ, ਮੈਂ ਆਪ ਹੀ ਉੱਥੇ ਪਹੁੰਚ ਜਾਗਾ। ਪਰ ਮੈਂ ਆਪਣੇ ਨਾਲ ਕਿਸੇ ਵੀ ਕੁੱਤੇ ਬਿੱਲੇ ਨੂੰ ਨਹੀਂ ਪਾਉਣਾ। ਡਬਿੰਗ ਦੀ ਤਾਰੀਖ ਦਾ ਸਭ ਤੋਂ ਵੱਡਾ ਜਿਹੜਾ ਜੁਮਲਾ ਹੈ ਨਾ, ਮੈਨੂੰ ਭਲਾ ਕਿਹੜਾ ਲੱਗਦਾ ਉਹ ਦੁਰ ਫਿਟੇ ਬਾਹੂ। ਯਾਰ ਲੱਗਦਾ ਕਿ ਕਿਸੇ ਕੁੱਤੇ ਦੀ ਡਬਿੰਗ ਹੁੰਦੀ ਹੈ। ਕੁੱਤਾ ਮੇਣਾ ਮਾਰ ਰਿਹਾ, ਕਹਿੰਦਾ ਯਾਰ ਦੁਰ ਫਿਟੇ ਬਾਹੂ। ਸਭ ਤੋਂ ਪਹਿਲਾਂ ਜਿਹੜਾ ਨਾ ਡਾਇਲੌਗ ਉਹ ਨਾ ਫੌਜ ਦੇ ਵਿੱਚ ਨਾ, ਉਹ ਫੌਜ ਦਾ ਕੁੱਤਾ ਪੜਿਆ ਤੇ ਉਹ ਦੇਖਦਾ ਕਿ ਜੰਗਲੇ ਦੇ ਬਾਹਰ ਕਹਿੰਦਾ ਓਏ ਰੂਸੀ। ਜਾਂਦਾ ਫਿਰ ਉਹਦੇ ਵੱਲ ਬੱਚਾ ਉਹਦੇ ਨਾਲ ਜਾਂਦਾ ਖਲੋਂਦਾ ਤਾਂ ਸਭ ਤੋਂ ਪਹਿਲੇ ਕਹਿੰਦਾ ਮੇਰੇ ਕੰਮ ਦਾ ਕੁਛ ਕੀਤਾ। ਇੱਕ ਵਾਰੀ ਮੈਂ ਪਤਾ ਕੀਤਾ ਵਾ ਇੱਥੇ ਕੰਮ ਬਹੁਤ, ਤਨਖਾਹ ਬਹੁਤ ਥੋੜੀ ਹੈ ਹੈਨਾ। ਹਾਂਜੀ ਇੱਕ ਬਹੁਤ ਕੰਨੀ ਚ ਪੈਂਦਾ। ਤਨਖਾਹ ਵਾ ਤੇ ਰਾਤ ਪਤਾ ਨਹੀਂ ਕਿੰਨੇ ਤੋਂ ਲੈ ਕੇ ਸਵੇਰੇ 11 ਤੱਕ ਬਹੁ ਹਾਂ ਤੂੰ ਕਹਿੰਦਾ ਪਤਾ ਨਹੀਂ ਕਿੱਦਾਂ ਕਰੀ ਜਾਂਦੇ ਕਹਿੰਦੇ ਤੂੰ ਪਤਾ ਨਹੀਂ ਕਿੱਦਾਂ ਹਾਂ ਕਹਿੰਦਾ ਮੈਂ ਤਾਂ ਇਹਨਾਂ ਦਾ ਪੈਕੇਜ ਮੁੱਕਿਆ ਵਾ। ਜੇ ਬੰਦਾ ਨਹੀਂ ਆਪਣੇ ਮਾਲਕਾਂ ਨੂੰ ਮੁੱਕ ਲੈਂਦਾ ਕਿ ਭਾਈ ਮੇਰਾ ਪੈਕੇਜ ਮੁੱਕ ਦਿਓ, ਮੈਂ ਇੰਨਾ ਕੰਮ ਕਰਾਂ। ਕਹਿੰਦਾ ਕਿਹੜਾ ਪੈਕੇਜ? ਤੂੰ ਰਾਤ 11 ਤੋਂ ਸਵੇਰ 5 ਵਜੇ ਤੱਕ 6 ਰੁਪਏ ਘੰਟਾ ਭੌਂਕਦਾ। ਉਦੋਂ ਆਉਂਦਾ ਸੀ 5 ਰੁਪਏ ਘੰਟਾ, 6 ਰੁਪਏ ਘੰਟਾ। ਕਹਿੰਦਾ ਨਹੀਂ ਮੈਂ ਸਿਰਫ 5 ਚੋਰ ਫੇਵਰੇਟ ਕੀਤੇ ਉਹ ਹੀ ਫੜਨੇ। ਇਹ ਟੈਕਨੀਕਲ ਗੱਲ ਆ ਹਨਾ ਕਿ 5 ਚੋਰ ਫੇਵਰੇਟ ਕੀਤੇ, 6ਵਾਂ ਕੋਈ 12 ਆ ਗਿਆ ਉਹ ਮੈਂ ਨਹੀਂ ਫੜਦਾ। ਹਾਂ ਮੈਂ 5 ਚੋਰ। ਕਹਿੰਦਾ ਤਦੀ ਤੇ ਤੂੰ ਕਹਿੰਦਾ ਧੱਕੇ ਖਾਣੇ, ਕਹਿੰਦਾ ਤੂੰ ਇੱਥੇ ਬੜੇ ਸੇਬ ਖਾਣਾ। ਦੁਰ ਫਿਟੇ ਬਹੁਤ ਮੈਂ ਪੁੱਛ ਤੋਂ ਮਾਰੀ ਇਹੋ ਜਿਹੀ ਨੌਕਰੀ।
ਇਹਦੀ ਨੌਕਰੀ ਕਹਿੰਦਾ ਮੈਂ ਪੂਛ ਤੋਂ ਮਾਰ ਕੇ ਸਿੱਟ ਦੇ। ਹਾਂਜੀ ਕੀ ਇੱਕ ਹੋਰ ਸੀ ਜਿਹਦੇ ਵਿੱਚ ਉਹਨੂੰ ਫੜੇ ਹੁੰਦੇ, ਕਹਿੰਦਾ ਦੱਸਦੇ ਹੋਏ ਕਹਿੰਦਾ ਤੂੰ ਮਾਮਾ ਤੂੰ ਕੀ ਕਰਨਾ, ਤੂੰ ਆ ਤੇ ਤੂੰ ਨਾਸ਼ਤੇ ਵਾਲੇ ਦੇ ਪੈਸੇ ਦੇਣੇ 6 ਮਹੀਨੇ ਹੋ ਗਏ ਤੇ ਉੱਥੋਂ ਲੰਘਣ ਨਹੀਂ ਲੱਗਦੇ ਆ। ਹੈ ਕਹਿੰਦਾ ਉਹ ਮੇਰੇ ਕੋਲ ਪੈਸੇ ਜਦੋਂ ਆ ਗਏ ਮੈਂ ਉਧਰੋਂ ਲੰਘਿਆ ਕਰਨਾ, ਤੂੰ ਲਾ। ਉਹ ਜਦੋਂ ਬੰਨਿਆ ਹੁੰਦਾ ਉਹਨੂੰ ਇੱਕ ਹੱਥ 'ਚ ਉਹਨੂੰ ਬੰਨਿਆ ਹੁੰਦਾ, ਕਹਿੰਦਾ ਇਹਦੀ ਬਗੈਰਤ ਦੀ ਚੀਚੀ ਲਾ ਦਿਓ। ਉਹ ਵਿਲਨ ਨੇ ਫੜਿਆ ਹੁੰਦਾ, ਆਹੋ ਕਹਿੰਦਾ ਇਹਦੀ ਚੀਚੀ ਲਾ ਦਿਓ। ਸਾਰੀ ਜ਼ਿੰਦਗੀ ਕਹਿੰਦਾ ਕਿਸੇ ਨਾਲ ਕੱਚੀ ਨਾ ਕਰ ਸਕੇ। ਰਿਸ਼ਤੇ ਨਾਲ ਵੀ ਪਾਲਦਾ ਹੀ ਮਰ ਜਾਏਗਾ। ਕੱਚੀ ਨਾ ਹੋਵੇ। ਆਹ ਜਿਹੜਾ ਵਿਲਨ ਹੁੰਦਾ ਉਹ ਇਹ ਚ ਖੜਾ ਮੇਨ, ਤੇ ਉਹਦੇ ਨਾਲ ਇੱਕ ਨਾ ਡੰਗਰ ਟਾਈਪ ਦਾ ਕਰੈਕਟਰ ਖੜਾ ਵਿਲਨ ਦਾ ਹਵਾਰੀ, ਤੇ ਵਿਲਨ ਅੱਜ ਪੈਂਟ ਕੋਟ ਪਾਇਆ ਤੇ ਕਹਿੰਦਾ ਉਹ ਰੋਂਦਿਆ ਵਿਚਾਰਾ, ਤੇ ਉਹ ਇਹਦਾ ਨਾਲ ਖੜਾ ਕਹਿੰਦਾ ਬੋਸੇ ਮੈਨੂੰ ਚੋਰ ਨਹੀਂ ਲੱਗਦਾ, ਤੇ ਉਹ ਕਹਿੰਦਾ ਭਣਵਈਆ ਲੱਗਦਾ ਹੁਣ। ਕਹਿੰਦਾ ਭਣਵਈਆ ਲੱਗਦਾ ਹੁਣ, ਕਹਿੰਦਾ ਨਹੀਂ ਮੈਨੂੰ ਵੈਸੇ ਹੀ ਲੱਗਦਾ। ਯਾਰ ਓਏ ਉਹ ਹਾਫੀ ਤਾਂ ਨਹੀਂ ਕਹਿੰਦਾ ਹੁੰਦਾ ਨਾ, ਹਾਫੀ ਕਹਿੰਦਾ ਹੁੰਦਾ ਤੁਹਾਨੂੰ ਪਤਾ ਹੀ ਨਹੀਂ ਕਿ ਕੀ ਕੰਮ ਹੋਇਆ, ਬਸ ਕੀ ਸਹੀ ਗੱਲ ਤੁਸੀਂ ਇੰਨਾ ਕਿ ਕਰਕੇ 4 ਜਣੇ ਬਹਿ ਕੇ ਤੁਸੀਂ ਨਹੀਂ ਇਹ ਤੇ ਉਸ ਹਿਸਾਬ ਦਾ ਕੱਖ ਵੀ ਨਹੀਂ ਕਰੋ ਤੁਸੀਂ ਉਸਤਾਦ ਜੀ, ਡਬਿੰਗ ਚ ਕਮਾਲ ਕੀਤੇ ਆ। ਬੜੇ ਕਲਿੱਪ ਭਾਈ ਨੇ। ਇੱਕ ਜੁਮਲਾ ਉਹਦਾ ਲੱਖਾਂ ਦਾ ਹੀ ਹੈ। ਜੁਗਤਾ ਮਾਰਦੇ ਇੱਕ ਦੂਜੇ ਨੂੰ, ਜੁਗਤ ਮਾਰਨੀ ਆ। ਨਹੀਂ ਇਹ ਬਹੁਤ ਮਜ਼ੇਦਾਰ ਹੈ ਕਲਿੱਪ ਜਿਹੜਾ ਹੈ, ਜਿਹੜਾ ਕਹਿੰਦਾ ਉਹਨੂੰ ਤਰਸ ਆ ਜਾਂਦਾ, ਜਿਹੜਾ ਵਿਲਨ ਦੇ ਨਾਲ ਆ ਨਾ ਉਹਨੂੰ ਤੇ ਤਰਸ ਆ ਜਾਂਦਾ, ਉਹਨੂੰ ਕੁੱਟਿਆ ਬਹੁਤ ਹੁੰਦਾ ਨੇ, ਤੇ ਹੁਣ ਕਹਿੰਦਾ ਬੌਸ ਮੈਨੂੰ ਇਹ ਚੋਰ ਨਹੀਂ ਲੱਗਦਾ, ਤੇ ਥੋੜਾ ਜਿਹਾ ਸਾਇਲੈਂਟ ਹੁੰਦਾ, ਕਹਿੰਦਾ ਭਣਵਈਆ ਲੱਗਦਾ ਤੇ ਉਹ ਕਹਿੰਦਾ ਨਹੀਂ ਬੌਸ ਮੈਨੂੰ ਵੈਸੇ ਹੀ ਲੱਗਦਾ। ਯਾਰ ਬਹੁਤ ਮਜ਼ੇਦਾਰ ਟੋਨ ਸੀ। ਇੱਕ ਸੀ ਫਿਲਮ ਮੌਸੰਟ, ਉਹਦੇ ਚ ਟੋਨ ਬੜੀ ਮਜ਼ੀ ਸੀ, ਉਹ ਆਚੂ ਵਾਹ ਹਨਾ, ਅੜ ਕੇ ਬੋਲਣਾ ਨਹੀਂ ਆਰਡਰ ਕਿ ਨਹੀਂ ਹੋਰ ਤਰ੍ਹਾਂ ਦਾ ਸੀ। ਓਮਪੁਰੀ ਸਾਹਿਬ ਵਾਲਾ ਐਡਾ ਫਿੱਟ ਨਾ, ਇੰਨਾ ਬੇਟਾ ਓਏ ਤੇਰੇ ਚਾਚੇ ਨੂੰ ਆਇਆ ਗੜੀ, ਉਹ ਤੇਲੇ ਰੈਡ ਵਾਲੇ ਆਇਆ ਗੜੀ। ਅੱਛਾ ਉਹ ਜਿਹੜਾ ਤੁਰੇ ਦਾ ਮੁੰਡੇ ਨਾਲ ਲੱਗ ਜੇ ਕਹਿੰਦਾ ਦੁਲਾ, ਕਹਿੰਦਾ ਓਏ ਦੁਲਾ ਕੀ ਹਾਲ ਆ, ਤੇ ਉਹ ਚੁੱਪ ਕਰਦਾ, ਕਹਿੰਦਾ ਇਹਨੂੰ ਕਹ ਠੀਕ ਆ, ਕਹਿੰਦਾ ਇਹਨੂੰ ਕਹ ਠੀਕ ਆ, ਇਹਨੂੰ ਕਹ ਠੀਕ ਆ। ਉਹ ਸਾਰੇ ਰਾਹ ਇਹੀ ਕਹਿੰਦਾ ਜਾਂਦਾ। ਉਹਦੇ ਚ ਇੱਕ ਡਾਇਲੌਗ ਹੈ ਨਾ, ਜਦੋਂ ਜਾ ਕੇ ਉਹਦਾ ਰਿਸ਼ਤਾ ਕਰਾਉਂਦਾ ਆਪਣੀ ਵੱਲੋਂ ਜਾ ਕੇ ਅੰਦਰ ਪਾਉਂਦੇ ਨਾ, ਤੇ ਕਹਿੰਦਾ ਇਹ ਮੇਰਾ ਛੋਟਾ ਮੁੰਡਾ ਵਾ, ਕਹਿੰਦਾ ਇਹਨੂੰ ਵੱਡਾ ਕਰਾਉਣ ਲਿਆ। ਕਹਿੰਦਾ ਨਹੀਂ ਮੈਂ ਸੁਣਿਆ ਤੇਰੀ ਕੁੜੀ ਦਾ ਰਿਸ਼ਤਾ, ਉਹ ਕੁੱਤਿਆਂ ਦੀ ਕਰਕੇ ਬਾਹਰ ਕੱਢਦਾ ਟੁੱਟੀ ਇੰਜ ਨਾ ਪੂਰਾ, ਨਾਲ ਜਿਹੜਾ ਬੰਦਾ ਨਾ ਉਹਨੇ ਪੂਰੀ ਟੋਪੀ ਤੇ ਚਿੱਟਾ ਲਿਬਾਸ ਪੂਰਾ ਇਸਲਾਮੀ ਜਿਹਾ ਬੜਿਆ ਹੁੰਦਾ, ਤੇ ਉਹਨੂੰ ਵੀ ਨਾਲ ਹੀ ਧੱਕੇ ਪੈਂਦੇ ਨੇ, ਧੱਕੇ ਪੈਂਦੇ, ਕਹਿੰਦਾ ਆ ਜਾ, ਕਹਿੰਦਾ ਕੋਈ ਫਾਇਦਾ ਨਹੀਂ ਹੋਇਆ ਤੇਰਾ ਦੀਨੀ ਲਿਬਾਸ ਪਾਉਣ ਦਾ। ਯਾਰ ਬੜੀ ਨੈਸ਼ ਗੱਲ ਆ ਉਹਦੇ ਚ, ਤੈਨੂੰ ਮੈਂ ਦੱਸਿਆ ਯਾਰ ਉਹਦਾ ਦਿਮਾਗ ਬੜਾ ਉਹਦਾ ਚੱਲਦਾ, ਦਿਮਾਗ ਵਾਕਈ ਸਹੀ ਗੱਲ ਹੈ। ਬਹੁਤ ਦਿਮਾਗ ਚੱਲਦਾ ਸੀ ਉਦੋਂ, ਅੱਲਾ ਦੀ ਕਸਮੇ ਉਦੋਂ ਬਹੁਤ ਤੇਜ਼ ਉਹਦੇ ਚ। ਹਰ ਗੱਲ ਦਾ ਜਵਾਬ ਬੜਾ ਮਜ਼ੇਦਾਰ ਕਿ ਲੇਕਿਨ ਦੱਸਿਆ ਨਹੀਂ ਮੈਂ ਰਾਤੀ ਐਸੇ ਟਿਕਟੋਕ ਤੇ ਬੈਠੇ ਵੀ 500 ਰੁਪਏ ਮਿਲਦਾ ਇੱਕ ਕਲਿੱਪ ਦਾ, ਹਾਂਜੀ ਇੰਨੀ ਮਿਹਨਤ ਕਰਕੇ 500 ਰੁਪਏ 600 ਰੁਪਏ 700 ਰੁਪਏ ਐਡਿਟ ਕਰਕੇ ਕੱਟ ਕੇ ਫਿਲਮ ਲਿਆ ਕੇ ਉਹਦੇ ਚੋਂ ਕੱਟਣਾ, ਕੱਟ ਕੇ ਬੈਕਗ੍ਰਾਉਂਡ ਲਾਉਣਾ, ਸਟੋਰੀ ਕਰਨੀ, ਤੇ 700 ਰੁਪਏ। ਚਲੋ ਯਾਰ ਨਾਜ਼ਰੀਨ, ਰੱਬ ਰੱਖਾ, ਖੁਸ਼ ਰਹੋ।